ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਰਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनु प्रोग्राम सच्चो सच विच बहुत मेहरबानी। जी डॉक्टर साहब आज 9 फरवरी 2023 28 माघ नानक शाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਜ केबल बेलफेब कम्युनिटी कैनेडा roku जादू बॉक्स शावा फेसबुक टीवी 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਟੋਰਾਂਟੋ ਤੋਂ ਵੀਰ ਹਰਜਿੰਦਰ ਸਿੰਘ ਗੋਲਡਨ ਗਰੋਸਰੀ ਜਰਾ ਵੱਲੋਂ। ਸੋ ਇਹਨਾਂ ਸੁਨੇਹਾ ਦਿੱਤਾ ਹੈ ਕਿ ਕਲਗੀਆਂ ਵਾਲੇ ਤੇ ਓਟ ਆਸਰਾ ਰੱਖ ਕੇ ਆਪਣਾ ਫਰਜ਼ ਅਦਾ ਕਰੀਏ ਬਾਕੀ ਗੁਰੂ ਸਾਹਿਬ ਖੁਦ ਦਾ ਸਹਾਈ ਹੋਣਗੇ ਅਤੇ ਸਿੱਖ ਰਾਜ ਖਾਲਸਾਨ ਦੀ ਬਖਸ਼ਿਸ਼ ਕਰਨਗੇ। ਆਪਣਾ ਨਿਸ਼ਚਾ ਕਾਇਮ ਰੱਖੀਏ ਤੇ ਇਮਾਨਦਾਰੀ ਨਾਲ ਘੱਟੋ ਘੱਟ ਆਪਣਾ ਦਸਵੰਧ ਜ਼ਰੂਰ ਕੱਢੀਏ। ਜਿਸ ਧਰਤੀ ਤੇ ਹਜ਼ਾਰਾਂ ਵੀਰਾਂ ਭੈਣਾਂ ਦੀਆਂ ਸ਼ਹਾਦਤਾਂ ਹੋਈਆਂ ਹੋਣ ਉੱਥੇ ਗੁਰੂ ਸਾਹਿਬ ਦੀ ਕਿਰਪਾ ਨਾਲ ਸਫਲਤਾ ਵੀ ਹਾਸਲ ਹੋਵੇਗੀ। ਸੋ ਟੀਵੀ 84 ਵਰਗੇ ਪੰਥਕ ਅਦਾਰੇ ਅਤੇ ਆਜ਼ਾਦੀ ਪਸੰਦ ਅਦਾਰਿਆਂ ਦੀ ਵੱਧ ਤੋਂ ਵੱਧ ਸਹਾਇਤਾ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਹਰਜਿੰਦਰ ਸਿੰਘ ਜੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਜੋ ਕਿ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਜਿਹੜਾ ਇਹ ਅੱਜ ਦਾ ਜਿਹੜਾ ਟੌਪਿਕ ਹੈ ਸੋ ਉਸ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚਾ ਹੁਣ ਪੂਰੇ ਜਲਾਲ ਵਿੱਚ ਹੈ। ਸੋ ਚੰਡੀਗੜ੍ਹ ਪੁਲਿਸ ਵੱਲੋਂ ਕੱਲ ਬੇਖਾਵਾਕਾਰੀਆਂ ਤੇ ਕੀਤੇ ਲਾਠੀ ਚਾਰਜ ਅਤੇ ਜ਼ੁਲਮ ਤੋਂ ਬਾਅਦ ਅੱਜ ਹੋਰ ਵੀ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਮੋਰਚੇ ਵਿੱਚ ਪਹੁੰਚੀਆਂ ਅਤੇ ਗ੍ਰਿਫਤਾਰੀ ਲਈ ਜਾਣ ਵਾਲੇ ਜਥੇ ਨੂੰ ਰਵਾਨਗੀ ਦਿੱਤੀ। ਸੋ ਭਾਰਤ ਸਰਕਾਰ ਸਿੱਖ ਸਿਆਸੀ ਕੈਦੀਆਂ ਦੇ ਮੁੱਦੇ ਤੇ ਘਟੀਆ ਸਿਆਸਤ ਜਿਹੜੀ ਹੈ ਉਹ ਕਰ ਰਹੀ ਹੈ ਔਰ ਬੰਦੀ ਸਿੰਘਾਂ ਦੀ ਰਿਹਾਈ ਦਾ ਫੈਸਲਾ ਸਿਆਸੀ ਹੈ ਨਾ ਕਿ ਅਦਾਲਤੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਹਰਜਿੰਦਰ ਸਿੰਘ ਗੋਲਡਨ ਗਰੋਸਰੀ ਜੀ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ ਇਹ ਬਹੁਤ ਹੀ ਪਿਆਰਾ ਪਰਿਵਾਰ ਹੈ ਔਰ ਪਹਿਲੀ ਵਾਰ ਜਦੋਂ ਮੈਂ 1990-91 ਚ ਟੋਰਾਂਟੋ ਗਿਆ ਤੇ ਇਹਨਾਂ ਦੇ ਘਰ ਹੀ ਨਿਵਾਸ ਕੀਤਾ ਜੀ ਔਰ ਲਗਾਤਾਰਤਾ ਨਾਲ ਫਿਰ ਜਿਹੜਾ ਇਹੀ ਸਾਡਾ ਟਿਕਾਣਾ ਹੁੰਦਾ। ਹੁਣ ਜਦੋਂ ਕੈਨੇਡਾ ਆਉਣਾ ਜਾਣਾ ਖੁੱਲਿਆ ਹੁਣ ਵੀ ਆਪਣੀ ਪਿਛਲੀ ਵਿਜ਼ਿਟ ਵੇਲੇ ਅਸੀਂ ਇਹਨਾਂ ਦੀ ਮਹਿਮਾਨ ਨਵਾਜ਼ੀ ਨੂੰ ਮਾਣਿਆ। ਨਾਈਸ। ਔਰ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਔਰ ਘਰ ਦਾ ਸਮੁੱਚਾ ਮਾਹੌਲ ਇੱਕ ਰੂਹਾਨੀਅਤ ਦੇਣ ਵਾਲਾ ਮਾਹੌਲ ਹੁੰਦਾ ਔਰ ਸਾਡੇ ਨਾਲ ਬਹੁਤ ਪਿਆਰ ਕਰਦੇ ਨੇ ਹਰਜਿੰਦਰ ਸਿੰਘ। ਜਦੋਂ ਸਾਡਾ ਜਾਣਾ ਹੁੰਦਾ ਹੈ ਫਿਰ 2-3 ਦਿਨ ਸਾਰਾ ਕੰਮ ਛੱਡ ਕੇ ਨਾਲ ਸਾਨੂੰ ਲਿਜਾ ਰਹੇ ਹੁੰਦੇ ਨੇ ਔਰ ਜਿੰਨੀ ਖੁਸ਼ੀ ਔਰ ਚਾਅ ਸਮੁੱਚਾ ਪਰਿਵਾਰ ਕਰਦਾ ਭਰਾ ਭਾਬੀਆਂ ਬੱਚੇ ਵੀ ਐਤਕੀ ਤਾਂ ਬੜੇ ਲੰਬੇ ਅਰਸੇ ਬਾਅਦ ਮਿਲਣਾ ਹੋਇਆ ਔਰ ਜਿਹੜੇ ਵੀਰਾਂ ਨੇ ਇਹ ਸਾਰੇ ਪੀਰੀਅਡ ਚ ਕੇਸਰੀ ਦਸਤਾਰ ਹੀ ਰੱਖੀ ਹੈ ਉਹਨਾਂ ਦੇ ਵਿੱਚ ਵੀ ਉਹ ਨੇ ਕਿ ਉਹ ਹਮੇਸ਼ਾ ਹੀ ਕੇਸਰੀ ਦਸਤਾਰ ਹੀ ਸਜਾਉਂਦੇ ਨੇ। ਜਿਹੜੇ ਮੈਸੇਜ ਹੁੰਦਾ ਹੈ ਸਿੰਬੋਲਿਜ਼ਮ ਹੈ। ਡਾਕਟਰ ਰਣਜੀਤ ਸਿੰਘ ਹਮੇਸ਼ਾ ਭਾਈ ਨਰਿੰਦਰ ਸਿੰਘ ਸਰ ਬਲਵਿੰਦਰ ਸਿੰਘ ਚੱਠਾ ਇਹ ਉਹ ਨਾਂ ਨੇ ਜਿਹੜੇ ਬਿਲਕੁਲ ਜਿਹੜੇ ਜਿੱਥੇ ਖੜੇ ਨੇ ਉੱਥੇ ਹੀ ਖੜੇ ਨੇ। ਕੋਈ ਹੋਰ ਜਿਹੜਾ ਹੈ ਉਹ ਕਿਸੇ ਨੂੰ ਕੋਈ ਇਫ ਐਂਡ ਬਟ ਦੀ ਜਿਹੜੀ ਹੈ ਕੋਈ ਗੁੰਜਾਇਸ਼ ਨਹੀਂ ਹੈ। ਔਰ ਜਿਵੇਂ ਉਹਨਾਂ ਨੇ ਕਿਹਾ ਕਿ ਅਲਟੀਮੇਟਲੀ ਸਾਡਾ ਫੇਥ ਸਾਡਾ ਈਮਾਨ ਇਹੀ ਸਾਡਾ ਸਭ ਤੋਂ ਤਾਕਤਵਰ ਹਥਿਆਰ ਹੈ। ਗੁਰੂ ਦੇ ਉੱਤੇ ਭਰੋਸਾ ਰੱਖ ਕੇ ਔਰ ਗੁਰੂ ਕੇ ਪਿਆਰਿਆਂ ਨੇ ਜਿਨ੍ਹਾਂ ਨੇ
ਆਪਣਾ ਲਹੂ ਡੋਲਿਆ ਉਸ ਧਰਤੀ ਦੇ ਉੱਤੇ। ਔਰ ਕੱਲਾ ਇਹੀ ਨਹੀਂ, ਕੈਨੇਡਾ 'ਚੋਂ ਜਾ ਕੇ ਲਗਭਗ ਅੱਧੀ ਦਰਜਨ ਤੋਂ ਜ਼ਿਆਦਾ ਸਿੱਖ ਨੌਜਵਾਨ, ਜਿਨ੍ਹਾਂ 'ਚ ਇੱਕ 15-16 ਸਾਲ ਦਾ ਲੜਕਾ ਹਰਜਿੰਦਰ ਸਿੰਘ ਪਾੜਾ ਸੀ, ਟੋਰਾਂਟੋ ਤੋਂ ਹੀ ਉਸ ਦਾ ਸੰਬੰਧ ਸੀ, ਉਹਨੇ ਜਾ ਕੇ ਸ਼ਹੀਦੀ ਪਾਈ ਹੈ, ਦੂਸਰਿਆਂ ਨੇ ਸ਼ਹਾਦਤਾਂ ਪਾਈਆਂ ਨੇ। ਔਰ ਹੁਣ ਵੀ ਜਦੋਂ ਇਹ ਗੱਲ ਹੁੰਦੀ ਹੈ, ਇੱਕ ਪਾਸੇ ਪੰਜਾਬ ਦੇ ਵਿੱਚੋਂ ਮਾਸ ਮਾਈਗ੍ਰੇਸ਼ਨ ਆਲਮੋਸਟ 50,000 ਤੋਂ 1 ਲੱਖ ਤੱਕ ਯੰਗ ਉਮਰ ਦੇ ਬੱਚੇ ਬੱਚੀਆਂ ਉੱਥੋਂ ਨਿਕਲ ਰਹੇ ਨੇ, ਕੈਨੇਡਾ, ਆਸਟ੍ਰੇਲੀਆ, UK, ਅਮਰੀਕਾ ਪੜ੍ਹਨ ਦੇ ਨਾਂ ਥੱਲੇ। ਪਰ ਬਹੁਤਿਆਂ ਦਾ ਤਾਂ ਇਹੀ ਹੈ ਕਿ ਭਾਈ ਉੱਥੇ ਕੋਈ ਸਾਧਨ ਨਹੀਂ ਹੈ, ਕੋਈ ਰੁਜ਼ਗਾਰ ਨਹੀਂ ਨੇ। ਲੇਕਿਨ ਇਹ ਫਿਕਰ ਵੀ ਹੁੰਦਾ ਹੈ ਕਿ ਭਾਈ ਇੰਨੀ ਮਾਸ ਮਾਈਗ੍ਰੇਸ਼ਨ ਜਿਹੜੀ ਹੈ ਉਹ ਅਲਟੀਮੇਟਲੀ ਖਾਲਿਸਤਾਨ ਕਾਇਮੀ ਦੇ ਲਈ ਫਿਰ ਡੈਮੋਗ੍ਰਾਫੀ ਕੀ ਹੋਏਗੀ। ਤੇ ਮੈਂ ਹਮੇਸ਼ਾ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਹੁਣ ਵੀ ਭਾਵੇਂ ਅਸੀਂ ਰੂਸ ਯੂਕਰੇਨ ਜੰਗ ਦਾ ਐਂਗਲ ਕੀ ਹੈ ਇਸ ਨਾਲ ਨਾ ਵੀ ਸਾਰੇ ਸਹਿਮਤ ਹੁੰਦੇ ਹੋਈਏ, ਪਰ ਇੱਕ ਗੱਲ ਕਿ ਇਸ ਵੇਲੇ ਯੂਕਰੇਨ ਦੇ ਵਿੱਚ ਉਹ ਵੀ ਜਿਹੜੇ ਕਈ ਦਹਾਕਿਆਂ ਤੋਂ ਜਿਨ੍ਹਾਂ ਦੇ ਪੇਰੈਂਟਸ ਜਿਹੜੇ ਨੇ ਉਹ ਕਦੇ ਯੂਕਰੇਨ ਛੱਡ ਕੇ ਬਾਹਰਲੇ ਮੁਲਕਾਂ 'ਚ ਆਏ ਸੀ, ਉਹ ਜਾ ਕੇ ਲੜ ਰਹੇ ਨੇ। ਸੋ ਮੈਂ ਕਿਹਾ ਵੀ ਵਕਤ ਤਾਂ ਇੱਕ ਉਹ ਆਏਗਾ, ਬੇਸ਼ੱਕ ਅਸੀਂ ਪੀਸਫੁਲ ਤਰੀਕੇ ਨਾਲ ਆਪਣੀ ਆਜ਼ਾਦੀ ਦੀ ਗੱਲ ਕਰਦੇ ਹਾਂ ਜਿਹੜਾ UN ਚਾਰਟਰ ਦੇ ਥੱਲੇ ਬਣਦਾ, ਪਰ ਇੱਕ ਵਕਤ ਆਏਗਾ ਕਿ ਜਿੱਥੇ ਹੱਥੋਂ ਹੱਥ ਜਿਹੜਾ ਹੈ ਇਹ ਸਾਰੇ ਦਾ ਨਿਬੇੜਾ ਹੋਏਗਾ। ਤੇ ਇਹੀ ਡਾਇਸਪੋਰਾ ਜੇ ਨਾਲ ਜੁੜਿਆ ਰਹੇਗਾ ਆਪਣੀ ਧਰਤੀ ਦੇ, ਆਪਣੇ ਕੌਮੀ ਕੌਜ਼ ਦੇ, ਔਰ ਉੱਥੇ ਜਿਹੜਾ ਸੈਂਟਰਲ ਰੋਲ ਹੈ ਉਹ ਡਾਇਸਪੋਰਾ ਹੀ ਪਲੇ ਕਰੇਗਾ। ਉਹ ਪੋਲੀਟੀਕਲੀ ਹੋਏ, ਪੀਸਫੁਲ ਅੰਦਾਜ਼ ਜਿਵੇਂ ਰੈਫਰੈਂਡਮ ਦਾ ਤਰੀਕਾ ਹੈ, ਤੇ ਜਾਂ ਕੱਲ ਨੂੰ ਜੇ ਕੋਈ ਇਸ ਕਿਸਮ ਦੀ ਇਹਨਾਂ ਨੇ ਜੋ ਇਹਨਾਂ ਦੀਆਂ ਨੀਤੀਆਂ ਚੱਲ ਰਹੀਆਂ ਨੇ, ਜਿਵੇਂ ਏਜੰਸੀਆਂ ਦਾ ਵਰਕਿੰਗ ਪੈਟਰਨ ਨਜ਼ਰ ਆ ਰਿਹਾ, ਮੈਨੂੰ ਤਾਂ ਬਹੁਤ ਜ਼ਿਆਦਾ ਖੂਨ ਖਰਾਬਾ ਪੰਜਾਬ ਦੀ ਧਰਤੀ ਤੇ ਹੁੰਦਾ ਨਜ਼ਰ ਆ ਰਿਹਾ। ਔਰ ਇਹ ਜਿਹੜਾ ਹੁਣ ਫਾਈਨਲ ਲੜਾਈ ਹੋਏਗੀ ਜਿਸ ਨੂੰ ਕਰੋ ਜਾਂ ਮਰੋ ਵਾਲੀ ਸਿਚੁਏਸ਼ਨ, ਕਿਉਂਕਿ ਹੁਣ ਲਾਈਨ ਡਰਾ ਹੋਈ ਹੈ, ਹੁਣ ਕੋਈ ਜਿਹੜਾ ਵਿੱਚ ਵਿਚਾਲਾ ਨਹੀਂ ਰਿਹਾ, ਕਿਉਂਕਿ ਉਹਨਾਂ ਦੀ ਨੀਤੀ ਹੀ ਬਦਨੀਤੀ ਜਦੋਂ ਉਹਨਾਂ ਨੇ ਮਿੱਥਿਆ ਹੀ ਇਹ ਹੋਇਆ ਕਿ ਵੀ ਉਹਨਾਂ ਨੇ ਤੁਹਾਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨਾ ਹੈ, ਫਿਰ ਕੋਈ ਹੋਰ ਇਨਸਾਫ ਦੀ ਗੱਲ ਜਾਂ ਕੋਈ ਮਿਡਲ ਵੇ ਆ ਕੇ। ਔਰ ਅਸੀਂ ਦੇਖ ਰਹੇ ਹਾਂ ਕਿਵੇਂ ਨਿੱਕੀਆਂ ਗੱਲਾਂ ਦੇ ਵਿੱਚ ਕੌਮ ਨੂੰ ਉਲਝਾਇਆ ਹੋਇਆ ਹੈ, ਕਿਵੇਂ ਨਿੱਕੇ ਜਿਹੜੇ ਇਸ਼ੂ ਨੇ ਉਹਨਾਂ ਨੂੰ ਕਿਸ ਹੱਦ ਤੱਕ ਲਿਜਾ ਕੇ ਐਕਸਪਲੋਰ ਕੀਤਾ ਜਾਂਦਾ। ਔਰ ਜੇ ਤੁਸੀਂ ਸੋਸ਼ਲ ਮੀਡੀਆ ਦੇਖੋ, ਅੱਜ ਹੀ ਸਾਡੇ ਵੀਰ ਸਰ GC ਸਿੰਘ ਹਿਊਸਟਨ ਤੋਂ ਉਹਨਾਂ ਦੀ ਕਾਲ ਸੀ, ਕਾਫੀ ਦਿਨਾਂ ਬਾਅਦ ਉਹਨਾਂ ਨੇ ਕਾਲ ਕੀਤਾ, ਉਹ ਆਪ ਠੀਕ ਨਹੀਂ ਸਨ, ਮੈਨੂੰ ਅੱਜ ਦੀ ਗੁਫ਼ਤਗੂ ਤੋਂ ਹੀ ਪਤਾ ਲੱਗਾ। ਤੇ ਉਹ ਕਹਿਣ ਲੱਗੇ ਜੀ ਮੈਂ ਤਾਂ ਸੋਸ਼ਲ ਮੀਡੀਆ ਤੋਂ ਵੀ ਦੂਰ ਹੋ ਗਿਆ, ਕਿਉਂਕਿ ਜਿੰਨੀ ਹੇਟਰੇਟ ਇਸ ਵੇਲੇ ਸਿੱਖਾਂ ਦੇ ਖਿਲਾਫ ਸੋਸ਼ਲ ਮੀਡੀਆ ਤੇ ਫੈਲਾਈ ਜਾ ਰਹੀ ਹੈ ਵੀ ਉਹਨੂੰ ਪੜ੍ਹ ਕੇ ਦੇਖ ਕੇ ਖੂਨ ਹੀ ਉਬਲਦਾ ਹੈ, ਕਰ ਅਸੀਂ ਕੁਝ ਨਹੀਂ ਸਕਦੇ। ਔਰ ਹਰ ਸਿੱਖ ਜਿਹੜਾ ਪੰਜਾਬ ਦੀ ਧਰਤੀ ਨਾਲ ਜੁੜਿਆ ਹੋਇਆ ਹੈ, ਦੁਨੀਆ ਭਰ 'ਚ ਭਾਵੇਂ ਉਹਨਾਂ ਨੇ ਬਾਹਰਲੇ ਮੁਲਕਾਂ ਦੀ ਜਿਹੜੀ ਹੈ ਉਹ ਸ਼ਹਿਰੀਅਤ ਲਈ ਹੋਈ ਹੈ, ਪਰ ਆਪਣੀ ਧਰਤੀ, ਗੁਰੂਆਂ ਦੀ ਧਰਤੀ, ਜਿਸ ਦੇ ਲਈ ਅਸੀਂ 2 ਵੇਲੇ ਦੀ ਅਰਦਾਸ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਮੰਗਦੇ ਹਾਂ, ਅਕਾਲ ਪੁਰਖ ਤੋਂ ਮੰਗਦੇ ਹਾਂ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਰੱਖਿਆ ਰਿਆਇਤ। ਔਰ ਉਹੀ ਸਾਡਾ ਕ੍ਰੇਡਲ ਹੈ, ਸਾਡੀ ਸਿਵਲਾਈਜੇਸ਼ਨ ਦਾ ਪੰਗੂੜਾ ਹੈ। ਔਰ ਹਰ ਜਿਹੜਾ ਸੋਚਵਾਨ ਸਿੱਖ ਹੈ ਉਹਨੂੰ ਨਜ਼ਰ ਆ ਰਿਹਾ ਹੈ ਕਿ ਏਜੰਸੀਆਂ ਇਸ ਸਾਰੇ ਨੂੰ ਕਿਹੜੇ ਪਾਸੇ ਪੁਸ਼ ਕਰ ਰਹੀਆਂ। ਔਰ ਅਸੀਂ ਵੀਰ ਹਰਜਿੰਦਰ ਸਿੰਘ ਔਰ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦਾ ਮੇਨ ਜਿਹੜਾ ਸਾਡਾ ਓਪਨਿੰਗ ਸੈਗਮੈਂਟ ਵੀ ਕੌਮੀ ਇਨਸਾਫ ਮੋਰਚਾ, ਇਹ ਵੀ ਇੱਕ ਉਲਝਾਣ ਹੈ ਜਿਹਦੇ 'ਚ ਸਾਨੂੰ ਫਸਾਇਆ ਹੋਇਆ, ਉਸ ਦੀ ਗੱਲ ਕਰੀਏ। ਅਸੀਂ ਆਪਣੇ ਜਦੋਂ ਅਸੀਂ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਤਰਾਸਦੀ ਹੁੰਦੀ ਹੈ, ਕੋਈ ਕੁਦਰਤੀ ਆਪਦਾ ਆਉਂਦੀ ਹੈ, ਜਿਹੜੇ ਸਫ਼ਰ ਕਰਦੇ ਨੇ ਉਹਨਾਂ ਦੇ ਲਈ ਹਮੇਸ਼ਾ ਸਾਡਾ ਦਿਲ ਧੜਕਦਾ ਹੈ, ਉਹਨਾਂ ਦੀ ਪੀੜ ਅਸੀਂ ਮਹਿਸੂਸ ਕਰਦੇ ਹਾਂ। ਔਰ 3-4 ਦਿਨ ਪਹਿਲਾਂ ਜਿਹੜਾ ਅਰਥਕੁਏਕ ਜਿਸ ਨੇ ਟਰਕੀ, ਸੀਰੀਆ ਸਮੇਤ ਉਹ ਸਾਰੇ ਖਿੱਤੇ ਨੂੰ ਜਿਹੜਾ ਆਪਣੀ ਪਕੜ ਦੇ ਵਿੱਚ ਲਿਆ, ਔਰ ਹੁਣ ਜਿਹੜੀਆਂ ਈਵਨ ਸਰਕਾਰੀ ਰਿਪੋਰਟਾਂ ਨੇ ਉਹਨਾਂ ਮੁਤਾਬਕ 25,000 ਤੋਂ ਜ਼ਿਆਦਾ ਮੌਤਾਂ ਜਿਹੜੀਆਂ ਨੇ ਉਹ ਰਿਕਾਰਡ ਹੋਈਆਂ ਨੇ, ਸਾਹਮਣੇ ਆਈਆਂ ਨੇ। ਔਰ ਇਹਦੇ ਚੋਂ ਕਈ ਗੁਣਾ ਜ਼ਿਆਦਾ ਜਿਹੜੇ ਨੇ ਅਜੇ ਮਲਬੇ ਥੱਲੇ ਦੱਬੇ ਹੋਏ ਨੇ। 40,000 ਤੋਂ ਜ਼ਿਆਦਾ ਤਾਂ ਜਿੱਥੇ ਬਿਲਡਿੰਗਸ ਜਿਹੜੀਆਂ ਕਲੈਪਸ ਹੋਈਆਂ, ਕਿਉਂਕਿ ਅਦਰਵਾਈਜ਼ ਕੋਈ ਇਹ ਨਹੀਂ ਹੁੰਦਾ ਕਿ ਕੋਈ ਅਰਥਕੁਏਕ ਆਉਂਦਾ ਤਾਂ ਕੋਈ ਜ਼ਮੀਨ ਫਟ ਜਾਂਦੀ ਹੈ ਤਾਂ ਕੋਈ ਥੱਲੇ ਚਲੇ ਜਾਂਦੇ ਨੇ, ਉਹ ਨਹੀਂ ਹੁੰਦਾ। ਨੁਕਸਾਨ ਹਮੇਸ਼ਾ ਹੀ ਹੁੰਦਾ ਹੈ ਜਿਹੜੇ ਸਟਰਕਚਰ ਦੇ ਥੱਲੇ ਅਸੀਂ ਬੈਠੇ ਉਹ ਆ ਕੇ ਡਿੱਗ ਪੈਂਦਾ ਹੈ, ਕਿਉਂਕਿ ਜਿਹੜੀਆਂ ਔਰ ਇੱਕ ਵੱਖਰੀ
ਉਸ ਦੀ ਥਿਊਰੀ ਹੈ ਕਿ ਜਿਹੜੀਆਂ ਪਲੇਟਸ ਨੇ ਉਹਨਾਂ ਦਾ ਆਪਸੀ ਟਕਰਾਅ ਕਿਸ ਪਾਸੇ ਲਿਜਾਂਦਾ। ਲੇਕਿਨ ਜਿਹਨੂੰ ਅਸੀਂ ਅਰਥਕੁਏਕ ਜਾਂ ਭੂਚਾਲ, ਲਫ਼ਜ਼ ਭੂਚਾਲ ਆ ਗਿਆ, ਭੂਚਾਲ ਜਾਂ ਜ਼ਲਜ਼ਲਾ ਪਰਸ਼ੀਅਨ ਜਾਂ ਉਰਦੂ ਦੇ ਵਿੱਚ ਇਸਤੇਮਾਲ ਹੁੰਦਾ ਹੈ। ਸੋ ਉਦੋਂ ਤਾਂ ਇਹੀ ਹੁੰਦਾ ਕਿ ਧਰਤੀ ਸ਼ੇਕ ਹੁੰਦੀ ਹੈ ਔਰ ਸਟਰਕਚਰ ਜਿਹੜੇ ਨੇ ਉਹ ਡਿੱਗ ਪੈਂਦੇ ਨੇ। ਔਰ 25,000 ਤੋਂ ਜ਼ਿਆਦਾ, ਔਰ ਅਨਫੋਰਚੂਨੇਟਲੀ ਇਸ ਵੇਲੇ ਬਹੁਤ ਜ਼ਿਆਦਾ ਠੰਡ ਦਾ ਮੌਸਮ ਹੈ। ਇੱਥੇ ਤਾਂ ਅਸੀਂ ਸਪਰਿੰਗ ਦੇ ਡੇਜ਼ ਵਾਂਗ ਟੈਂਪਰੇਚਰ ਅੱਜ 50 ਦੇ ਵਿੱਚ ਹੈ ਫਾਰਨਹਾਈਟ, ਔਰ ਕੋਲਡ ਦੇ ਵਿੱਚ ਸਰਵਾਈਵਲ ਜਿਹੜੀ ਆ ਹੋਰ ਵੀ ਔਖੀ ਹੈ ਕਿਉਂਕਿ ਜਿਹੜੇ ਡੈਬਰਿਸ ਦੇ ਵਿੱਚ ਦੱਬੇ ਹੋਏ ਨੇ ਉਸ ਮਲਬੇ ਦੇ ਵਿੱਚ, ਉਹ ਨਾਲ ਦੀ ਨਾਲ ਉਸ ਕੋਲਡ ਠੰਡ, ਅਦਰਵਾਈਜ਼ ਤਾਂ ਕਈ ਵਾਰ ਜੇ ਤੁਸੀਂ ਬਹੁਤ ਸਖਤੀ ਜ਼ਖਮੀ ਨਹੀਂ ਵੀ ਹੋ, ਸਖਤ ਜ਼ਖਮੀ ਨਾਰਮਲ ਮੌਸਮ ਦੇ ਵਿੱਚ, ਪਰ ਇਹ ਤਾਂ ਤੁਹਾਡੀ ਹਾਈਪੋਥਰਮੀਆ ਹੋ ਜਾਂਦਾ ਹੈ, ਤੁਹਾਡਾ ਬੋਡੀ ਟੈਂਪਰੇਚਰ ਦੇ ਨਾਲ ਹੀ। ਔਰ ਹਾਲਾਂਕਿ ਇਹ ਸਾਰੇ ਪੀਰੀਅਡ 'ਚ ਆਫਰੀਨ ਹੈ ਵੈਸੇ, ਬੇਸ਼ੱਕ ਅਸੀਂ ਆਪਣੀਆਂ ਸੰਸਥਾਵਾਂ ਨੂੰ ਜਾਂ ਕਈ ਵਾਰ ਇੰਟਰਨੈਸ਼ਨਲੀ ਇਹ ਵੈਸਟ ਵਾਲਿਆਂ ਦੀਆਂ ਸ਼ੈਤਾਨੀਆਂ ਨੂੰ ਕੰਡੈਮ ਵੀ ਕਰਦੇ ਹਾਂ, ਪਰ ਸਭ ਤੋਂ ਪਹਿਲਾਂ ਪਹੁੰਚਣ ਵਾਲੇ ਵਲੰਟੀਅਰ ਕਿਸ ਕਿਸਮ ਦੀ ਇਕਵਿਪਮੈਂਟ ਦੇ ਨਾਲ ਔਰ ਜਿਹੜੇ ਉਹਦੇ 'ਚੋਂ ਸਰਵਾਈਵ ਕਰ ਰਹੇ ਨੇ, ਉਹਨਾਂ ਦੀਆਂ ਮਿਰੇਕਲਸ ਜਿਹਨੂੰ ਅਸੀਂ ਕਰਾਮਾਤ ਕਹਿੰਦੇ ਹਾਂ, ਉਹ ਕਹਾਣੀਆਂ। 3-3 ਸਾਲ ਦੇ ਬੱਚੇ, ਇੱਕ ਬੱਚਾ ਹੈ ਜਿਹਨੇ ਆਪਣੀ ਜਿਹੜਾ ਉਹ ਭੈਣ ਨੇ ਉਸ ਬੱਚੇ ਨੂੰ ਆਪਣਾ ਜਿਹੜਾ ਕਵਰ ਦਿੱਤਾ ਹੋਇਆ ਔਰ ਸਰਵਾਈਵ ਕਰਦੇ ਨੇ, ਔਰ ਇੱਕ ਛੋਟਾ ਜਿਹਾ ਬੱਚਾ ਜਿਹਦੇ ਬਾਕੀ ਸਾਰੇ ਮਰੇ ਪਏ ਨੇ, ਉਹਨੂੰ ਅਡਾਪਟ ਕਰਨ ਦੇ ਲਈ ਕਿੰਨੇ ਹਜ਼ਾਰਾਂ ਲੋਕ ਅੱਗੇ ਆਏ। ਸੋ ਉਹ ਸਾਰਾ ਚੱਲ ਰਿਹਾ ਹੈ। ਔਰ ਜਿਸ ਲੈਵਲ ਦਾ ਨੁਕਸਾਨ ਟਰਕੀ 'ਚ ਹੋਇਆ ਹੈ, ਉਸੇ ਹੀ ਇੰਟੈਂਸਿਟੀ, ਕਿਉਂਕਿ ਗਿਆ ਤਾਂ ਉਹਨਾਂ ਦਾ ਜਿਹੜਾ ਐਪੀ ਸੈਂਟਰ ਬੇਸ਼ੱਕ ਟਰਕੀ ਤੋਂ ਚੀ ਸੀ, ਲੇਕਿਨ ਸੀਰੀਆ, ਔਰ ਅਨਫੋਰਚੂਨੇਟਲੀ ਕਿਉਂਕਿ ਸੀਰੀਆ ਦੇ ਵਿੱਚ ਏਡ ਦਾ ਮੁੱਦਾ ਪੋਲੀਟੀਕਲ ਬਣ ਗਿਆ, ਕਿਉਂਕਿ ਸੀਰੀਆ ਦਾ ਜਿਹੜਾ ਹਾਕਮ ਹੈ ਉਹਨੇ ਰੈਜ਼ਿਸਟ ਕੀਤਾ ਅਮਰੀਕਨ ਪ੍ਰੈਸ਼ਰ, ਦੂਜੇ ਤੀਜੇ ਨੂੰ ਰਸ਼ੀਆ ਔਰ ਚਾਈਨਾ ਉਹਦੇ ਨਾਲ ਖੜੇ ਸੀ ਲੰਬਾ ਵਕਤ। ਉਹ ਜਿਹੜਾ ਉਹਨੂੰ ਡੀਥਰੋਨ ਕਰਨਾ ਚਾਹੁੰਦੇ ਸੀ ਅਮਰੀਕਨ, ਲੇਕਿਨ ਉਹ ਸਰਵਾਈਵ ਤਾਂ ਕਰ ਗਿਆ। ਪਰ ਹੁਣ ਇਸ ਕਰਕੇ ਬਹੁਤੇ ਪੱਛਮੀ ਮੁਲਕਾਂ ਦੇ ਨਾਲ ਡਿਪਲੋਮੈਟਿਕ ਰਿਲੇਸ਼ਨ ਵੀ ਨਹੀਂ ਨੇ, ਤੇ ਇਹ ਜੇ ਮਦਦ ਕਰਨਾ ਚਾਹੁੰਦੇ ਨੇ ਇਸ ਸਰਕਾਰ ਦੇ ਰਾਹੀਂ, ਉਹਨੂੰ ਨਹੀਂ ਦੇਣਾ ਚਾਹੁੰਦੇ ਉਹਦੇ ਰੂਲਰ ਨੂੰ। ਇਹ ਕਹਿੰਦੇ ਨੇ ਜੀ ਸਾਡੀਆਂ NGOs ਜਾਣਗੀਆਂ, ਤੇ ਉਹਨੇ ਕਿਹਾ ਕਿ ਵੀ ਇਹ ਵੈਸਟ ਵਾਲੇ ਕਿਹੋ ਜਿਹੇ ਨੇ, ਇਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਵੀ ਕੀ ਤਬਾਹੀ ਜਾਂ ਕੀ ਹੈਗਾ, ਕੀ ਇਹਨਾਂ ਦੇ ਸਟੈਂਡਰਡ ਨੇ। ਸੋ ਇਸ ਲਈ ਟਰਕੀ 'ਚ ਤਾਂ ਇੱਕਦਮ ਜਿਹੜੀ ਆ ਉਹ ਮਦਦ ਵੀ ਪਹੁੰਚੀ। ਅੱਜ IMF ਨੇ ਵੀ $1.5 ਬਿਲੀਅਨ ਟਰਕੀ ਦੇ ਲਈ ਰਿਲੀਜ਼ ਕੀਤਾ ਔਰ ਦੂਸਰਾ, ਲੇਕਿਨ ਜਿਹੜੇ ਸੀਰੀਆ ਵਾਲੇ ਨੇ ਉਹ ਹੋਰ ਵੀ ਜ਼ਿਆਦਾ ਸਫਰ ਕਰ ਰਹੇ ਨੇ। ਅੱਜ ਪਹਿਲਾ ਯੂਨਾਈਟਿਡ ਨੇਸ਼ਨਸ ਦੇ ਟਰੱਕਸ ਜਿਹੜੇ ਨੇ, ਕਿਉਂਕਿ ਸੀਰੀਆ ਔਰ ਟਰਕੀ ਦਾ ਬਾਰਡਰ ਵੀ ਲੱਗਦਾ, ਟਰਕੀ ਰਾਹੀਂ ਉਹ ਐਂਟਰ ਕੀਤੇ ਨੇ, ਔਰ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਇਸ ਡਿਸਕ੍ਰਿਮੀਨੇਸ਼ਨ 'ਚੋਂ ਨਿਕਲ ਕੇ ਕੌਣ ਕੀ ਹੈ, ਕਿਉਂਕਿ ਸਫਰਰ ਤਾਂ ਸਫਰਰ ਹੈ, ਪੀੜਤ ਹੈ, ਵਿਕਟਮ ਹੈ, ਹਰ ਇੱਕ ਦੀ ਮਦਦ ਕਰਨਾ। ਔਰ ਅਸੀਂ, ਸਾਡਾ ਦਿਲ ਧੜਕਦਾ ਹੈ ਉਹਨਾਂ ਸਾਰਿਆਂ ਦੇ ਲਈ ਜਿਹੜੇ ਇਸ ਵੇਲੇ ਕਿਹਨਾਂ ਹਾਲਾਤਾਂ 'ਚ, ਔਰ ਜਿਹੜੇ ਸਰਵਾਈਵਰ ਨੇ ਉਹ ਵੀ ਕੈਂਪਾਂ ਦੇ ਵਿੱਚ ਜਾਂ ਦੂਜੇ, ਇੰਨੀ ਜ਼ਿਆਦਾ ਠੰਡ ਹੁੰਦੀ ਹੈ, ਠੰਡ ਹੈ ਉਹ ਕੈਂਪ ਫਾਇਰਸ ਦੇ ਨਾਲ, ਔਰ ਦੂਸਰਾ ਫੂਡ ਐਂਡ ਸਪਲਾਈਜ਼ ਇਮੀਡੀਏਟ 'ਚ ਹੁੰਦਾ। ਹੁਣ ਤਾਂ ਬਹੁਤ ਸਾਰੇ ਮੁਲਕ, ਯੂਰਪੀਅਨ ਯੂਨੀਅਨ ਔਰ ਸਾਰੇ ਕਈ ਮੁਲਕਾਂ ਦੀਆਂ ਮੈਡੀਕਲ ਡਾਕਟਰਸ ਔਰ ਪੈਰਾਮੈਡਿਕਸ ਔਰ ਉਹਨਾਂ ਦੀਆਂ ਟੀਮਸ ਜਿਹੜੀਆਂ ਨੇ ਉਹ ਉੱਥੇ ਪਹੁੰਚੀਆਂ ਹੋਈਆਂ ਨੇ। ਔਰ ਅਸੀਂ ਗੁਰੂ ਚਰਨਾਂ 'ਚ ਅਰਦਾਸ ਹੀ ਕਰ ਸਕਦੇ ਹਾਂ ਕਿ ਮਹਾਰਾਜ ਹਿੰਮਤ ਦੇਣ ਕਿ ਜਿਹੜੇ ਪੀੜਤ ਨੇ ਉਸ ਇਸ ਸਾਰੀ ਟ੍ਰੈਜੇਡੀ ਦੇ, ਉਹ ਹਿੰਮਤ ਦੇ ਨਾਲ ਇਹ ਸਾਰਿਆਂ ਨੂੰ ਫੇਸ ਕਰਨੇ। ਜਦੋਂ ਤੁਹਾਡਾ ਸਭ ਕੁਝ ਚਲਾ ਜਾਂਦਾ ਹੈ ਘਰ-ਬਾਰ, ਔਰ ਇਹ ਨਹੀਂ ਹੈ ਕਿ ਵੀ ਇਸ ਵੇਲੇ ਤਾਂ ਚਲੋ ਆ ਗਿਆ, ਫੂਡ ਆ ਜਾਏਗਾ, ਕੰਬਲ ਆ ਜਾਣਗੇ, ਜ਼ਿੰਦਗੀ ਕਿੱਥੋਂ ਸ਼ੁਰੂ ਕਰਨੀ ਹੈ? ਤੁਹਾਡੀ ਸਾਰੀ ਉਮਰਾਂ ਦੀ ਪੂੰਜੀ, ਪੀੜ੍ਹੀਆਂ ਦੀ ਜਿਹੜੀ ਹੈ ਉਹ ਖਿਨਾ ਪਲਾਂ ਦੇ ਵਿੱਚ ਜਿਹੜੀ ਹੈ ਉਹ ਖਤਮ ਹੋ ਗਈ। ਇਹੀ ਜਦੋਂ ਅਸੀਂ ਰੂਹਾਨੀਅਤ ਦੀ ਦੁਨੀਆ ਵੱਲ ਦੇਖਦੇ ਹਾਂ ਤੇ ਫਿਰ ਇਹੀ ਉਸ ਸਾਰੇ ਚੋਂ ਨਿਕਲਦਾ ਹੈ ਕਿ ਭਾਈ ਇਹ ਪਤਾ ਨਹੀਂ ਰੱਬ ਦੇ ਹੁਕਮ ਦੇ ਥੱਲੇ ਕਿਵੇਂ ਉਸ ਦਾ ਹੁਕਮ ਚੱਲਦਾ ਹੈ, ਪਰ ਬੈਠੇ ਸੁੱਤਿਆਂ ਜਿਹੜੇ ਨੇ ਜਦੋਂ ਇਹ ਤਬਾਹੀ ਆ ਜਾਂਦੀ ਹੈ ਤੇ ਇਹ ਯਾਦ ਦਹਾਨੀ ਵੀ ਕਰਵਾਉਂਦੀ ਹੈ ਸਾਨੂੰ ਕਿ ਜਿੰਨੀ ਸਾਡੀ ਜ਼ਿੰਦਗੀ ਹੈ, ਬਜਾਏ ਕਿ ਅਸੀਂ ਖੁਦਗਰਜ਼ੀ ਦੇ ਵਿੱਚ, ਈਰਖਾ ਦੇ ਵਿੱਚ ਔਰ ਨਫ਼ਰਤਾਂ ਔਰ ਐਸ਼ੋ ਇਸ਼ਰਤ ਦੇ ਵਿੱਚ ਇਸ ਨੂੰ ਗਵਾਈਏ, ਇਸ ਨੂੰ ਸਾਰਥਕ ਤੌਰ ਤੇ ਜਿਹੜਾ ਜਿਉਣ ਦੀ ਕੋਸ਼ਿਸ਼ ਕਰੀਏ। ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਜਿਹੜਾ 7 ਜਨਵਰੀ ਤੋਂ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦਾ ਮੋਰਚਾ, ਗੁਰੂ ਗ੍ਰੰਥ ਸਾਹਿਬ ਦੇ ਅਪਮਾਨ, ਬਲੈਸਫੇਮੀ, ਬੇਅਦਬੀਆਂ ਦਾ
ਹਿਸਾਬ ਲੈਣਾ, ਦੋਸ਼ੀਆਂ ਨੂੰ ਸਜ਼ਾ ਦੇਣਾ, ਪਰ ਪ੍ਰਮੁੱਖ ਤੌਰ ਦੇ ਉੱਤੇ ਉਸ ਦੇ ਨਾਲ ਦੂਸਰਾ ਮੁੱਦਾ ਹੈ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ। ਔਰ ਜ਼ਾਹਰ ਹੈ ਲਫ਼ਜ਼ ਉਹਨਾਂ ਨੇ ਬੰਦੀ ਸਿੰਘ ਇਸਤੇਮਾਲ ਕੀਤਾ ਹੈ। ਮੈਨੂੰ ਥੋੜੀ ਜਿਹੀ ਇਹਦੇ ਨਾਲ ਪ੍ਰੋਬਲਮ ਹੁੰਦੇ ਆ ਬੰਦੀ ਸਿੰਘ ਲਫ਼ਜ਼ ਨਾਲ। ਮੈਂ ਸਮਝਦਾ ਵੀ ਇਹ ਸਿਆਸੀ ਕੈਦੀ ਨੇ, ਕਿਉਂਕਿ ਅਦਾਲਤੀ ਪ੍ਰਕਿਰਿਆ ਚੋਂ ਸਭ ਕੁਝ ਨਿਕਲ ਕੇ ਜਿਸ ਮੁਕਾਮ ਦੇ ਉੱਤੇ ਇਹ ਖੜੇ ਨੇ, ਔਰ ਖਾਸ ਤੌਰ ਤੇ 8-9 ਜਿਹਨਾਂ ਸਿਆਸੀ ਕੈਦੀਆਂ ਦਾ ਜ਼ਿਕਰ ਮੈਂ ਇੱਕ ਵਾਰ ਫਿਰ ਰਿਪੀਟ ਕਰਾਂਗਾ, ਉਹਨਾਂ ਦੀਆਂ ਟਰਮਸ ਕੀ ਨੇ, ਉਹ ਆਲਰੇਡੀ ਅਦਾਲਤੀ ਸਿਸਟਮ 'ਚ ਹੁਣ ਜੋ ਉਹਨਾਂ ਨੇ ਕਰਨਾ ਸੀ ਕਰਤਾ, ਸਜ਼ਾਵਾਂ ਦੇ ਦਿੱਤੀਆਂ। ਇਹ ਜਿਹੜੀ ਹੈ ਰਾਹਤ ਜਾਂ ਫੈਸਲੇ ਜਿਹੜੇ ਨੇ ਉਹ ਪੋਲੀਟੀਕਲ ਨੇ, ਇਸ ਲਈ ਉਹ ਸਿਆਸੀ ਕੈਦੀ ਨੇ। ਜਿਹੜਾ ਅਦਾਲਤੀ ਸਿਸਟਮ ਸੀ ਉਸ 'ਚੋਂ ਨਿਕਲ ਆਏ, ਉਸ ਦੇ ਥੱਲੇ ਉਹਨਾਂ ਨੇ ਦੁੱਗਣੀਆਂ ਸਜ਼ਾਵਾਂ, ਜੇ ਇੱਕ ਆਈਡੀਅਲ 14 ਸਾਲ ਵੀ ਜਦੋਂ ਗਿਣਿਆ ਜਾਂਦਾ ਸੀ, 7-8 ਸਾਲ ਬਾਅਦ ਵੀ ਲੋਕ ਬਾਹਰ ਆ ਜਾਂਦੇ ਸੀ। ਜਦੋਂ 14 ਸਾਲ ਇੱਕ ਉਮਰ ਕੈਦ ਦਾ ਸੀ ਕਿ ਕਿਉਂਕਿ ਉਹ ਦਿਨ ਔਰ ਰਾਤ ਕਾਊਂਟ ਕਰਦੇ ਸੀ ਕਿ ਬਈ ਜਦੋਂ ਕੈਦ ਦਿੱਤੀ ਗਈ 14 ਸਾਲ ਦੀ, ਦਾ ਮਤਲਬ ਡੇਜ਼ ਕਿਉਂ, ਪਰ ਕਿਉਂਕਿ ਰਾਤਾਂ ਨੂੰ ਵੀ ਉਹ ਜੇਲ੍ਹ 'ਚ ਰਹਿੰਦੇ ਨੇ, ਇਸ ਲਈ ਉਹ 7-7.5-8 ਸਾਲ ਦੇ ਵਿੱਚ ਉਮਰ ਕੈਦੀ ਜਿਹੜੇ ਨੇ ਉਹ ਆ ਜਾਂਦੇ। ਪਰ ਜਿਉਂ-ਜਿਉਂ ਇਹਨਾਂ ਨੇ ਇਹ ਦੇਖਿਆ, ਜੇ ਤੁਸੀਂ ਕੁੱਲ ਮਿਲਾ ਕੇ ਦੇਖੋਗੇ ਭਾਰਤ ਦੇ ਜੇਲ੍ਹਾਂ ਦਾ ਜੇ ਸਰਵੇ ਕੀਤਾ ਜਾਏ, ਇਕੱਲਾ ਇਹੀ ਨਹੀਂ ਸਿੱਖ ਸਿਆਸੀ ਕੈਦੀਆਂ ਦੇ ਮੁੱਦੇ ਤੇ, ਅਦਰਵਾਈਜ਼ ਵੀ ਜਿਹੜੇ ਕ੍ਰਿਮੀਨਲ ਕੈਟਾਗਰੀਜ਼ ਜਿਨ੍ਹਾਂ ਨੂੰ ਸਜ਼ਾਵਾਂ ਦੇ ਕੇ ਔਰ ਉਹਨਾਂ ਦੀਆਂ ਸਜ਼ਾਵਾਂ ਖਤਮ ਹੋਣ ਬਾਅਦ ਵੀ ਉਹਨਾਂ ਨੂੰ ਰਿਲੀਜ਼ ਨਹੀਂ ਕੀਤਾ ਜਾਂਦਾ, ਤੇ ਉਸ ਦੇ ਵਿੱਚ ਮੈਜੋਰਿਟੀ ਤੁਹਾਨੂੰ ਜਿਹੜੇ ਮੁਸਲਮਾਨ ਜਾਂ ਟਰਾਈਬਲ ਜਾਂ ਸਿੱਖ ਆਦੀਵਾਸੀ ਜਿਨ੍ਹਾਂ ਨੂੰ ਇਹਨਾਂ ਨੇ ਕ੍ਰਿਮੀਨਲ ਟਰਾਈਬ ਐਲਾਨਿਆ ਹੋਇਆ, ਔਰ ਇਸ ਕਿਸਮ ਦੇ ਕਾਨੂੰਨ ਬਣਾ ਕੇ ਕਿ ਉਹਨਾਂ ਨੇ ਇੱਕ ਸਟੇਜ ਤੇ ਸੁਪਰੀਮ ਕੋਰਟ ਨੇ ਆਪਣੇ 1-2 ਫੈਸਲਿਆਂ 'ਚ ਕਿਹਾ ਕਿ ਜੀ ਇਹ ਜਿਹੜਾ ਉਮਰ ਕੈਦ ਦਾ ਮਤਲਬ ਹੈ ਤਾਉਮਰ ਹੈ। ਤਾਉਮਰ ਦਾ ਮਤਲਬ ਕਿ ਟਿਲ ਦਾ ਲਾਸਟ ਬ੍ਰੈਥ। ਇਹ ਜਿਹੜੀ ਹੈ ਮਰਜ਼ੀ ਹੈ ਸਟੇਟ ਗਵਰਨਮੈਂਟ ਦੀ ਜਾਂ ਦੁਨੀਆ ਦੀ, ਜੇ ਰਿਹਾ ਕਰੇ ਨਾ ਕਰੇ, ਪਰ ਜਦੋਂ ਉਮਰ ਕੈਦ ਕਿਹਾ ਜਾਂਦਾ ਇਹਦਾ ਮਤਲਬ ਕੋਈ 14 ਸਾਲ ਜਾਂ ਕੋਈ ਦੂਜਾ ਨਹੀਂ ਹੈ, ਇਹ ਉਮਰ ਕੈਦ ਹੈ। ਹਾਲਾਂਕਿ ਜਦੋਂ ਇਨੀਸ਼ੀਅਲੀ ਉਮਰ ਕੈਦ ਹੋਏਗਾ, ਉਮਰ ਕੈਦ ਦਾ ਮਤਲਬ ਤਾਂ ਇਹੀ ਹੋਏਗਾ, ਲੇਕਿਨ ਜਿਹੜਾ ਇਹ ਸਾਰੇ ਪੀਰੀਅਡ ਪਿਛਲੇ 50 ਸਾਲਾਂ 'ਚ ਦੁਨੀਆ ਭਰ ਦੇ ਵਿੱਚ ਇਹ ਸਾਈਕੋਲੋਜੀ ਦੇ ਇਹ ਸਾਰੀ ਸਟੱਡੀ ਦੇ ਨਾਲ ਇਹ ਸਾਹਮਣੇ ਆਇਆ ਕਿ ਭਾਈ ਇਹ ਜਿਹੜੀ ਸਜ਼ਾ ਹੈ, ਇਹਨੂੰ ਸਜ਼ਾ ਤਾਂ ਸੀ ਕਿ ਡੈਟਰੈਂਟ ਹੈ, ਲੇਕਿਨ ਉਹਨਾਂ ਨੇ ਇਹ ਕਨਕਲੂਡ ਕੀਤਾ, ਔਰ ਇਸੇ ਲਈ ਇੱਕ ਸਟੇਜ ਦੇ ਉੱਤੇ ਤੁਸੀਂ ਪੰਜਾਬ ਦੀਆਂ ਜੇਲ੍ਹਾਂ ਨੂੰ ਵੀ ਜੇਲ੍ਹ ਨਹੀਂ ਲਿਖਿਆ ਹੁੰਦਾ, ਸੁਧਾਰ ਘਰ ਲਿਖਿਆ ਹੁੰਦਾ ਕਿ ਰਿਫਾਰਮ, ਕਿ ਅਲਟੀਮੇਟ ਮਕਸਦ ਤਾਂ ਇਹ ਹੈ ਕਿ ਜੇ ਕੋਈ ਕ੍ਰਾਈਮ ਦੇ ਰਸਤੇ ਤੇ ਤੁਰਿਆ ਉਹਨੂੰ ਵਾਪਸ ਕਿਵੇਂ ਮੋੜ ਕੇ ਲਿਆਣਾ। ਸੋ ਜੇ ਤੁਸੀਂ ਯੂਰਪ, ਔਰ ਇਹੀ ਕਾਰਨ ਸੀ ਕਿ ਇਹ ਵੀ ਮੰਨ ਲਿਆ ਗਿਆ ਰਿਸਰਚ ਤੋਂ ਬਾਅਦ ਕਿ ਜਿਹੜੀ ਸਜ਼ਾਏ ਮੌਤ ਹੈ, ਮਤਲਬ ਤਾਂ ਇਹ ਸੀ ਕਿ ਕਿਸੇ ਨੂੰ ਜਦੋਂ ਤੁਸੀਂ ਫਾਂਸੀ ਤੇ ਲਟਕਾਉਂਦੇ ਹੋ, ਜਾਂ ਅਮਰੀਕਾ 'ਚ ਥਰੂ ਇੰਜੈਕਸ਼ਨ ਜਾਂ ਇਲੈਕਟ੍ਰਿਕ ਚੇਅਰ ਵੀ ਇੱਕ ਜ਼ਮਾਨੇ 'ਚ ਸੀ ਕਿ ਬਾਕੀਆਂ ਨੂੰ ਕੰਨ ਹੋ ਜਾਣ ਵੀ ਇਹ ਨਹੀਂ ਕਰਨਾ, ਪਰ ਇਸ ਦੇ ਉਲਟ ਰਿਸਰਚ ਨੇ ਸਾਬਤ ਕੀਤਾ ਕਿ ਕੋਈ ਨਹੀਂ ਹੈ ਡੈਟਰ। ਇਹੀ ਕਾਰਨ ਸੀ ਕਿ ਅਲਟੀਮੇਟਲੀ ਬਹੁਤ ਸਾਰੇ ਮੁਲਕਾਂ ਦੇ ਵਿੱਚ, ਖਾਸ ਤੌਰ ਤੇ ਯੂਰਪੀਅਨ ਯੂਨੀਅਨ ਦੇ ਔਰ ਸਮੇਤ ਈਵਨ ਕਾਮਨਵੈਲਥ ਦੇ, ਕੈਨੇਡਾ ਸਮੇਤ, ਉਮਰ ਕੈਦ ਦੇ ਉੱਤੇ ਪਾਬੰਦੀ, ਜਿਹੜੀ ਹੈ ਫਾਂਸੀ ਦੇ ਉੱਤੇ ਪਾਬੰਦੀ ਹੈ, ਔਰ ਕਿ ਵੀ ਜਿਹੜੀ ਹੈ ਉਹ ਕੋਈ ਡੈਥ ਸੈਂਟੈਂਸ ਨਹੀਂ ਹੈ। ਅਮਰੀਕਾ ਦੀਆਂ ਵੀ ਹੁਣ ਤਾਂ ਮੇਰੇ ਕੋਲ ਨਹੀਂ ਹੈ ਫਿਗਰਸ, ਪਰ ਇੱਕ ਸਟੇਜ ਦੇ ਉੱਤੇ ਆਲਮੋਸਟ ਜਿਹੜੀਆਂ ਨੇ 37-38 ਸਟੇਟਾਂ ਜਿਹੜੇ ਤਾਂ ਡੈਥ ਸੈਂਟੈਂਸ ਸੀ, ਪਰ ਬਾਕੀਆਂ ਦੇ ਵਿੱਚ ਨਹੀਂ ਸੀ। ਹੁਣ ਵੀ ਕੁਝ ਸਟੇਟਾਂ ਜਿਵੇਂ ਵਾਸ਼ਿੰਗਟਨ ਸਟੇਟ ਹੈ, ਉਹਨਾਂ ਦੇ ਵਿੱਚ ਜਿਹੜੀ ਹੈ ਡੈਥ ਸੈਂਟੈਂਸ ਨਹੀਂ ਹੈ। ਹੋਰ ਵੀ ਲਿਬਰਲ ਸ਼ਾਇਦ ਨਿਊਯਾਰਕ 'ਚ ਵੀ ਨਾ ਹੋਏ, ਮੈਨੂੰ ਇਸ ਦਾ ਨਹੀਂ ਆਈਡੀਆ ਹੈ। ਹੁਣ ਇਹ ਵੀ ਇਸ ਲਈ ਕਿ ਵੀ ਇਹ ਪ੍ਰੂਵ ਹੋਇਆ ਕਿ ਇਹਦੇ ਨਾਲ ਸੋ ਉਮਰ ਕੈਦ ਦਾ ਮਤਲਬ ਜਦੋਂ ਤੁਹਾਡਾ, ਜੇ ਤੁਸੀਂ ਜੇਲ੍ਹਾਂ ਦੇ ਵਿੱਚ ਉਸਾਰੂ ਕੰਮ ਵੀ ਕਰਨ ਨੂੰ ਦਿੱਤਾ ਜਾਂਦਾ ਹੈ, ਜਿਹੜੇ ਪ੍ਰਿਜ਼ਨਰ ਨੇ ਉਹ ਜਿਹੜੀ ਕਮਾਈ ਕਰਦੇ ਨੇ ਉਹ ਉਹਨਾਂ ਦੀ ਕਮਾਈ ਹੁੰਦੀ ਹੈ ਯੂਰਪ ਦੇ ਹਵਾਲੇ ਨਾਲ ਖਾਸ ਤੌਰ ਤੇ, ਔਰ ਉਸ 'ਚੋਂ ਔਰ ਇਹ ਹੁੰਦਾ ਹੈ ਕਿ ਤਾਂ ਕਿ ਉਹਨਾਂ ਕੋਲ ਉਨੀ ਕੁ ਪੂੰਜੀ ਹੋਏ ਕਿ ਜਦੋਂ ਉਹਨਾਂ ਨੇ ਜੇਲ੍ਹ ਤੋਂ ਜਾ ਕੇ ਬਾਹਰ ਆਪਣੀ ਜ਼ਿੰਦਗੀ ਸ਼ੁਰੂ ਕਰਨੀ ਹੈ, ਉਹਨਾਂ ਦੇ ਕੋਲ ਕੁਛ ਨਾ ਕੁਛ ਹੋਏ। ਔਰ ਜਿਸ ਮੁਲਕ ਦੀ ਅਸੀਂ ਗੱਲ ਕਰ ਰਹੇ ਹਾਂ, ਜਿੱਥੇ ਇਹਦੇ ਬਾਵਜੂਦ ਕਿ ਜਿਹੜੀਆਂ ਨੇ ਉਹਨਾਂ ਨੇ 28-28, 30-30 ਸਾਲ, ਈਵਨ 32-32 ਸਾਲ ਜੇਲ੍ਹ ਭੋਗ ਲਈ ਹੈ, ਪਰ ਕਿਉਂਕਿ ਜਿਹੜੀ ਵਿਲ ਹੈ ਉਹ ਤਾਂ ਸਿਆਸੀ ਜਿਨ੍ਹਾਂ ਦੇ ਕੋਲ ਤਾਕਤ ਹੈ ਉਹ ਤਾਂ ਸਿੱਖਾਂ ਨੂੰ ਸਜ਼ਾ ਦੇਣ ਦੀ ਹੈ ਔਰ ਬਾਕੀਆਂ ਨੂੰ ਇਹ ਕੰਨ ਕਰਨ ਦੀ ਹੈ। ਇਸ ਲਈ ਜਿਹੜਾ ਕ੍ਰਾਈਟੇਰੀਆ ਹੁਣ ਜਦੋਂ ਰਿਪੀਟਡਲੀ ਜਿਹੜੇ ਲੋਕ, ਖਾਸ ਤੌਰ ਤੇ 2 ਤਾਜ਼ਾ ਕੇਸ ਜਿਹਦੇ 'ਚ ਮੈਂਸ਼ਨ ਹੁੰਦੇ ਨੇ ਕਿ ਭਾਈ ਰਾਜੀਵ ਗਾਂਧੀ ਦੇ ਅਸੈਸਨ
ਜੀ ਜਿਨ੍ਹਾਂ ਨੇ ਰਾਜੀਵ ਗਾਂਧੀ ਨੂੰ ਮਾਰਿਆ, ਕਿੰਨੇ 7-8 ਉਹ ਸੀ। ਉਹਨਾਂ ਨੂੰ ਇਹਦੇ ਬਾਵਜੂਦ ਕਿ ਤਮਿਲਨਾਡੂ ਸਰਕਾਰ ਨੇ, ਕਿਉਂਕਿ ਉਹਨਾਂ ਨੇ ਉਹ ਕੈਦ ਭੋਗ ਲਈ ਸੀ, ਉਹਨਾਂ ਨੂੰ ਰਿਲੀਜ਼ ਕੀਤਾ ਜੀ, ਰਿਲੀਜ਼ ਕਰਨ ਦਾ ਹੁਕਮ ਦਿੱਤਾ। ਗਵਰਨਰ ਜਿਹੜਾ ਉਹਨੇ ਮੰਨਣ ਤੋਂ ਨਾ ਕਰ ਦਿੱਤੀ। ਗਵਰਨਰ ਸੈਂਟਰ ਦਾ ਅਪਾਇੰਟਡ ਸੀ। ਕੇਸ ਸੁਪਰੀਮ ਕੋਰਟ ਦੇ ਵਿੱਚ ਗਿਆ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਬਈ ਜੇ ਸਟੇਟ ਗਵਰਨਮੈਂਟ ਚਾਹੁੰਦੀ ਹੈ ਤੇ ਗਵਰਨਰ ਉਹਨੂੰ ਰੋਕ ਨਹੀਂ ਸਕਦਾ। ਉਹ ਸਾਰੇ ਜੇਲ੍ਹ ਤੋਂ ਬਾਹਰ ਆ ਗਏ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਜਿਹੜੇ ਸਿਆਸੀ ਕੈਦੀਆਂ ਜਿਨ੍ਹਾਂ 'ਚ ਅਸੀਂ ਪ੍ਰੋਮੀਨੈਂਟਲੀ ਬਲਵੰਤ ਸਿੰਘ ਰਾਜੋਆਣਾ ਨੂੰ ਦੇਖਦੇ ਹਾਂ, ਪੰਜਾਬ ਦੀ ਜੇਲ੍ਹ ਹੈ। ਦਵਿੰਦਰਪਾਲ ਸਿੰਘ ਭੁੱਲਰ, ਜਗਤਾਰ ਸਿੰਘ ਹਵਾਰਾ ਦਿੱਲੀ ਦੀ ਜੇਲ੍ਹ ਹੈ। ਦੋਨੋਂ ਸੂਬਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਕੂਮਤ ਹੈ। ਅਦਾਲਤ ਨੇ ਰਿਲੀਫ ਦਿੱਤੀ ਹੋਈ ਹੈ। ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਜਿਹੜੀ ਦਿੱਲੀ ਸਰਕਾਰ ਨੇ ਆਪਣੇ ਆਰਡਰ ਦੇ ਥੱਲੇ ਨੋਟੀਫਿਕੇਸ਼ਨ ਜਾਰੀ ਕੀਤਾ 8 ਕੈਦੀਆਂ ਦਾ। ਉਹਨਾਂ ਦੇ ਵਿੱਚ ਲਾਲ ਸਿੰਘ, ਨੰਦ ਸਿੰਘ, ਸੁਬੇਗ ਸਿੰਘ, ਬਲਬੀਰ ਸਿੰਘ, ਵਰਿਆਮ ਸਿੰਘ, ਹਰਜਿੰਦਰ ਸਿੰਘ, ਦਵਿੰਦਰਪਾਲ ਸਿੰਘ ਭੁੱਲਰ ਤੇ ਗੁਰਦੀਪ ਸਿੰਘ ਖਹਿਰਾ ਨੂੰ ਛੱਡਣਾ ਸੀ। ਹੁਣ ਇਹ ਜਿਹੜੇ 8 ਕੈਦੀਆਂ ਦਾ ਨੋਟੀਫਿਕੇਸ਼ਨ ਕਿ ਭਾਈ ਇਹਨਾਂ ਨੂੰ ਉਹ ਰਿਹਾ ਕਿ ਇਹਨਾਂ ਚੋਂ ਆਲਰੇਡੀ ਜਿਹੜੇ ਨੇ ਬਲਬੀਰ ਸਿੰਘ, ਵਰਿਆਮ ਸਿੰਘ, ਹਰਜਿੰਦਰ ਸਿੰਘ ਤਾਂ ਪਹਿਲਾਂ ਹੀ ਰਿਹਾ ਹੋ ਚੁੱਕੇ ਸੀ ਤੇ ਇਹ ਜਿਹੜੇ ਨੇ ਲਾਲ ਸਿੰਘ, ਨੰਦ ਸਿੰਘ ਤੇ ਸੁਬੇਗ ਸਿੰਘ ਨੂੰ ਰਿਹਾ ਕੀਤਾ ਗਿਆ ਸੀ। ਪਰ ਅਜੇ ਵੀ ਦਵਿੰਦਰਪਾਲ ਸਿੰਘ ਭੁੱਲਰ ਤੇ ਗੁਰਦੀਪ ਸਿੰਘ ਖੇੜਾ ਅਜੇ ਵੀ ਜੇਲ੍ਹ ਦੇ ਵਿੱਚ ਨੇ। ਹੁਣ ਜੇ ਇਹਨਾਂ ਸਿੱਖ ਕੈਦੀਆਂ ਦੇ ਹਵਾਲੇ ਨਾਲ ਮੈਂ ਇੱਕ ਵਾਰੀ ਫਿਰ ਰਿਪੀਟ ਕਰਦੇ ਹਾਂ, ਕਿਉਂਕਿ ਆਲਰੇਡੀ ਅਸੀਂ ਡਿਸਕਸ ਵੀ ਕੀਤਾ ਸੀ ਕਿ ਉਹਨਾਂ ਦੇ ਵਿੱਚ ਦਵਿੰਦਰਪਾਲ ਸਿੰਘ ਭੁੱਲਰ ਜਿਹੜੇ ਨੇ ਉਹ ਦਿੱਲੀ ਤਿਹਾੜ ਜੇਲ੍ਹ ਦੇ ਵਿੱਚ, ਇਹਦੇ ਬਾਵਜੂਦ ਕਿ ਉਹਨਾਂ ਨੂੰ ਰਾਹਤ ਸੁਪਰੀਮ ਕੋਰਟ ਨੇ ਦਿੱਤੀ ਔਰ ਫਿਰ 550 ਸਾਲਾਂ ਦੇ ਮੌਕੇ ਤੇ ਵੀ ਉਹਨਾਂ ਦਾ ਨਾਮ ਮੈਂਸ਼ਨ ਸੀ ਜਿਨ੍ਹਾਂ ਨੂੰ ਛੱਡਿਆ ਜਾਣਾ ਸੀ, ਉਹਨਾਂ ਨੂੰ 25 ਸਾਲ ਹੋ ਗਏ ਨੇ ਤਿਹਾੜ। ਔਰ ਅਸੀਂ ਦੇਖਿਆ ਵੀ ਜਦੋਂ ਇਲੈਕਸ਼ਨਾਂ ਦੇ ਵੇਲੇ ਭਗਵੰਤ ਮਾਨ ਨੂੰ TV 84 ਦੀ ਮੀਡੀਆ ਟੀਮ ਨੇ ਕਨਫਰੰਟ ਕੀਤਾ ਕਿ ਭਾਈ ਫਾਈਲ ਪਈ ਹੋਈ ਹੈ, ਉਹ ਤਾਂ ਕੇਜਰੀਵਾਲ ਜਾਂ ਉਹਨਾਂ ਦਾ ਓਵਰਵਿਊ ਕਰਨ ਵਾਲਾ ਪਾਰਟੀ ਉਹਨਾਂ ਦੀ ਆਮ ਆਦਮੀ ਪਾਰਟੀ ਦਾ ਤੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਹਨੇ ਭਗਵੰਤ ਮਾਨ ਨੇ ਕਿਹਾ ਕਿ ਨਹੀਂ ਇਹ ਅਦਾਲਤੀ ਤੇ ਫਲਾਣਾ। ਲੇਕਿਨ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਅਲਟੀਮੇਟਲੀ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਵੀ ਔਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵੀ ਕੇਜਰੀਵਾਲ ਸਰਕਾਰ ਦੇ ਕੋਲ ਇੱਕ ਘੁੱਗੀ ਮਾਰਨ ਦੀ ਲੋੜ ਹੈ ਔਰ ਉਹ ਬਾਹਰ ਆ ਸਕਦੇ ਨੇ। ਔਰ 25 ਸਾਲ ਤੋਂ ਜਿਹੜੇ ਨੇ ਦਵਿੰਦਰਪਾਲ ਸਿੰਘ ਭੁੱਲਰ ਨੇ ਜਿਹੜੇ ਨੇ ਜੇਲ੍ਹ ਦੇ ਵਿੱਚ। ਗੁਰਦੀਪ ਸਿੰਘ ਖੇੜਾ ਇਹ 1990 ਤੋਂ ਲੈ ਕੇ ਹੁਣ ਤੱਕ 31 ਸਾਲ ਉਹਨਾਂ ਨੂੰ ਹੋ ਗਏ ਨੇ ਔਰ ਇਹ ਕਰਨਾਟਕਾ ਨਾਲ ਸੰਬੰਧ ਵਿੱਚੋਂ ਹਾਲਾਂਕਿ ਪੈਰੋਲ ਮਿਲੀ ਸੀ ਲੇਕਿਨ ਔਰ ਉਹਨਾਂ ਦਾ ਨਾਂ ਸੀ ਜਿਨ੍ਹਾਂ ਨੂੰ 550 ਸਾਲ ਦੇ ਵੇਲੇ ਗੁਰਦੀਪ ਸਿੰਘ ਖਹਿਰਾ ਨੂੰ ਛੱਡਿਆ ਜਾਣਾ ਸੀ, ਪਰ 31 ਸਾਲ ਬਾਅਦ ਵੀ ਉਹਨਾਂ ਦੀ ਰਿਹਾਈ ਨਹੀਂ ਹੈ। ਇਸੇ ਤਰ੍ਹਾਂ ਬਲਵੰਤ ਸਿੰਘ ਰਾਜੋਆਣਾ, ਹੁਣ ਉਹਨਾਂ ਦੀ ਤਾਂ ਜਿਹੜੀ ਹੈ ਉਹ 550 ਸਾਲਾਂ ਵੇਲੇ ਉਦੋਂ ਸੀ ਕਿ ਅੱਜ ਵੀ ਆਏ ਬਾਹਰ, ਅੱਜ ਕੱਲ ਆਏ। ਹੁਣ 28 ਸਾਲ 1995 ਤੋਂ ਜੇਲ੍ਹ 'ਚ ਨੇ, 28 ਸਾਲ ਹੋ ਗਏ ਨੇ ਉਹਨਾਂ ਦੀ ਰਿਲੀਜ਼, ਕਿਉਂਕਿ ਉਹ ਪੰਜਾਬ 'ਚ ਨੇ ਔਰ ਭਗਵੰਤ ਮਾਨ ਆਮ ਆਦਮੀ ਦੀ ਇਹ ਇਹਨਾਂ ਦੇ ਕੋਲ ਹੈ ਔਰ ਇਹ ਉਹਦੇ ਫਾਈਲ ਦੇ ਉੱਤੇ ਬੈਠੇ ਹੋਏ ਨੇ। ਇਸੇ ਤਰ੍ਹਾਂ ਜਗਤਾਰ ਸਿੰਘ ਹਵਾਰਾ ਦਾ ਜ਼ਿਕਰ ਉਹਨਾਂ ਨੂੰ ਚੰਡੀਗੜ੍ਹ ਅਦਾਲਤ ਨੇ ਉਹ ਮੌਤ ਦੀ ਸਜ਼ਾ ਸੁਣਾਈ ਸੀ, ਜਿਹਨੂੰ ਬਾਅਦ ਦੇ ਵਿੱਚ ਸੈਸ਼ਨ ਕੋਰਟ ਨੇ ਮੌਤ ਦੀ ਸਜ਼ਾ, ਹਾਈ ਕੋਰਟ ਨੇ ਉਹਨਾਂ ਨੂੰ ਉਮਰ ਕੈਦ 'ਚ ਤਬਦੀਲ ਕਰ ਦਿੱਤਾ ਸੀ। ਉਹ ਪਹਿਲਾਂ 1995 ਤੋਂ 2003 ਤੱਕ ਬੁੜੈਲ ਜੇਲ੍ਹ 'ਚ ਰਹੇ 8 ਸਾਲ, ਫਿਰ ਉਹ ਜੇਲ੍ਹ 'ਚੋਂ ਨਿਕਲ ਗਏ ਸੀ ਉਹ ਮਾਰ ਕੇ ਉਡਾਰੀ ਔਰ ਲਗਭਗ 18 ਮਹੀਨੇ ਬਾਅਦ ਉਹਨਾਂ ਨੂੰ 2005 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹਨਾਂ ਨੂੰ ਜੇਲ੍ਹ 'ਚ ਜੇ ਕੁੱਲ ਮਿਲਾ ਕੇ ਦੇਖਣਾ ਹੋਏ ਤਾਂ 27 ਸਾਲ ਦੇ ਕਰੀਬ ਤੋਂ ਜੇਲ੍ਹ ਦੇ ਵਿੱਚ ਨੇ। ਹੁਣ ਭਾਈ ਜਗਤਾਰ ਸਿੰਘ ਤਾਰਾ ਜਿਹੜੇ 15 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਜੇਲ੍ਹ 'ਚ ਨੇ ਔਰ ਲਖਵਿੰਦਰ ਸਿੰਘ ਲੱਖਾ, ਇਹ ਕਿਉਂਕਿ ਲਖਵਿੰਦਰ ਸਿੰਘ ਲੱਖਾ, ਭਾਈ ਜਗਤਾਰ ਸਿੰਘ ਹਵਾਰਾ, ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ, ਇਹ ਸਾਰੇ ਬੇਅੰਤ ਸਿੰਘ ਕਤਲकांड ਦੇ ਨੇ ਉਹਦੇ 'ਚ ਉਹਨਾਂ ਨੂੰ ਸਜ਼ਾ ਹੈ। ਉਹ 28 ਸਾਲ ਤੋਂ ਬੜੈਲ ਜੇਲ੍ਹ 'ਚ ਨੇ। ਹੁਣ ਬੜੈਲ ਜੇਲ੍ਹ ਵੀ ਪੰਜਾਬ, ਚੰਡੀਗੜ੍ਹ ਇਹਨਾਂ ਦੇ ਹੱਥ। ਗੁਰਮੀਤ ਸਿੰਘ ਜਿਨ੍ਹਾਂ ਦਾ ਸਬੰਧ ਉਹ ਇਸੇ ਹੀ ਕੇਸ ਦੇ ਨਾਲ ਬੇਅੰਤੇ ਦੇ ਬੁੱਚੜ ਬੇਅੰਤੇ ਦੇ ਨੂੰ ਮਾਰਨ ਨਾਲ 28 ਸਾਲ ਤੋਂ ਜੇਲ੍ਹ 'ਚ ਨੇ।
ਇਸੇ ਤਰ੍ਹਾਂ ਸ਼ਮਸ਼ੇਰ ਸਿੰਘ, ਉਹ ਵੀ ਬੇਅੰਤ ਸਿੰਘ ਕਤਲ ਕੇਸ ਦੇ ਵਿੱਚ 28 ਸਾਲ ਤੋਂ ਜੇਲ੍ਹ 'ਚ ਨੇ। ਔਰ ਇਸ ਦੇ ਨਾਲ ਜਿਹੜਾ ਹੈ ਉਹਨਾਂ ਨੂੰ 24 ਸਾਲ ਜਿਹੜੇ ਪਰਮਜੀਤ ਸਿੰਘ ਭਿਓਰਾ, ਇਹ ਰੋਪੜ ਦੇ ਪਿੰਡ ਭਿਓਰਾ ਨਾਲ ਉਹਨਾਂ ਦਾ ਸੰਬੰਧ ਹੈ, ਇਹ ਵੀ ਬੇਅੰਤ ਕਤਲ ਕਾਂਡ ਦੇ ਵਿੱਚ ਨੇ। ਔਰ ਪਹਿਲਾਂ 7 ਸਾਲ ਉਹਨਾਂ ਬੜੈਲ ਜੇਲ੍ਹ 'ਚ ਸੀ, ਤੇ ਜਦੋਂ ਜਗਤਾਰ ਸਿੰਘ ਹਵਾਰਾ ਨਿਕਲੇ ਨੇ ਜੇਲ੍ਹ 'ਚੋਂ ਉਦੋਂ ਵੀ ਇਹ ਵੀ ਨਾਲ ਨਿਕਲੇ। ਪਰ ਜਦੋਂ ਇਹ ਥੋੜ੍ਹੀ ਦੇਰ ਬਾਅਦ ਫੜੇ ਗਏ ਸੀ, ਰਾਦਰ ਹਵਾਰਾ ਔਰ ਹੀ ਪਹਿਲਾਂ ਫੜੇ ਗਏ, ਪਰ ਇਹ 2006 ਦੇ ਵਿੱਚ ਉਹਨਾਂ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਗਿਆ। ਸੋ ਕੁੱਲ ਮਿਲਾ ਕੇ 24 ਸਾਲ ਉਹਨਾਂ ਨੂੰ ਹੋ ਗਏ ਨੇ। ਹੁਣ ਇਹ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਇਸ ਮੁੱਦੇ ਨੂੰ ਇਹ ਨਹੀਂ ਹੈ ਵੀ ਪਹਿਲੀ ਵਾਰ ਕੌਮੀ ਰਿਹਾਈ ਮੋਰਚੇ ਨੇ ਇਸ ਮੁੱਦੇ ਨੂੰ ਚੁੱਕਿਆ। ਇਸ ਤੋਂ ਪਹਿਲਾਂ ਅਸੀਂ ਦੇਖਿਆ ਵੀ ਸਭ ਤੋਂ ਪਹਿਲਾਂ ਇਹਨੂੰ ਹਾਈਲਾਈਟ ਗੁਰਬਖਸ਼ ਸਿੰਘ, ਜਿਨ੍ਹਾਂ ਦਾ ਸੰਬੰਧ ਹਰਿਆਣੇ ਦੇ ਕਰਨਾਲ ਜ਼ਿਲ੍ਹੇ ਨਾਲ ਸੀ, ਉਹਨਾਂ ਨੇ ਚੁੱਕਿਆ ਸੀ। ਉਹਨਾਂ ਨੇ ਮਰਨ ਵਰਤ ਰੱਖਿਆ, ਫਿਰ ਛੱਡਤਾ ਸੀ, ਫਿਰ ਦੁਬਾਰਾ ਉਹਨਾਂ ਨੇ ਵਰਤ ਰੱਖਿਆ। ਔਰ ਉਹ ਜਦੋਂ ਪੁਲਿਸ ਫੜਨਾ ਚਾਹੁੰਦੀ ਸੀ ਉੱਤੇ ਚੜ੍ਹ ਗਏ ਟੈਂਕੀ ਦੇ, ਔਰ ਉੱਥੋਂ ਛਾਲ ਮਾਰ ਕੇ ਉੱਤੇ ਉਹਨਾਂ ਨੇ ਆਪਣਾ ਆਪ ਐਂਡ ਕਰ ਲਿਆ ਸੀ। ਲੇਕਿਨ ਇਹ ਉਹਨਾਂ ਦੀ ਕੁਰਬਾਨੀ ਦੀ ਬਦੌਲਤ ਸੀ ਕਿ ਪਹਿਲੇ ਸਿੰਘਾਂ ਨੂੰ, ਜਿਨ੍ਹਾਂ ਦੇ ਵਿੱਚ ਲਖਵਿੰਦਰ ਸਿੰਘ, ਗੁਰਮੀਤ ਸਿੰਘ ਜਿਹੜੇ ਬੜੈਲ 'ਚ, ਉਹਨਾਂ ਨੂੰ ਜਿਹੜੀ ਹੈ ਪੈਰੋਲ ਮਿਲੀ ਸੀ ਜੀ। ਫਿਰ ਅਸੀਂ ਬਾਪੂ ਸੂਰਤ ਸਿੰਘ ਦੀ ਗੱਲ ਕਰਦੇ ਹਾਂ ਕਿ ਉਹਨਾਂ ਨੇ ਕਿਵੇਂ ਉਹ ਇੱਕ ਹੱਡੀਆਂ ਦੀ ਮੁੱਠ ਹੋ ਗਿਆ। ਔਰ ਹੁਣ ਜਦੋਂ ਕਿ ਕੌਮੀ ਰਿਹਾਈ ਮੋਰਚਾ ਸ਼ੁਰੂ ਹੋਇਆ, ਉਹਨਾਂ ਨੇ ਆਪਣਾ ਜਿਹੜਾ ਪ੍ਰੈਜ਼ੈਂਸ ਇਧਰ ਸ਼ੋਅ ਕਰਨ ਦੇ ਥੱਲੇ ਆਪਣਾ ਵਰਤ ਵਾਪਸ ਲਿਆ। ਅਦਰਵਾਈਜ਼ ਉਹਨਾਂ ਨੂੰ ਜਿਹੜਾ ਨਾਸਾਂ ਰਾਹੀਂ, ਮੂੰਹ ਰਾਹੀਂ ਜਿਹੜਾ ਉਹ ਫੋਰਸ ਫੀਡਿੰਗ ਜਿਹਨੂੰ ਕੀਤੀ ਜਾ ਰਹੀ ਸੀ। ਔਰ ਇਹ ਜਿਹੜੇ ਨੇ ਸ਼੍ਰੋਮਣੀ ਕਮੇਟੀ ਨੇ ਇਸ ਮੁੱਦੇ ਦੇ ਉੱਤੇ ਜਿਹੜਾ ਉਹ ਸਿਗਨੇਚਰ ਕੈਂਪੇਨ ਸ਼ੁਰੂ ਕੀਤਾ ਹੈ। ਉਹ ਵੀ ਹੋਰ ਤਾਂ ਜਦੋਂ ਉਹਨਾਂ ਦੀ ਆਪਣੀ ਸਰਕਾਰ ਸੀ, ਕਿਉਂਕਿ ਬਾਦਲ ਦੀ ਸਰਕਾਰ ਰਹੀ, ਅਮਰਿੰਦਰ ਦੀ ਰਹੀ, ਜੇ ਚਾਹੁੰਦੇ ਤੇ ਇਹ ਤਾਂ ਸਟੇਟ ਦੇ ਕੋਲ ਹੁੰਦਾ, ਇਹ ਛੱਡ ਸਕਦੇ ਸੀ। ਹੁਣ ਇਹ ਆਪਣੀਆਂ ਨੌਟੰਕੀਆਂ ਕਰ ਰਹੇ ਨੇ। ਔਰ ਅੱਜ ਖਾਸ ਤੌਰ ਤੇ ਕਿਉਂਕਿ ਬਜਟ ਸੈਸ਼ਨ ਚੱਲ ਰਿਹਾ ਹੈ ਔਰ ਮੋਦੀ ਦਾ ਲੈਕਚਰ ਔਰ ਦੂਜਾ ਹੋਇਆ, ਔਰ ਪਿਛਲੇ ਦਿਨਾਂ 'ਚ ਸਰ ਸਿਮਰਨਜੀਤ ਸਿੰਘ ਮਾਨ ਨੇ ਪਾਰਲੀਮੈਂਟ 'ਚ ਬਜਟ ਸੈਸ਼ਨ ਦੇ ਮੌਕੇ ਖਾਸ ਤਰੱਦਦ ਕਰਕੇ ਆਪਣੇ 2-4 ਮਿੰਟ ਉਹਨਾਂ ਨੇ ਲਏ। ਔਰ ਉਹਦੇ 'ਚ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਹਾਈਲਾਈਟ ਕੀਤਾ। ਔਰ ਚੰਗੀ ਤਰ੍ਹਾਂ ਉਹਨਾਂ ਨੇ ਬਾਕੀ ਇਸ਼ੂ ਵੀ ਜਿਹੜੇ ਕੌਮ ਨਾਲ ਸੰਬੰਧਿਤ ਨੇ ਔਰ ਦੂਸਰੇ ਨੇ, ਉਹਦੇ 'ਚ ਉਹਨਾਂ ਨੇ ਸਿੱਧੂ ਮੂਸੇਵਾਲਾ ਔਰ ਦੀਪ ਸਿੱਧੂ ਦਾ ਜ਼ਿਕਰ ਵੀ ਕੀਤਾ ਕਿ ਭਾਈ ਉਹਨਾਂ ਦੇ ਜਿਹੜੇ ਮਰਡਰ ਹੋਏ ਔਰ ਅੱਜ ਤੱਕ ਵੀ ਜਿਹੜੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਗਈ। ਔਰ ਉਹਨਾਂ ਨੇ ਇਹਦੇ ਨਾਲ ਸਗੋਂ ਇਹ ਵੀ ਜੋੜਿਆ ਇਹਨਾਂ ਦੋਨਾਂ ਦੇ ਨਾਲ, ਉਹਨਾਂ ਨੇ ਕਿਹਾ ਜੀ ਉੜੀਸਾ ਦੇ ਵਿੱਚ 2 ਰੂਸੀ ਜਿਹੜੇ ਡਾਈਸੈਂਟਰ ਸੀ, ਉਹ ਭੇਦ ਭਰੇ ਹਾਲਾਤ 'ਚ ਉਹਨਾਂ ਦੀ ਮੌਤ ਹੋਈ, ਉਹਦੀ ਵੀ ਇਨਵੈਸਟੀਗੇਸ਼ਨ ਕਰਵਾਈ ਜਾਏ। ਔਰ ਮਾਨ ਸਾਹਿਬ ਨੇ MSP ਬਾਕੀ ਇਸ਼ੂ ਵੀ ਚੁੱਕੇ, ਲੇਕਿਨ ਇਸ ਇਸ਼ੂ ਨੂੰ ਵੀ ਉਹਨਾਂ ਨੇ ਹਾਈਲਾਈਟ ਕੀਤਾ। ਸੋ ਪੋਲੀਟੀਕਲੀ ਇਸ ਦੀ ਮੰਗ ਲਗਾਤਾਰਤਾ ਨਾਲ ਹਰਸਿਮਰਤ ਕੌਰ ਬਾਦਲ ਨੇ ਵੀ ਜਿਹੜਾ ਪਾਰਲੀਮੈਂਟ ਦੇ ਵਿੱਚ 0 ਆਵਰ ਵੇਲੇ ਸਵਾਲ ਨੂੰ ਚੁੱਕਿਆ। ਸੋ ਚਲੋ ਜਿਹਦਾ ਜੋ ਡਿਊ ਹੈ ਉਹ ਠੀਕ ਹੈ ਕਿ ਭਾਈ ਸਾਡਾ ਫਰਜ਼ ਵੀ ਬਣਦਾ ਉਹਨਾਂ ਨੂੰ ਐਕਨੋਲੇਜ ਕਰਨ ਦਾ। ਪਰ ਇਸ ਸਾਰੇ ਦੇ ਚੱਲਦਿਆਂ ਇੱਕ ਜਿਹੜੀ ਟੈਕਨੀਕਲ ਪੋਜੀਸ਼ਨ ਪੁੱਛੀ ਜਾਂਦੀ ਹੈ ਕਿ ਕੀ ਜਿਹੜਾ ਅਦਾਲਤੀ ਪੋਜੀਸ਼ਨ ਇਸ ਦੇ ਉੱਤੇ ਕੀ ਹੈ। ਹੁਣ ਅਦਾਲਤੀ ਪੋਜੀਸ਼ਨ ਜਿਵੇਂ ਮੈਂ ਕਿਹਾ ਕਿ ਵੀ ਇਹ ਅਦਾਲਤਾਂ ਤੇ ਜੇ ਉਹਨਾਂ ਨੇ ਤਾ ਉਮਰ ਕਿਹਾ ਕਿ ਜੀ ਉਮਰ ਕੈਦ ਦਾ ਮਤਲਬ ਤਾ ਉਮਰ ਹੈ, ਫਿਰ ਤਾਂ ਕੋਈ ਰਾਤ ਦਾ ਕੋਈ ਤੁਹਾਡੇ ਕੋਲ ਰਸਤਾ ਨਹੀਂ ਬਚਦਾ। ਪਰ ਕਿਉਂਕਿ ਇਹ ਡਿਸੀਜਨ ਸਿਆਸੀ ਹੈ, ਅਸੀਂ ਰਾਜੀਵ ਗਾਂਧੀ ਦੇ ਕਾਤਲਾਂ ਦੇ ਮਾਮਲੇ 'ਚ ਦੇਖਿਆ, ਦੂਸਰਾ ਬਿਕਲਿਸ ਬਾਨੋ ਮਰਡਰ 10-11 ਕਰਨ ਵਾਲੇ, ਰੇਪ ਕਰਨ ਵਾਲੇ, ਉਹ ਵੀ ਗੁਜਰਾਤ ਇੱਕ ਪਾਸੇ ਜਿਹੜਾ ਉਹ ਵਿਮਨ ਐਮਪਾਵਰਮੈਂਟ ਦਾ ਲੈਕਚਰ ਦੇ ਰਿਹਾ ਸੀ ਮੋਦੀ 15 ਅਗਸਤ ਵਾਲੇ ਦਿਨ, ਦੂਸਰੇ ਪਾਸੇ ਜਿਹੜਾ ਉਹਨਾਂ ਨੂੰ ਗੁਜਰਾਤ ਸਰਕਾਰ ਛੱਡ ਰਹੀ ਸੀ ਔਰ ਉਹਨਾਂ ਨੂੰ ਹੀਰੋਜ਼ ਵੈਲਕਮ ਦਿੱਤੀ ਜਾ ਰਹੀ ਸੀ। ਸੋ ਜੇ ਤਾਂ ਅਸੀਂ ਇਸ ਨੂੰ ਕਾਨੂੰਨੀ ਦਾਇਰੇ ਦੇ ਵਿੱਚ ਜਾ ਕੇ ਦੇਖਣਾ ਹੈ ਕਿ ਭਾਈ ਇਹ ਹੈ, ਫਿਰ ਤਾਂ ਕੋਈ ਰਾਤ ਦੀ ਥਾਂ ਨਹੀਂ ਹੈ। ਇਹ ਸਿਰਫ ਤੇ ਸਿਰਫ ਸਿਆਸੀ ਵਿਲ ਹੈ। ਔਰ ਇਹਨੇ BBC ਨੇ ਇਸ ਦੇ ਉੱਤੇ ਅੱਛੀ ਸਟੋਰੀ ਕੀਤੀ ਹੈ। ਉਹਨਾਂ ਨੇ ਕਿਹਾ ਵੀ ਬੇਸ਼ੱਕ ਗੱਲ ਇਹਨਾਂ 8-9 ਸਿੱਖ ਸਿਆਸੀ ਕੈਦੀਆਂ ਦੀ ਹੋ ਰਹੀ ਹੈ, ਪਰ ਹੋਰ ਵੀ ਬਹੁਤ ਸਾਰੇ ਸਿੱਖ ਜਿਹੜੇ ਨੇ ਅੱਡ-ਅੱਡ ਜੇਲ੍ਹਾਂ ਦੇ ਵਿੱਚ ਲੰਮੇ ਸਮੇਂ ਤੋਂ, ਉਹ ਕਾਨੂੰਨ ਜਿਹੜੇ ਖਤਮ ਹੋ ਚੁੱਕੇ ਨੇ, ਟਾਡਾ ਵਰਗੇ, ਉਹਦੇ ਥੱਲੇ ਬੰਦ ਨੇ। ਕਿਉਂਕਿ 9 ਚਿਹਰੇ ਅਸੀਂ ਪੋਸਟਰ ਦੇ ਉੱਤੇ ਸਾਡੇ ਦਿਖਾ ਵੀ ਰਹੇ ਹੋਣਗੇ ਸਕਰੀਨ ਤੇ, ਜਿਹੜੇ ਬੰਦੀ ਸਿੰਘਾਂ 9 ਚਿਹਰੇ ਨੇ। ਲੇਕਿਨ ਇਸ ਤੋਂ ਇਲਾਵਾ
ਸਤਨਾਮ ਸਿੰਘ, ਦਿਆਲ ਸਿੰਘ, ਬੂਟਾ ਸਿੰਘ ਉੱਤਰ ਪ੍ਰਦੇਸ਼ ਦੀ ਮੁਰਾਦਾਬਾਦ ਜ਼ਿਲ੍ਹੇ 'ਚ ਬੰਦ ਨੇ। ਉਹਨਾਂ ਉੱਤੇ ਟਾਡਾ ਸਮੇਤ, ਜਿਹੜਾ ਟਾਡਾ ਕਾਨੂੰਨ ਖਤਮ ਹੋ ਚੁੱਕਾ ਹੈ, ਕਈ ਕੇਸ ਨੇ ਔਰ ਇਹ ਮਾਮਲਾ ਉਹਨਾਂ ਦਾ ਸੁਪਰੀਮ ਕੋਰਟ 'ਚ ਹੈ। ਔਰ ਇਸੇ ਤਰ੍ਹਾਂ ਜਗਮੋਹਨ ਸਿੰਘ ਤਕਰੀਬਨ 9 ਸਾਲ ਤੋਂ ਰਾਜਸਥਾਨ ਦੀ ਜੋਧਪੁਰ ਜੇਲ੍ਹ 'ਚ ਨੇ, ਉਹਨਾਂ ਦਾ ਮਾਮਲਾ ਰਾਜਸਥਾਨ ਹਾਈ ਕੋਰਟ 'ਚ ਹੈ। ਸੋ ਪਹਿਲਾਂ ਖੁਆਰੀ ਕੋਰਟਾਂ 'ਚ, ਫਿਰ ਕੋਰਟਾਂ ਦਾ ਜੇ ਉਮਰ ਕਿਹਾ, ਉਹਨਾਂ ਨੇ ਕਿਹਾ ਜੀ ਉਹ ਤਾਂ ਉਮਰ ਹੈ, ਕੋਈ ਨਹੀਂ ਹੈ। ਇਸੇ ਤਰ੍ਹਾਂ ਉਹਨਾਂ ਦਾ ਹਾਲਾਂ ਜਿਹੜੇ ਰਾਜਸਥਾਨ ਜੇਲ੍ਹ 'ਚ ਨੇ, ਜਗਮੋਹਨ ਸਿੰਘ ਉਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨਾਲ ਸੰਬੰਧਿਤ ਨੇ, ਤੇ ਉਹਨਾਂ ਦੇ ਉੱਤੇ ਆਰਮਜ਼ ਐਕਟ ਦੀਆਂ ਧਾਰਾਵਾਂ ਲਾਈਆਂ ਹੋਈਆਂ। ਇਸ ਤੋਂ ਇਲਾਵਾ ਵੀ ਜਸਵੰਤ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਸੁਰਜੀਤ ਸਿੰਘ, ਰਣਜੀਤ ਸਿੰਘ, ਕੁਲਵੀਰ ਸਿੰਘ, ਰਵਿੰਦਰ ਸਿੰਘ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਨੇ। ਇਹਨਾਂ ਚੋਂ 2 ਸਿੱਖ ਕੈਦੀ ਜਿਹੜੇ ਨੇ, ਹਰਨੇਕ ਸਿੰਘ ਔਰ ਦਿਆ ਸਿੰਘ ਲਾਹੌਰੀਆ, 2021 ਤੋਂ ਪਰਮਾਨੈਂਟ ਪੈਰੋਲ ਤੇ ਨੇ। ਇਹਨਾਂ ਦੀ ਪਰਮਾਨੈਂਟ ਪੈਰੋਲ ਹੈ। ਲੇਕਿਨ ਇਹ ਜਿਨ੍ਹਾਂ ਦਾ ਹੁਣ ਨਾਂ ਆਏ ਨੇ ਕਿ ਰਾਜਸਥਾਨ, ਯੂਪੀ, ਲਗਭਗ 1 ਦਰਜਨ ਦੇ ਕਰੀਬ ਇਹਨਾਂ ਦੀ ਗਿਣਤੀ ਵੀ ਬਣ ਜਾਂਦੀ ਹੈ, ਜਿਨ੍ਹਾਂ ਦਾ ਕੋਈ ਕਿਤੇ ਬਹੁਤਾ ਜ਼ਿਕਰ ਨਹੀਂ ਹੋ ਰਿਹਾ। ਔਰ ਇਸ ਨੂੰ ਅਸੀਂ ਸਮਝਦੇ ਹਾਂ ਵੀ ਹਾਇਰ ਲੈਵਲ ਦੇ ਉੱਤੇ ਹਰ ਪਾਸੇ ਉਠਾਇਆ ਜਾਣਾ ਚਾਹੀਦਾ। ਔਰ ਇੱਕ ਪਾਸੇ ਇਹ ਚੱਲ ਰਿਹਾ ਹੈ, ਦੂਜੇ ਪਾਸੇ ਜਦੋਂ ਅੱਜ ਅਸੀਂ ਖਬਰਾਂ ਮੁੱਖ ਤੌਰ ਤੇ ਦੇਖਦੇ ਹਾਂ, ਜਿਹੜੀ ਕੱਲ ਘਟਨਾਕ੍ਰਮ ਹੋਇਆ ਕੌਮੀ ਇਨਸਾਫ ਮੋਰਚੇ ਦੇ ਉਸ ਪਲੇਟਫਾਰਮ ਤੋਂ ਕਿ ਚੰਡੀਗੜ੍ਹ ਪੁਲਿਸ ਨੇ ਬੈਰੀਕੇਡ ਲਾ ਕੇ ਰੋਕਿਆ ਔਰ ਬੜੇ ਰੁੱਖੇ ਬਿਹੇਵ ਦੇ ਨਾਲ ਬਜਾਏ ਇਸ ਗੱਲ ਦੇ ਕਿ ਉਹ ਇੱਕ ਹਮਦਰਦੀ ਵਾਲਾ ਰਵੱਈਆ ਰੱਖ ਕੇ ਗੱਲਬਾਤ ਕਰਦੇ, ਉਹਨਾਂ ਨੇ ਧੌਂਸ ਦੇ ਨਾਲ ਜਿਹੜਾ ਉਹ ਵਾਟਰ ਕੈਨਨਸ ਵੀ ਯੂਜ਼ ਕੀਤੀਆਂ, ਲਾਠੀ ਚਾਰਜ ਵੀ ਕੀਤਾ। ਫਿਰ ਜ਼ਾਹਰ ਹੈ ਜਦੋਂ ਨੌਜਵਾਨ ਔਰ ਖਾਸ ਤੌਰ ਤੇ ਨਿਹੰਗ ਸਿੰਘ ਫੀਲਡ 'ਚ ਆਉਂਦੇ ਨੇ ਤੇ ਫਿਰ ਤਾਂ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਦੌੜਦਿਆਂ ਨੂੰ ਰਾਹ ਨਹੀਂ ਮਿਲਿਆ। ਲੇਕਿਨ ਅੱਜ ਜਦੋਂ ਤੁਸੀਂ ਦੇਖੋਗੇ ਕਿ ਉਹਨਾਂ ਦੇ ਖਿਲਾਫ ਇਸ ਕਿਸਮ ਦੀਆਂ ਧਾਰਾਵਾਂ ਦੇ ਕੇਸ ਉਹਨਾਂ ਨੇ ਬਣਾਏ ਨੇ, ਜਿਹਦੇ 'ਚ ਜਿਸ ਨੂੰ ਜਿਹੜਾ ਇਰਾਦਾ ਹੈ ਕਤਲ, ਔਰ ਉਹਨਾਂ ਨੇ ਕਿਹਾ ਜੀ ਕਿ 20 ਉਹਨਾਂ ਨੇ ਬੈਰੀਅਰ ਤੋੜੇ, ਔਰ ਇਹ ਜਿਹੜੀ ਧਾਰਾ 307 ਉਹਨਾਂ ਦੇ ਉੱਤੇ ਲਾਈ ਗਈ ਹੈ, ਅਟੈਂਪਟ ਟੂ ਮਰਡਰ, ਔਰ 307 ਉਹਨਾਂ ਤੇ ਲਾਈ ਗਈ ਹੈ ਜਿਨ੍ਹਾਂ ਦੇ 7 ਦੇ ਉੱਤੇ ਲਾਈ ਗਈ, ਜਿਨ੍ਹਾਂ 'ਚ 5 ਉਸ ਵੇਲੇ ਮੌਕੇ ਤੇ ਜਿਹੜੇ ਆਰਗੇਨਾਈਜ਼ਰ ਨੇ ਮੋਰਚੇ ਦੇ, ਜਿਨ੍ਹਾਂ 'ਚ ਅਮਰ ਸਿੰਘ ਚਾਲ ਜਾਂ ਬਾਪੂ ਗੁਰਚਰਨ ਸਿੰਘ ਜਿਹੜੇ ਧਰਮ ਪਿਤਾ ਨੇ, ਜਗਤਾਰ ਸਿੰਘ ਹਵਾਰਾ ਹੋਰਾਂ ਦੇ, ਉਹ ਮੀਟਿੰਗ ਕਰ ਰਹੇ ਸੀ ਉਸ ਵੇਲੇ ਐਡਮਿਨਿਸਟ੍ਰੇਸ਼ਨ, ਉਹਨਾਂ ਦੇ ਉੱਤੇ ਵੀ ਇਹ ਧਾਰਾਵਾਂ ਦੇ ਨਾਲ ਅਟੈਂਪਟ ਟੂ ਮਰਡਰ। ਔਰ ਉਹਨਾਂ ਦਾ ਪੁਲਿਸ ਦਾ ਜਿਹੜਾ ਮੁਖੀ ਹੈ DIG, ਉਹ ਬਰੀਫਿੰਗ ਕਰ ਰਿਹਾ ਚੰਡੀਗੜ੍ਹ ਪੁਲਿਸ ਦਾ। ਉਹਨਾਂ ਨੇ ਕਿਹਾ ਜੀ ਇਹ ਅਟੈਕ ਕੀਤਾ ਔਰ ਇਹ ਤਾਂ ਭੱਜ ਕੇ ਜਾਨ ਬਚਾਈ, ਨਹੀਂ ਤਾਂ ਮਾਰ ਦੇਣਾ ਸੀ ਉਹਨਾਂ ਨੇ। ਔਰ ਉਹ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲਾ ਰਹੇ ਸੀ ਔਰ ਦਿਸ ਦੈਟ। ਇਹਦੇ ਥੱਲੇ ਅਟੈਂਪਟ ਟੂ ਮਰਡਰ, ਇੰਡੀਅਨ ਪੀਨਲ ਕੋਡ, ਆਰਮਜ਼ ਐਕਟ, ਪ੍ਰੀਵੈਂਸ਼ਨ ਆਫ ਡੈਮੇਜ ਟੂ ਪਬਲਿਕ ਸੇਫਟੀ ਐਕਟ, ਯਾਨੀ ਇਸ ਕਿਸਮ ਦੇ ਨੇ ਵੀ ਅਸੀਂ ਤਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਹੇ ਹਾਂ। ਇਹ ਜੇ ਧਾਰਾਵਾਂ ਜਿਹੜੀਆਂ ਅਟੈਂਪਟ ਟੂ ਮਰਡਰ ਔਰ ਦੂਜੇ ਹੋਣ ਤੇ ਅਗਲੇ 14 ਸਾਲ ਉਹ ਵੀ ਬਾਹਰ ਨਹੀਂ ਨਿਕਲ ਸਕਦੇ। ਸੋ ਇਸ ਸਭ ਦੇ ਚਲਦੇ ਅੱਜ ਜਦੋਂ ਜਥਾ ਤੋਰਿਆ ਗਿਆ, ਬਹੁਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਉੱਤੇ ਪਹੁੰਚੀਆਂ ਹੋਈਆਂ ਸੀ। ਐਤਕੀ ਥੋੜਾ ਜਿਹਾ ਆਰਗੇਨਾਈਜ਼ਰਸ ਨੇ ਵੀ ਸਟ੍ਰਿਕਟ ਡਿਸਿਪਲਿਨ ਦੀ ਲਾਈਨ ਨੂੰ ਟੋ ਕੀਤਾ ਕਿ ਭਾਈ ਕੋਈ ਐਸਾ ਨਾ ਹੋਏ ਵੀ ਉੱਥੇ ਬੈਠ ਕੇ ਹੀ ਸਿਮਰਨ ਕਰਨਾ ਹੈ। ਔਰ ਸਾਡੀ TV 84 ਦੀ ਟੀਮ ਨੇ ਗਰਾਊਂਡ ਤੋਂ ਉਹਨੂੰ ਕਵਰ ਵੀ ਕੀਤਾ ਔਰ ਬੜੀ ਸੱਜ-ਧੱਜ ਦੇ ਨਾਲ ਜਥੇ ਦੀ ਰਵਾਨਗੀ ਹੋਈ। ਔਰ ਮੈਂ ਕਨਕਲੂਜਨ ਤੋਂ ਪਹਿਲਾਂ ਸਾਡੇ ਵੀਰ ਭਾਊ ਸੰਤੋਖ ਸਿੰਘ, ਖਾਲਸਾ ਫਰਨੀਚਰ ਟੋਰਾਂਟੋ, ਜਿਹੜੇ ਬਹੁਤ ਚੰਗੀ ਸ਼ਾਇਰੀ ਕਰਦੇ ਨੇ, ਉਹਨਾਂ ਨੇ ਇੱਕ ਨਜ਼ਮ ਹਕੀਕਤ ਦੇ ਥੱਲੇ ਦੇਖੀ, ਜਿਹੜੀ ਸਿੱਖਾਂ ਦੀ, ਜਦੋਂ ਅਸੀਂ ਇਹ ਦੇਖ ਰਹੇ ਹਾਂ ਇਹ ਵਕਤੀ ਅਸੀਂ ਸਿੰਪਟਮਸ ਦੇ ਨਾਲ ਹੀ ਲੜ ਰਹੇ ਹਾਂ ਬਿਮਾਰੀ ਦੇ, ਪਰ ਇਨ ਦਾ ਐਂਡ ਇਹ ਜਿਹੜਾ ਜੰਗ ਹਿੰਦ ਪੰਜਾਬ ਦਾ ਮੁੜ ਹੋਸੀ, ਜਿਵੇਂ ਭਾਈ ਗਜਿੰਦਰ ਸਿੰਘ ਨੇ ਕਿਹਾ ਸੀ, ਇਹ ਹੁਣ ਜੰਗ ਹਿੰਦ ਪੰਜਾਬ ਦਾ ਸਿੱਧਾ ਹੋਣ ਜਾ ਰਿਹਾ। ਔਰ ਉਹਨਾਂ ਦੀ ਨਜ਼ਮ ਹੈ ਕਿ ਕਾਫ ਕਰਮ ਜਿਸ ਕੌਮ ਦੇ ਹੋਣ ਮਾੜੇ, ਜਾ ਕੇ ਖਹਿੰਦੀਆਂ ਨਾਲ ਬਿਰਾਨੀਆਂ ਦੇ, ਜਿਹੜੇ ਗਿੱਦੜਾਂ ਦੀ ਹੋਵੇ ਮੌਤ ਨੇੜੇ, ਖਹਿੰਦੇ ਨਾਲ ਜਾਂ ਸ਼ੇਰ ਕੁਰਾਨੀਆਂ ਦੇ। ਕਾਫ ਕਰਮ ਜਿਸ ਕੌਮ ਦੇ ਹੋਣ ਮਾੜੇ, ਜਾ ਕੇ ਖਹਿੰਦੀਆਂ ਨਾਲ ਬਿਰਾਨੀਆਂ ਦੇ, ਜਿਹੜੇ ਗਿੱਦੜਾਂ ਦੀ ਹੋਵੇ ਮੌਤ ਨੇੜੇ, ਖਹਿੰਦੇ ਨਾਲ ਜਾਂ ਸ਼ੇਰ ਕੁਰਾਨੀਆਂ ਦੇ। ਜਿਸ ਤਿਰੰਗੇ ਤੇ ਤੁਸੀਂ ਮਾਣ ਕਰਦੇ, ਉਸ ਤੇ ਸੀਸ ਲੱਗੇ ਸਿੱਖ ਲਸਾਨੀਆਂ ਦੇ। 5 ਦਰਿਆ ਜੋ ਸ਼ਾਨ ਪੰਜਾਬ ਦੀਏ, ਆਬ ਖੋਹ ਲਿਆ ਨਾਲ ਸ਼ੈਤਾਨੀਆਂ ਦੇ। ਵਾਟਰ ਇਸ਼ੂ। ਔਰ ਅੱਜ ਹੀ ਸਰ GC ਸਿੰਘ ਕਹਿ ਰਹੇ ਸੀ ਕਿ ਮੋਰਚਾ ਤਾਂ
ਲੱਖ 2 ਲੱਖ ਸੇ ਇਕੱਠਾ ਹੋ ਕੇ ਕਹਿਣ ਕਿ ਭਾਈ ਅਸੀਂ ਭਰ ਦੇਣਾ ਸਾਰਾ, ਜਿਹੜੀਆਂ ਨਹਿਰਾਂ ਸਾਡਾ ਪਾਣੀ ਲੁੱਟ ਕੇ ਤੁਸੀਂ ਲਿਜਾ ਰਹੇ ਹੋ ਇਹਨੂੰ ਪੂਰ ਦਿਓ ਇਹਨੂੰ, ਕਿਉਂਕਿ ਇਹੀ ਸਾਡੀ ਲਾਈਫ ਲਾਈਨ। ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ 5 ਦਰਿਆ ਜੋ ਸ਼ਾਨ ਪੰਜਾਬ ਦੀ ਹੈ ਆਪ ਖੋਹ ਲਿਆ, ਨਾਲ ਸ਼ੈਤਾਨੀਆਂ ਦੇ ਸਾਰੇ ਪਿੰਡ ਉਜਾੜੇ ਪੰਜਾਬ ਦੇ ਸੀ, ਚੰਡੀਗੜ੍ਹ ਤੇ ਕਬਜ਼ੇ ਲਾਲੇ ਆਣੀਆਂ ਦੇ, ਸਾਡੇ ਆਪ ਤੇ ਬੰਨ ਕੇ ਭਾਖੜੇ ਨੂੰ ਬਿਜਲੀ ਭੇਜ ਦਿੱਤੀ ਸਾਰੇ ਬੇਗਾਨੀਆਂ ਦੇ, ਤੁਸੀਂ ਢਾ ਕੇ ਤਖਤ ਅਕਾਲ ਦੇ ਨੂੰ ਮੁੱਢ ਬੰਨ ਲੈ, ਤੁਸੀਂ ਵਿਰਾਨੀਆਂ ਦੇ ਅਕਿਰਤ ਘਣਤਾ ਦੀ ਹੱਦ ਪਾਰ ਕਰਤੀ, ਸਿਰਾਂ ਦੇ ਮੁੱਲ ਪਾਏ ਬਦਲੇ ਕੁਰਬਾਨੀਆਂ ਦੇ, ਸਾਡੇ ਰਾਜ ਤੇ ਸਾਡੇ ਦੇਸ਼ ਉੱਤੇ ਕਬਜ਼ਾ ਕਰ ਲਿਆ ਨਾਲ ਬੇਈਮਾਨੀਆਂ ਦੇ। ਅਖੀਰ ਚ ਉਹਨਾਂ ਕਿਹਾ, ਜਿਸ ਸੰਵਿਧਾਨ ਨੂੰ ਚੀਕ ਪੁਕਾਰਦੇ ਹੋ ਅਸੀਂ ਮੰਨਦੇ ਨਹੀਂ ਵੱਟੇ ਚਵਾਨੀਆਂ ਦੇ। ਹੁਣ ਦੀ ਜਨਰੇਸ਼ਨ ਨੂੰ ਨਹੀਂ ਪਤਾ ਵੀ ਦਵਾਨੀ ਚਵਾਨੀ ਕੀ ਹੁੰਦੇ ਸੀ। ਜਿਸ ਸੰਵਿਧਾਨ ਨੂੰ ਚੀਕ ਪੁਕਾਰਦੇ ਹੋ ਅਸੀਂ ਮੰਨਦੇ ਨਹੀਂ ਵੱਟੇ ਚਵਾਨੀਆਂ ਦੇ, ਦਰਿਆ ਸੱਚ ਦੇ ਵਿੱਚ ਜਦੋਂ ਹੜ ਆਇਆ ਭਾਊ ਰੁੜਨਗੇ ਇਰਾਦੇ ਜ਼ਾਲਮਾਨੀਆਂ ਦੇ। ਭਾਊ ਜੀ ਕਹਿੰਦੇ ਨੇ ਵੀ ਇਹ ਸਾਰੇ ਹੁਣ ਜਿਹੜਾ ਹੜ ਆਇਆ ਹੋਇਆ ਔਰ ਪੰਥ ਦਾ ਰੋਹ ਜਿਹੜਾ ਹੈ ਉਹ ਹੜ ਵਾਂਗ, ਤੁਸੀਂ ਕੌਮੀ ਇਨਸਾਫ ਮੋਰਚੇ ਤੇ ਦੇਖੋ, ਬਰਗਾੜੀ ਮੋਰਚੇ ਤੇ ਦੇਖੋ, ਓਵਰਆਲ ਕਿਤੇ ਵੀ ਉਹ ਜੋਸ਼ੋ ਖਰੋਸ਼ ਨਜ਼ਰ ਆਉਂਦਾ ਹੈ। ਸੋ ਇਹੀ ਹੈ ਕਿ ਭਾਈ ਜਿਸ ਸੰਵਿਧਾਨ ਨੂੰ ਚੀਕ ਪੁਕਾਰਦੇ ਹੋ ਅਸੀਂ ਮੰਨਦੇ ਨਹੀਂ ਵੱਟੇ ਚਵਾਨੀਆਂ ਦੇ, ਦਰਿਆ ਸੱਚ ਦੇ ਵਿੱਚ ਜਦੋਂ ਹੜ ਆਇਆ ਭਾਊ ਰੁੜਨਗੇ ਇਰਾਦੇ ਜ਼ਾਲਮਾਨੀਆਂ ਦੇ। ਸੋ ਨਾਈਸ, ਬਿਊਟੀਫੁਲ ਐਂਡ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਟੀਵੀ 84 ਦੀ ਚੜ੍ਹਦੀ ਕਲਾ ਲਈ ਬਾਤ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੌਮੀ ਯੋਧੇ ਦੀਪ ਸਿੱਧੂ ਦੀ ਸਾਲਾਨਾ ਬਰਸੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਰਿਵਰਸਾਈਡ, ਲਾਸ ਐਂਜਲਸ, ਕੈਲੀਫੋਰਨੀਆ ਵਿਖੇ 19 ਫਰਵਰੀ 2023 ਦਿਨ ਐਤਵਾਰ ਨੂੰ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਮੁੱਖ ਬੁਲਾਰੇ ਦੇ ਤੌਰ ਤੇ ਹਾਜ਼ਰੀ ਭਰਨਗੇ। ਗੁਰੂ ਘਰ ਕਮੇਟੀ, ਵਾਰਿਸ ਪੰਜਾਬ ਦੇ ਅਤੇ ਸਿੱਖ ਯੂਥ ਆਫ ਅਮਰੀਕਾ ਵੱਲੋਂ ਸਮੂਹ ਪੰਥ ਦਰਦੀਆਂ ਨੂੰ ਇਸ ਸ਼ਹੀਦੀ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਤੇ ਚੀਨ ਦੇ ਹਵਾਲੇ ਨਾਲ ਕਿ ਚੀਨ ਅਤੇ ਅਮਰੀਕਾ ਵਿੱਚ ਚੀਨੀ ਖੂਫੀਆ ਗੁਬਾਰੇ ਨੂੰ ਲੈ ਕੇ ਤਲਖੀ ਜਿਹੜੀ ਹੈ ਵੱਧਦੀ ਜਾ ਰਹੀ ਹੈ ਔਰ ਅਮਰੀਕਾ ਦਾ ਕਹਿਣਾ ਹੈ ਕਿ ਚੀਨ ਨੇ ਸਪਾਈ ਗੁਬਾਰੇ ਰਾਹੀਂ 5 ਕੰਟੀਨੈਂਟ ਦੇ ਮੁਲਕਾਂ ਦੀ ਸੋਵਰਨਿਟੀ ਦੀ ਉਲੰਘਣਾ ਕੀਤੀ ਔਰ ਚੀਨ ਦੇ ਡਿਫੈਂਸ ਮਿਨਿਸਟਰ ਨੇ ਅਮਰੀਕੀ ਡਿਫੈਂਸ ਮਿਨਿਸਟਰ ਨਾਲ ਫੋਨ ਤੇ ਗੁਫ਼ਤਗੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਔਰ ਚੀਨ ਦਾ ਕਹਿਣਾ ਹੈ ਕਿ ਅਮਰੀਕਾ ਖਾਮਖਾ ਪਾਣੀ ਦੇ ਵਿੱਚ ਮਦਾਨੀ ਜਿਹੜਾ ਉਹ ਪਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੀ ਜਾਂ ਲਿਖਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ।
ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਡਿਸਕਸ ਕੀਤਾ ਸੀ ਜਦੋਂ ਖਾਸ ਤੌਰ ਤੇ ਚਾਈਨਾ ਦੀ ਮਲਕੀਅਤ ਵਾਲਾ ਵੱਡਾ ਗੁਬਾਰਾ ਜਿਸ ਦਾ ਸਟਰਕਚਰ ਹੁਣ ਜਿਵੇਂ ਅਮਰੀਕਨ ਸੈਕਟਰੀ ਆਫ ਸਟੇਟ ਨੇ ਬਰੀਫ ਕੀਤਾ ਹੈ ਉਸ ਦੇ ਵੇਰਵੇ ਆਏ ਨੇ, ਉਹ ਵੀ ਅਸੀਂ ਜ਼ਿਕਰ ਕਰਾਂਗੇ। ਅੱਛਾ। ਕਿ ਉਹਨਾਂ ਨੇ ਇਸ ਨੂੰ ਵੈਦਰ ਮੋਨੀਟਰਿੰਗ ਬੈਲੂਨ ਕਿਹਾ। ਅਮਰੀਕਾ ਦੇ ਵਿੱਚ ਲਗਭਗ ਇੱਕ ਹਫ਼ਤਾ ਉਹਨੂੰ ਮੋਨੀਟਰ ਕਰਦੇ ਰਹੇ, ਅਖੀਰ ਮੌਂਟੈਨਾ ਦੇ ਉਹਨਾਂ ਦੇ ਵਿੱਚ ਉਹਨੂੰ ਸ਼ੂਟ ਡਾਊਨ ਕੀਤਾ ਪਾਣੀਆਂ ਦੇ ਵਿੱਚ, ਔਰ ਹੁਣ ਜਿਹੜਾ ਜੋ ਵੀ ਉਸ ਦਾ ਮਲਬਾ ਹੈ ਉਸ ਨੂੰ ਲੈ ਕੇ ਚਾਈਨਾ ਨੇ ਉਹਨੂੰ ਵਾਪਸ ਮੰਗਿਆ, ਔਰ ਅਮਰੀਕਾ ਨੇ ਇਹ ਕਿਹਾ ਵੀ ਚਾਈਨਾ ਨੇ ਜਿਹੜਾ ਇਕੱਲਾ ਇਹੀ ਨਹੀਂ ਕਿ ਅਮਰੀਕਾ ਦੇ ਸਪੇਸ ਤੇ ਸੀ ਕਿ 5 ਕੰਟੀਨੈਂਟ 5 ਮਹਾਦੀਪ ਜਿਹਦੇ ਲਈ ਪੰਜਾਬੀ ਦਾ ਲਫ਼ਜ਼ ਹੈ, ਇਸ 5 ਮਹਾਦੀਪਾਂ ਦੇ ਵਿੱਚ ਉਹਨਾਂ ਦੇ ਜਿਹੜੇ ਸਪਾਈ ਬੈਲੂਨ ਨੇ ਵਾਇਲੇਟ ਕੀਤੀ ਹੈ ਜਿਹੜੀ ਸੋਵਰਨਿਟੀ ਮੁਲਕਾਂ ਦੀ, ਜਿਹਦੇ ਚ ਲਗਭਗ 50 ਮੁਲਕ ਆ ਜਾਂਦੇ ਨੇ, ਔਰ ਅਮਰੀਕਨ ਸੈਕਟਰੀ ਆਫ ਸਟੇਟ ਨੇ 50 ਮੁਲਕਾਂ ਦੇ ਨੁਮਾਇੰਦਿਆਂ ਨੂੰ, ਫੋਰਨ ਮਿਨਿਸਟਰਸ ਨੂੰ ਬਰੀਫਿੰਗ ਦਿੱਤੀ ਕਿ ਭਾਈ ਤੁਹਾਡੀ ਸੋਵਰਨਿਟੀ ਵਾਇਲੇਟ ਹੋਈ। ਉਹਨਾਂ ਦੇ ਵਿੱਚ ਇੰਡੀਆ ਵੀ ਹੈ, ਜਾਪਾਨ ਵੀ ਹੈ, ਆਸਟ੍ਰੇਲੀਆ ਵੀ ਹੈ, ਹੋਰ ਪਤਾ ਨਹੀਂ ਕਿਹੜੇ ਕਿਹੜੇ ਨੇ, ਲੇਕਿਨ 50 ਕੰਟਰੀ, ਕਿਉਂਕਿ ਹੈਡਲਾਈਨ ਜਿਹੜੀ ਹੈ ਕਿੰਨੀਆਂ ਹੀ ਨਿਊਜ਼ ਦੇ ਨਾਲ ਰਿਲੇਟਡ ਨੇ, ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਵੀ ਨਿਊਜ਼ ਦੇ ਹਰ ਆਸਪੈਕਟ ਨੂੰ ਜਿਹੜਾ ਹੈ ਉਹ ਪਹਿਲਾਂ ਦੇਖਿਆ ਜਾਏ, ਫਿਰ ਦੇਖਿਆ ਜਾਏ ਕਿ ਭਈ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ। ਹੁਣ ਜੇ ਪਹਿਲਾਂ ਜਦੋਂ ਉਹਨਾਂ ਨੇ 5 ਕੰਟੀਨੈਂਟਸ ਦੀ ਗੱਲ ਕੀਤੀ, ਮਿਸਟਰ ਬਲਿੰਕਨ ਨੇ, ਚਾਈਨਾ ਵਾਇਓਲੇਟਡ ਸੋਵਰਨਿਟੀ ਆਫ ਨੇਸ਼ਨਸ ਅਕ੍ਰੋਸ 5 ਕੰਟੀਨੈਂਟਸ, 5 ਮਹਾਦੀਪਾਂ ਦੇ, ਔਰ ਉਹਨਾਂ ਨੇ ਕਿਹਾ ਕਿ ਜਿਹੜਾ ਚਾਈਨਾ ਨੇ ਮੰਨ ਲਿਆ ਵੀ ਬੈਲੂਨ ਉਹਨਾਂ ਦਾ ਹੈ, ਲੇਕਿਨ ਉਹਨਾਂ ਨੇ ਤਾਂ ਇਹੀ ਕਿਹਾ ਕਿ ਵੀ ਇਹ ਵੈਦਰ ਮੋਨੀਟਰਿੰਗ ਸੀ, ਔਰ ਅਮਰੀਕਾ ਦਾ ਕਹਿਣਾ ਹੈ ਕਿ ਜਿਹੜਾ ਇਹ ਵਾਇਲੇਟ ਕੀਤਾ ਇੰਟਰਨੈਸ਼ਨਲ ਲਾ। ਚਾਈਨਾ ਅਮਰੀਕਾ ਨੂੰ ਐਕਿਊਜ਼ ਕਰ ਰਿਹਾ ਕਿ ਵੀ ਤੁਸੀਂ ਇਸ ਗੁਬਾਰੇ ਨੂੰ ਸ਼ੂਟ ਡਾਊਨ ਕਰਕੇ ਇੰਟਰਨੈਸ਼ਨਲ ਲਾ ਵਾਇਲੇਟ ਕੀਤਾ, ਔਰ ਇਹ ਜਿਹੜੀ ਇਸ ਦੀ ਡੀਟੇਲ ਆਈ ਹੈ ਜਿਹੜੀ ਉਹਨਾਂ ਦੇ, ਕਿਉਂਕਿ ਬੈਲੂਨ ਉਹਨਾਂ ਨੇ ਕਿਹਾ ਇਹ ਹਿਊਜ ਬੈਲੂਨ was shot down by a US fighter jet at the coast of South Carolina in the Atlantic Ocean, और कई दिन अमरीकन समाना ते रहा। ये 60 मीटर टॉल सी with the payload portion comparable in size to a regional aircraft, जिन्ना जहाज हुंदा है इन्ने साइज दा वो सी, और 60 मीटर लंबा सी, और नाल दी नाल उन्होंने कहा कि भी उन्हां दे कोल इनफ एविडेंस है कि ये सर्वेलेंस बैलून सी, ये जड़ा सर्वे कर रहा सी, इंटैलीजेंस ਲਈ ਲਫ਼ਜ਼ ਸਰਵੇਲੈਂਸ ਵੀ ਆ ਜਾਂਦਾ ਹੈ, ਔਰ ਉਹਨਾਂ ਨੇ ਕਿਹਾ ਵੀ ਇਹਦੇ ਨਾਲ ਉਹਨਾਂ ਨੇ ਵਾਇਲੇਟ ਕੀਤੀ ਹੈ ਬਹੁਤ ਸਾਰੇ ਮੁਲਕਾਂ ਦੀ ਸੋਵਰਨਿਟੀ ਵੀ। ਔਰ ਇਹ ਜੁਆਇੰਟ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਨੈਟੋ ਦਾ ਸੈਕਟਰੀ ਜਨਰਲ ਵੀ ਵਿਜ਼ਿਟ ਕਰ ਰਿਹਾ ਮਿਸਟਰ ਜੈਂਸ ਸਟੋਲਨਬਰਗ, ਬਲਿੰਕਨ ਨੇ ਕਿਹਾ United States were not the only target of this broader program which has violated the sovereignty of countries across 5 continents. In the United States, to manage our relationship responsibly, that is precisely what we have set out to do. We continue to urge China to do the same. उन्होंने चीन ਨੂੰ ਕਿਹਾ ਕਿ ਜੀ ਤੁਸੀਂ ਜਿਹੜਾ ਉਹ ਵਾਇਲੇਟ ਕਰ ਰਹੇ ਹੋ ਔਰ ਇਹ ਸਾਰੇ ਦੇ ਲਈ ਤੁਸੀਂ ਜ਼ਿੰਮੇਵਾਰ ਹੋ। ਅੱਛਾ। ਔਰ ਨਾਲ ਦੀ ਨਾਲ ਜਿਹੜਾ ਚੀਨ ਨੇ ਇਸ ਦੇ ਉੱਤੇ ਕਿੰਨਾ ਸਟਰੋਂਗ, ਹੁਣ ਇੱਕ ਪਾਸੇ ਤਾਂ ਅਮਰੀਕਾ ਇਸ ਚੋਂ ਪੂਰਾ ਆਪਣਾ PR ਕਰ ਰਿਹਾ, ਜੇ 50 ਮੁਲਕਾਂ ਨੂੰ ਬਰੀਫ ਕੀਤਾ ਔਰ ਪੂਰਾ ਇੱਕ ਇਸ਼ੂ ਖੜਾ ਕਰਤਾ, ਲੱਗਦਾ ਤਾਂ ਪਾਣੀ 'ਚ ਮਦਾਨੀ ਵਾਂਗ ਹੀ ਹੈ। ਇਹ ਕਿਹੜਾ ਜੇ 5 ਕੰਟੀਨੈਂਟ ਘੁੰਮ ਰਿਹਾ ਸੀ, ਦੂਜੇ ਤੀਜੇ ਪਹਿਲਾਂ ਕਿਹੜਾ ਨਹੀਂ ਸੀ, ਜਾਂ ਇਹਨਾਂ ਦੇ ਕਿਹੜੇ ਨਹੀਂ ਘੁੰਮ ਰਹੇ ਹੋਣੇ। ਲੇਕਿਨ ਕਈ ਵਾਰ ਇਹ ਹੁੰਦਾ ਵੀ ਤੁਸੀਂ ਕਿਸੇ ਨੂੰ ਜੇ ਕੰਧ ਨਾਲ ਲਾਣਾ ਤੇ ਫਿਰ ਉਹ ਕੋਈ ਨਾ ਕੋਈ ਬਹਾਨਾ ਤੁਸੀਂ ਲੱਭ ਲੈਂਦੇ ਹੋ, ਔਰ ਫਿਰ ਉਹ ਜਿਹੜਾ ਪਾਣੀ 'ਚ ਮਧਾਣੀ ਪਾ ਕੇ ਉਹਨੂੰ ਰਿੜਕੀ ਜਾਓ। ਔਰ ਚਾਈਨਾ ਦਾ ਜਦੋਂ ਇਹ ਪਹਿਲੇ ਦਿਨ ਅਸੀਂ ਕਿਹਾ ਸੀ ਵੀ ਚੀਨ ਦਾ ਇੱਕ ਆਪਣਾ ਤਰੀਕਾ ਹੁੰਦਾ ਹੈ ਰਿਐਕਟ ਕਰਨ ਦਾ ਸਿਚੁਏਸ਼ਨ, ਹੁਣ ਇਹਨਾਂ ਦੇ ਸੈਕਟਰੀ ਆਫ ਸਟੇਟ ਫੋਰਨ ਮਿਨਿਸਟਰ ਜਿਹਨੂੰ ਅਸੀਂ ਕਹਾਂਗੇ ਸਾਊਥ ਏਸ਼ੀਅਨ ਪਾਰਲੇ 'ਚ, ਉਹ ਤਾਂ ਆਪਣਾ ਪੂਰਾ ਉਹਨਾਂ ਨੇ ਸੰਸਾਰ 'ਚ ਇਸ ਨੂੰ ਉਵੇਂ ਖਿਲਾਰਿਆ, ਪਰ ਦੂਜੇ ਪਾਸੇ ਅਮਰੀਕਾ ਡੈਮੇਜ ਕੰਟਰੋਲ ਵੀ ਕਰਨਾ ਚਾਹੁੰਦਾ, ਉਸ ਹੱਦ ਤੱਕ ਨਹੀਂ ਲਿਜਾਣਾ ਚਾਹੁੰਦਾ ਰਿਲੇਸ਼ਨਸ਼ਿਪ, ਦਬਾਅ ਬਣਾ ਕੇ ਰੱਖਣਾ ਚਾਹੁੰਦੇ ਨੇ, ਲੜਾਈ ਨਹੀਂ ਚਾਹੁੰਦੇ। ਇਸ ਲਈ ਜਿਹੜਾ ਅਮਰੀਕਾ ਦਾ ਸੈਕਟਰੀ ਆਫ ਡਿਫੈਂਸ ਹੈ, ਜਿਹੜਾ ਰੱਖਿਆ ਮੰਤਰੀ ਜਿਹਨੂੰ ਅਸੀਂ ਕਹਾਂਗੇ, ਉਹਨੇ ਫੋਨ ਮਿਲਾਇਆ ਆਪਣੇ ਜਿਵੇਂ ਹੁੰਦਾ ਆਫਿਸ ਕੇ ਚੀਨ ਦੇ ਡਿਫੈਂਸ ਮਿਨਿਸਟਰ ਨਾਲ ਗੱਲ ਕਰਨੀ। ਹੁਣ ਚਾਈਨਾ ਦਾ ਇਹ ਬਹੁਤ ਰੇਅਰ ਹੁੰਦਾ, ਚਾਈਨਾ ਦੇ ਡਿਫੈਂਸ ਮਿਨਿਸਟਰ ਨੇ ਕਿਹਾ ਵੀ ਮੈਂ ਗੱਲ ਨਹੀਂ ਕਰਨੀ, ਔਰ ਇਹ ਇਹਨਾਂ ਦੀ ਮੀਡੀਆ ਦੀ ਖਬਰ ਹੈ कि China declines US call after balloon incident. Secretary of State Anthony Blinken also called off a visit.
ਉਹਨਾਂ ਦੇ ਸੈਕਟਰੀ ਆਫ ਸਟੇਟ ਨੇ ਤਾਂ ਵਿਜ਼ਿਟ ਕੈਂਸਲ ਕਰਤੀ ਸੀ, ਐਂਟਨੀ ਬਲਿੰਕਨ ਨੇ ਜਾਣਾ ਸੀ, ਪਰ China on Thursday said it had declined a proposal from the United States for a telephone call between their two top defense officials, with tensions continuing to simmer over the recent shooting down of Chinese surveillance balloon. और उन्होंने जो हुण एक वड्डी डिप्लोमैटिक इंसल्ट होंदी है कि उन्हों दा डिफेंस मिनिस्टर जिहड़ा सैकटरी ऑफ डिफेंस है लाइन ते है ते चाइना वालियां नाल मिलिया, उन्होंने कहा जी वो तुहाडे नाल गल नहीं करना चाहुंदे, गेट लॉस्ट। हुण ये भी कोई ठीक लाइन नहीं है, पर इवें चल रहा है। ਤੇ ਇੰਡੀਆ ਵਾਲੇ ਉਹਨਾਂ ਨੂੰ ਵੀ ਖਬਰ ਚਾਹੀਦੀ ਸੀ। ਚਾਈਨੀਜ਼ ਸਰਵੇਲੈਂਸ ਬੈਲੂਨਸ ਟਾਰਗੇਟਡ ਇੰਡੀਆ ਟੂ ਸੇਜ਼ ਰਿਪੋਰਟ। ਹੁਣ ਵਾਸ਼ਿੰਗਟਨ ਪੋਸਟ ਦੀ ਰਿਪੋਰਟ, ਕਿਉਂਕਿ ਅਮਰੀਕਨ ਜਿਹੜਾ ਸੈਕਟਰੀ ਆਫ ਸਟੇਟ ਨੇ ਕਿਹਾ ਕਿ ਭਾਈ ਤੁਹਾਡੇ ਵੀ ਲੈ ਗਏ ਜਸੂਸੀ ਰਾਧਾ ਸ਼ੀਲਾ ਦੀਆਂ ਫੋਟੋ ਲੈ ਗਏ ਖਿੱਚ ਕੇ। ਹੁਣ ਇਹਨਾਂ ਨੂੰ ਕੋਈ ਪੁੱਛੇ ਕਿ ਵੀ ਤੁਹਾਨੂੰ ਅਮਰੀਕਾ ਦੱਸ ਰਿਹਾ, ਤੁਸੀਂ ਉਹ ਤਾਂ ਕਹਿ ਰਹੇ ਹੋ, ਬਿਆਨ ਦੇ ਰਹੇ ਅਸੀਂ ਤਿਆਰ ਹਾਂ, ਅਸੀਂ ਟੂ ਪ੍ਰੋਂਗ ਜੰਗ ਲੜਨ ਨੂੰ ਤਿਆਰ ਹਾਂ ਜਾਂ ਦੂਜਾ, ਤੇ ਤੁਹਾਨੂੰ ਇਹ ਵੀ ਨਹੀਂ ਪਤਾ ਵੀ ਤੁਹਾਡੇ 50,000 ਫੁੱਟ ਦੇ ਉੱਤੇ ਕੋਈ ਜਹਾਜ਼ ਜਿੱਡਾ ਗੁਬਾਰਾ ਜਿਹੜਾ ਉਹ ਘੁੰਮ ਘੁਮਾ ਕੇ ਜਿਹੜਾ ਉਹ ਤੁਹਾਡੀਆਂ ਸਾਰੀਆਂ ਗਊ ਮਾਤਾ ਦੀਆਂ ਵੀ ਲੈ ਗਿਆ ਫੋਟੋਆਂ ਕਰ ਕਰਕੇ ਕਿ ਵੀ ਜਿਹੜਾ ਤੁਸੀਂ ਵੈਲੈਂਟਾਈਨ ਡੇ ਨੂੰ ਕਹੂ ਹੱਗ ਕਰਨਾ ਹੈ ਉਹਦੀਆਂ ਫੋਟੋਆਂ ਵੀ ਉਹਨਾਂ ਦੇ ਕੋਲ ਹੋਣੀਆਂ ਨੇ, ਕਿਉਂਕਿ ਸਾਰੀਆਂ ਮਾਤਾਵਾਂ ਤੁਹਾਡੀਆਂ ਦੀ ਫੋਟੋਆਂ ਉਹਨਾਂ ਕੋਲ ਨੇ। ਸੋ ਇੱਕ ਪਾਸੇ ਇਹ ਹੈ, ਔਰ ਦੂਜੇ ਪਾਸੇ ਇਕਨੋਮਿਕਲ ਡੈਮੇਜ ਕਰਨ ਦੀ ਲਾਈਨ, ਆਸਟ੍ਰੇਲੀਅਨ ਡਿਫੈਂਸ ਡਿਪਾਰਟਮੈਂਟ ਟੂ ਰਿਮੂਵ ਚਾਈਨਾ ਮੇਡ ਕੈਮਰਾਸ। उन्होंने अमरीका और ब्रिटेन ने तो पहले ही कैमरे जोड़े ने चीन के बने हुए कढ़ते हैं। हुण ये भी इहदा ही आफ्टर इफैक्ट है। चाइनाज डिफेंस डिपार्टमेंट will remove surveillance cameras made by Chinese Communist Party linked companies from its buildings, the government said Thursday, after US Britain made similar moves। और उन्होंने कहा कि भी एटलीस्ट 913 कैमरे ने इंटरकॉम्स, इलैक्ट्रॉनिक एंट्री सिस्टम, वीडियो रिकॉर्डर्स जिन्हां जिहड़े चाइना 'च डिवेलप होए और उन्हां दी हिक विजन एंड दऊआ ने इहनूं बनाया, और उन्होंने कहा जी ये असी रिमूव कर रहे हैं क्योंकि ये चाइनाज कम्युनिस्ट पार्टी रूल्ड गवर्नमेंट दा नाल एफिलीएट बॉडीज़ ने और दूसरे ने। हुण एक पासे तां ये इकनोमिकली सैंक्शनस वाली लाइन अपने जूनीयर पार्टनर्स राਹੀਂ, क्योंकि ऑकस दे विच आस्ट्रेलिया, यूएस और यूके है, लेकिन इस बहाने नाल अमरीका अपनियां फौजां भी मूव कर रहा है। यूएस फोर्सेस रिटर्निंग टू फिलीपींस टू काउंटर चाइना थ्रेट्स। The US has been taking steps to rebuild its military might in Philippines more than 30 years after the closure of its large bases in the country। 30 एसोसिएटेड प्रेस की खबर है, 30 साल पहला अमरीका ने फिलीपींस ਦੇ ਵਿੱਚ ਆਪਣੇ ਜਿਹੜੇ ਵੱਡੇ ਬੇਸ ਨੇ, ਕਿਉਂਕਿ ਜੇ ਅਸੀਂ ਬੈਕ ਸੈਕੰਡ ਵਰਲਡ ਵਾਰ ਦੇ ਵਿੱਚ ਜਾਈਏ ਤੇ ਉਦੋਂ ਕਿਉਂਕਿ ਫਿਲੀਪੀਨ ਦੇ ਵਿੱਚ ਜਾਪਾਨੀਆਂ ਦੀ ਐਂਟਰੀ ਬੜੀ ਜ਼ਬਰਦਸਤ ਸੀ ਔਰ ਬੜੇ ਕੱਲੇ ਉਹਨਾਂ ਦੇ ਆਈਲੈਂਡ ਦੇ ਉੱਤੇ ਵੀ ਟੱਕਰ ਹੋਈ। ਸੋ ਫਿਲੀਪੀਨਸ ਨੂੰ ਅਮਰੀਕਾ ਆਪਣਾ ਬੈਕਯਾਰਡ ਹੀ ਸਮਝਦਾ ਹੈ, ਜਿਵੇਂ ਇਧਰ ਕੈਨੇਡਾ ਨੂੰ ਸਮਝਦਾ ਹੈ। ਸੋ ਲੇਕਿਨ ਫਿਲੀਪੀਨਸ ਦੇ ਵਿੱਚ ਆਪਣੀ ਕਿਸਮ ਦੀ ਰਿਜ਼ੈਂਟਮੈਂਟ ਸੀ। ਸੋ 30 ਸਾਲ ਪਹਿਲਾਂ ਅਮਰੀਕਾ ਨੇ ਜਿਹੜਾ ਉਹ ਉੱਥੋਂ ਆਪਣੇ ਵੱਡੇ ਬੇਸ ਚੁੱਕ ਲਏ ਸੀ, ਕਿਉਂਕਿ ਉਹਨਾਂ ਨੂੰ ਸੀ ਕਿ ਵੀ ਇਹ ਅਮਰੀਕਨ ਆਕੂਪੇਸ਼ਨ ਹੋ ਰਹੀ ਹੈ। ਅੱਛਾ, ਹੁਣ ਕਿਉਂਕਿ ਫਿਲੀਪੀਨਸ ਦਾ ਵੀ ਜਿਹੜਾ ਚਾਈਨਾ ਸੀ ਦੇ ਨਾਲ ਦੇ ਵਿੱਚ ਉਹਨਾਂ ਦੇ ਵਾਟਰਸ ਨੂੰ ਲੈ ਕੇ ਝਗੜਾ ਹੈ, ਵਿਤਨਾਮ ਦਾ ਵੀ ਹੈ। ਸੋ ਅਮਰੀਕਾ ਇੱਕ ਪਾਸੇ ਇੰਡੀਆ ਨੂੰ ਸਾਹਮਣੇ ਰੱਖ ਕੇ ਸੋ ਕਾਲਡ ਇੰਡੋ ਪੈਸੀਫਿਕ ਦੇ ਵਿੱਚ ਉਹਨਾਂ ਦੇ ਨਾਲ ਉਹਨੂੰ ਜਿਹੜਾ ਉਹ ਜੋੜ ਰਿਹਾ। इधर वियतनाम और फिलीपीन और ज़ाहिर है जापान तो है ही है अमेरिकन एलाई, वो तो क्वाड दे विच भी है और अदरवाइज भी उस दे नाल है। हुण ये एक बड़ी मेजर गल है कि भी ये जिहड़ा वंस सीक्रेट एमुनीशन बंकर्स एंड बैरक्स ले abandoned, empty and overrun by weeds, vestiges of American firepower in what used to be the United States' largest overseas naval base at Subic Bay in the northern Philippines, but that may change in the near future। मतलब ये है भी जिहड़े 30 साल पहला अमेरिका ने अपना सब तो वड्डा जिहड़ा नेवल बेस और अपनियां ਜਿਹੜੀਆਂ ਉਹ ਸਾਰੀਆਂ ਖੁੰਦਰਾਂ ਸੀ ਜਿਹਦੇ ਚ ਬੜੇ ਹੋਏ ਸੀ, ਉਹਨਾਂ ਨੇ ਬੰਕਰ ਬੈਰਕ ਉਹ ਜਿਹੜੇ ਨੇ ਵਾਪਸ ਉਹਦੇ ਚ ਜਾ ਕੇ ਉਹਨਾਂ ਨੂੰ ਖੋਲ ਰਹੇ ਨੇ। ਔਰ ਇਹ ਜਿਹੜਾ ਟੇਕਿੰਗ ਸਟੈਪਸ ਟੂ ਰੀਬਿਲਡ ਇਟਸ ਮਿਲਟਰੀ ਮਾਈਟ ਇਨ ਫਿਲੀਪੀਨਸ, ਔਰ ਇਸ ਦੇ ਨਾਲ ਜਿਹੜਾ ਉਹਨਾਂ ਨੇ ਬਹੁਤ ਸਾਰੇ ਆਪਣਾ ਹੋਰ ਵੀ ਚੀਜ਼ਾਂ ਮਨੀਲਾ ਬੇਸਡ ਪੋਲੀਟੀਕਲ ਐਨਾਲਿਸਟ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ
कि Philippine camps would give the US military the presence it would need to be a strong deterrent against Chinese aggression in the South China Sea. ਜੀ ਫਿਲੀਪੀਨਸ ਨਾਲ ਸਾਊਥ ਚਾਈਨਾ ਸੀ ਦੇ ਹਵਾਲੇ ਨਾਲ। ਸੋ ਕੁੱਲ ਮਿਲਾ ਕੇ ਜੇ ਇਸ ਨੂੰ ਮੈਂ ਇਹਨਾਂ ਸਾਰੀਆਂ ਖਬਰਾਂ ਨੂੰ ਇੱਕ ਲਾਈਨ 'ਚ ਦੇਖਾਂ ਕਿ ਇੱਕ ਬੈਲੂਨ ਦੇ ਬਹਾਨੇ ਜਿਸ ਅੰਦਾਜ਼ ਦੇ ਵਿੱਚ ਫਿਲੀਪੀਨ 'ਚ ਆਪਣੇ ਬੇਸ ਰੀਐਸਟੈਬਲਿਸ਼ ਕਰ ਲਏ, 50 ਨੇਸ਼ਨਸ ਨੂੰ ਬਰੀਫ ਕਰਕੇ ਉਹਨਾਂ 'ਚੋਂ ਖੌਫ, ਕਿਉਂਕਿ ਦੂਸਰੇ ਪਾਸੇ ਚਾਈਨਾ ਦਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਜਿਹਦੇ ਥੱਲੇ 150 ਤੋਂ ਜ਼ਿਆਦਾ ਮੁਲਕ ਜਿਹੜੇ ਨੇ ਉਹ ਆਲਰੇਡੀ ਉਹਨਾਂ ਨੂੰ ਸੀ ਕਿ ਬੈਨੀਫਿਟ ਹੋਏਗਾ। ਸੋ ਇਹ ਔਰ ਬਿਲਕੁਲ ਜਿਵੇਂ ਪ੍ਰੈਜ਼ੀਡੈਂਟ ਬਾਈਡਨ ਨੇ ਆਪਣੀ ਸਟੇਟ ਆਫ ਦਾ ਯੂਨੀਅਨ ਤਕਰੀਰ ਦੇ ਵਿੱਚ ਆਪਣੇ ਐਡਰੈਸ ਦੇ ਵਿੱਚ ਰਾਈਵਲ ਸੁਪਰ ਪਾਵਰ ਕਿਹਾ ਕਿ ਬਈ ਰਾਈਵਲ ਕੰਪੀਟੀਸ਼ਨ ਹੈ। ਸੋ ਇਹਦੇ 'ਚ ਇਹ ਤਾਂ ਨਹੀਂ ਹੈ ਕਿ ਇਮੀਡੀਏਟ ਅਸੀਂ ਕੋਈ ਇਹ ਦੇਖਦੇ ਹਾਂ ਕਿ ਕੋਈ ਜੰਗ ਦਾ ਮੁਕਾਮ ਚਾਈਨਾ ਦੇ ਨਾਲ ਹੈ, ਅਦਰਵਾਈਜ਼ ਤਾਂ ਫਿਰ ਉਹ ਨਿਊਕਲੀਅਰ ਤਬਾਹੀ ਵਾਲੀ ਲਾਈਨ ਹੀ ਹੈ। ਪਰ ਸੱਚਮੁੱਚ ਜਿਹੜੀ ਰਾਈਵਲ ਕੰਪੀਟੀਟਿਵ ਪਾਵਰ ਵਾਲੀ ਗੱਲ ਬਾਈਡਨ ਦੀ ਸੀ, ਇਹ ਗੁਬਾਰਾ ਡਿਪਲੋਮੇਸੀ ਪਹਿਲਾਂ, ਹੁਣ ਗੁਬਾਰਾ ਸਪਾਈਂਗ ਤੇ ਗੁਬਾਰਾ ਐਗਰੈਸ਼ਨ ਤੇ 50 ਹੋਰ ਮੁਲਕਾਂ ਨੂੰ ਨਾਲ ਜੋੜਨਾ, 5 ਕੰਟੀਨੈਂਟਸ ਨੂੰ ਜੋੜਨ ਦਾ, ਇਹ ਸਾਰਾ ਜਿਹੜਾ ਹੈ ਉਹ ਉਸ ਰਾਈਵਲਰੀ ਚੋਂ ਹੀ ਨਿਕਲਿਆ ਲੱਗਦਾ। ਕੋਈ ਜੈਨੂਇਨ ਜਿਹੜਾ ਉਹ ਕੋਈ ਸਿਕਿਉਰਿਟੀ ਥ੍ਰੈਟ ਨਹੀਂ ਹੈ ਕਿਸੇ ਨੂੰ ਵੀ, ਨਾ ਅਮਰੀਕਾ ਨੂੰ ਤੇ ਨਾ ਹੀ 5 ਕੰਟੀਨੈਂਟ ਦੇ ਬਾਕੀ ਮੁਲਕਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋਥਲੈਨ ਬ੍ਰੇਕ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੌਮੀ ਯੋਧੇ ਦੀਪ ਸਿੱਧੂ ਦੀ ਸਾਲਾਨਾ ਬਰਸੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਰਿਵਰਸਾਈਡ ਲਾਸ ਐਂਜਲਸ ਕੈਲੀਫੋਰਨੀਆ ਵਿਖੇ 19 ਫਰਵਰੀ 2023 ਦਿਨ ਐਤਵਾਰ ਨੂੰ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਮੁੱਖ ਬੁਲਾਰੇ ਦੇ ਤੌਰ ਤੇ ਹਾਜ਼ਰੀ ਭਰਨਗੇ। ਗੁਰੂ ਘਰ ਕਮੇਟੀ, ਵਾਰਿਸ ਪੰਜਾਬ ਦੇ ਅਤੇ ਸਿੱਖ ਯੂਥ ਆਫ ਅਮਰੀਕਾ ਵੱਲੋਂ ਸਮੂਹ ਪੰਥ ਦਰਦੀਆਂ ਨੂੰ ਇਸ ਸ਼ਹੀਦੀ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਅਮਰੀਕਾ ਦਾ ਭਾਰਤ ਪ੍ਰਤੀ ਰਵੱਈਆ ਬਹੁਤ ਜ਼ਿਆਦਾ ਨਰਮ ਹੈ। ਅਮਰੀਕਨ ਅਸਿਸਟੈਂਟ ਸੈਕਟਰੀ ਆਫ ਸਟੇਟ ਦਾ ਕਹਿਣਾ ਹੈ ਕਿ ਬੇਸ਼ੱਕ ਭਾਰਤ ਪਾਬੰਦੀਆਂ ਦੇ ਬਾਵਜੂਦ ਵੀ ਰੂਸ ਤੋਂ ਤੇਲ ਖਰੀਦ ਰਿਹਾ ਹੈ, ਪਰ ਇੰਡੀਆ ਨਾਲ ਸਾਡੇ ਰਿਸ਼ਤੇ ਜਿਹੜੇ ਨੇ ਖਾਸ ਹਨ, ਇਸ ਲਈ ਭਾਰਤ ਤੇ ਕੋਈ ਆਰਥਿਕ ਪਾਬੰਦੀਆਂ ਨਹੀਂ ਲਾਈ ਜਾਣਗੀਆਂ। ਸੋ ਅਮਰੀਕਾ ਦਾ ਇਹ ਵਤੀਰਾ ਕਿਸੇ ਵੀ ਪੱਖੋਂ ਜਿਹੜਾ ਜਾਇਜ਼ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਹੁਣ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ YouTube ਔਰ Facebook ਤੇ ਲਾਈਵ ਚੈਟ ਤੇ ਨੇ। ਕੁਝ ਨੂੰ ਮੈਂ ਰੈਕਗਨਾਈਜ਼ ਵੀ ਜਿਹੜਾ ਉਹ ਕਰਨਾ ਚਾਹੁੰਦਾ। ਵੀਰ ਤਜਿੰਦਰ ਸਿੰਘ, ਉਹਨਾਂ ਨੇ ਦੀਪ ਸਿੱਧੂ ਉਹਨਾਂ ਦੀ ਜ਼ਿੰਦਾਬਾਦ ਦੇ ਨਾਲ ਉਹਨਾਂ ਨੂੰ ਯਾਦ ਕੀਤਾ ਔਰ ਜਸ ਲਿਖਦੇ ਨੇ ਕਿ ਅਦਾਨੀ ਇਜ਼ ਏ ਬਲੈਸਿੰਗ ਫॉर ਖਾਲਿਸਤਾਨ ਕਸ਼ਮੀਰ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 130 ਬਿਲੀਅਨ ਡਾਲਰ ਬੇਸ਼ੱਕ ਕੋਈ ਇਨਵੈਸਟਰ ਮਨੀ ਹੈ ਉਹ ਵੀ ਗਾਇਬ ਹੋਈ, ਪਰ ਇਹ ਇਹਨਾਂ ਦਾ ਜਿਹੜਾ ਰੈਪੂਟੇਸ਼ਨ ਹੈ ਵਰਲਡ ਦੇ ਵਿੱਚ ਉਹ ਜਿਲਚ ਹੋਇਆ, ਬਿਲਕੁਲ ਜਿਵੇਂ ਧੜਮ ਕਰਕੇ ਥੱਲੇ ਡਿੱਗੇ ਨੇ। ਔਰ ਗੁਰਨੇਕ ਨਿੱਜਰ, ਪ੍ਰਣਾਮ ਸ਼ਹੀਦਾਂ ਨੂੰ, ਆਜ਼ਾਦੀ ਹੀ ਹੱਲ ਹੈ। ਜ਼ੁਬੇਰ ਯਾਕੂਬ ਸਾਹਿਬ ਲਿਖਦੇ ਨੇ ਕਿ ਬਈ ਮੈਂ ਕਸ਼ਮੀਰ ਸੋਲੀਡੈਰਿਟੀ ਡੇ ਸਮਾਗਮ ਤੇ ਨਹੀਂ ਆ ਸਕਿਆ, ਪਰ ਤੁਹਾਡੀ ਜਿਹੜੀ ਉੱਥੇ ਸਪੀਚ ਸੀ ਉਹ ਬਹੁਤ ਵਧੀਆ ਸੀ। ਔਰ ਹੋਰ ਵੀ ਬਹੁਤ ਸਾਰਿਆਂ ਦੇ ਕਮੈਂਟ ਉਸ ਸਪੀਚ ਤੇ ਆਏ ਨੇ। ਤੇ ਜਿਹੜੇ ਸਾਡੇ ਵੀਰ ਭੈਣ ਖਾਸ ਤੌਰ ਤੇ ਪੰਜਾਬ 'ਚ ਦਿਲਚਸਪੀ ਰੱਖਦੇ ਨੇ ਉਹ ਜੇ ਗੂਗਲ ਕਰ ਲੈਣ, ਰੋਡ ਫਰੋਮ ਲਾਹੌਰ ਟੂ ਸ੍ਰੀਨਗਰ ਗੋਜ਼ ਵਾਇਆ ਅੰਮ੍ਰਿਤਸਰ, ਇਸ ਦੇ ਥੱਲੇ
ਕਿ ਖਾਲਿਸਤਾਨ ਦੀ ਆਜ਼ਾਦੀ ਨਾਲ ਕਸ਼ਮੀਰ ਦੀ ਆਜ਼ਾਦੀ ਜੁੜੀ ਹੋਈ ਹੈ। ਬਿਲਕੁਲ 14-15 ਮਿੰਟ ਦੀ ਉਹ ਸਪੀਚ ਹੈ, ਸਾਡੇ ਦਰਸ਼ਕਾਂ ਵੱਲੋਂ ਕਾਫੀ ਉਸ ਨੂੰ ਪਸੰਦ ਕੀਤਾ ਗਿਆ। ਇਸੇ ਤਰ੍ਹਾਂ ਕਾਲਾ ਸਿੰਘ, ਸੁਰਜੀਤ ਕੌਰ, ਬਲਜੀਤ ਵੜੈਚ, ਉਹਨਾਂ ਨੇ ਤੁਹਾਨੂੰ ਵੀ ਔਰ ਮੈਨੂੰ ਵੀ ਫਤਿਹ ਲਿਖੀ ਹੈ। ਫਤਿਹ ਜੀ। ਔਰ ਕਿੰਗ ਐਲ ਜਿਹੜੇ ਸਭ ਤੋਂ ਪਹਿਲਾਂ ਆਉਣ ਵਾਲੇ ਵਿਊਜ਼ ਚੋਂ ਹੁੰਦੇ ਨੇ, ਉਹਨਾਂ ਨੇ ਵੈਲਕਮ ਕੀਤਾ ਔਰ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ, ਹਾਲਾਂ ਅਸੀਂ ਖੁਦ ਹੀ ਇਸ ਅਖਾਣ ਨੂੰ ਬਾਰ-ਬਾਰ ਦੁਹਰਾਉਂਦੇ ਹਾਂ ਕਿ ਸਿਆਸਤ ਦੇ ਵਿੱਚ ਕੋਈ ਪੱਕਾ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ, ਹਿੱਤ ਹੁੰਦੇ ਨੇ, ਕਿਤੇ ਕਿੱਥੇ ਜੁੜੇ ਹੋਏ ਨੇ। ਪਰ ਕਈ ਵਾਰ ਫਿਰ ਵੀ ਇਸ ਗੱਲ ਦਾ ਅਫਸੋਸ ਵੀ ਹੁੰਦਾ ਹੈ ਕਿ ਵੀ ਖਾਸ ਤੌਰ ਤੇ ਅਮਰੀਕਾ ਵਰਗਾ ਮੁਲਕ, ਜਿਸ ਨੂੰ ਅਸੀਂ ਆਪਣਾ ਟਿਕਾਣਾ ਬਣਾਇਆ, ਸਾਡਾ ਅਡਾਪਟਡ ਮੁਲਕ ਹੈ, ਔਰ ਇਹਨਾਂ ਦਾ ਜਿਹੜਾ ਕਈ ਵਾਰ ਰਵੱਈਆ ਇਨਸਾਨੀ ਪੱਖੋਂ ਜਿਵੇਂ ਹੈਲਪ ਹੈ ਜਾਂ ਦੂਜਾ ਹੈ, ਜੇ ਹੁਣ ਟਰਕੀ 'ਚ ਜਾਂ ਦੂਸਰਾ ਸਭ ਤੋਂ ਪਹਿਲਾਂ ਪਹੁੰਚਦੇ ਨੇ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਯੂਨਾਈਟਿਡ ਨੇਸ਼ਨਸ ਦਾ ਵੀ ਬਹੁਤ ਵੱਡਾ ਬਜਟ ਦਾ ਭਾਰ ਚੁੱਕਿਆ ਹੁੰਦਾ ਹੈ, ਹੋਰ ਵੀ ਹੈ। ਲੇਕਿਨ ਹਰ ਥਾਂ ਕੁਛ ਨਾ ਕੁਛ ਲਾਣਾ ਤੇ ਬੁਝਾਉਣਾ, ਜਿਹਦੇ ਥੱਲੇ ਠੀਕ ਹੈ ਵੈਪਨ ਐਕਸਪੋਰਟਿੰਗ ਕੰਟਰੀਜ਼ ਨੇ, ਇਹਨਾਂ ਨੂੰ ਇਹ ਸੂਟ ਵੀ ਕਰਦਾ। ਲੇਕਿਨ ਜੇ ਤੁਸੀਂ ਇੱਕੋ ਵੇਲੇ ਇਖਲਾਕ ਦੀ ਡੌਂਡੀ ਵੀ ਪਿੱਟੋ, ਇਖਲਾਕ ਦਾ ਢੰਡੋਰਾ ਵੀ ਪਿੱਟ ਦਿਓ, ਤੇ ਨਾਲ ਦੀ ਨਾਲ ਤੁਸੀਂ ਸਿਆਸੀ ਬਦ ਇਖਲਾਕੀਆਂ ਵੀ ਕਰ ਰਹੇ ਹੋ, ਤੇ ਇਹ ਫਿਰ ਸੂਟ ਨਹੀਂ ਕਰਦਾ। ਫਿਰ ਜਾਂ ਤਾਂ ਇਹ ਜਿਹੜਾ ਆਪਣੇ ਪਾਇਆ ਹੋਇਆ ਲਬਾਦਾ ਬੁਰਕਾ ਜਾਂ ਮਖੌਟਾ ਇਨਸਾਨੀਅਤ ਔਰ ਹਿਊਮੈਨਿਟੇਰੀਅਨਿਜ਼ਮ ਔਰ ਜਸਟਿਸ ਔਰ ਦੂਜਾ ਇਹਨੂੰ ਲਾ ਦਿਓ, ਫਿਰ ਤਾਂ ਠੀਕ ਹੈ। ਤੇ ਇਸ ਪੱਖੋਂ ਜੋ ਚੀਨ ਕਰਦਾ ਹੈ, ਜੋ ਰਸ਼ੀਆ, ਉਹਨਾਂ ਤੋਂ ਐਕਸਪੈਕਟ ਵੀ ਨਹੀਂ ਹੁੰਦਾ ਕਿਉਂਕਿ ਡਿਕਟੇਟਰ ਨੇ, ਕਮਿਊਨਿਜ਼ਮ ਹੈ। ਹੁਣ ਇੱਕ ਪਾਸੇ ਭਾਰਤ ਵਰਗੇ ਮੁਲਕ ਦੇ ਵਿੱਚ ਡੈਮੋਕ੍ਰੇਸੀ ਦੇ ਟਾਈਟਲ ਥੱਲੇ ਮਾਈਨੋਰਟੀਜ਼ ਨਾਲ ਕੀ ਹੋ ਰਿਹਾ, ਬਿਲਕੁਲ ਕਸ਼ਮੀਰ ਦਾ ਕੇਸ ਸਾਹਮਣੇ ਹੈ, ਨਾਰਥ ਈਸਟ ਦੇ ਵਿੱਚ ਕ੍ਰਿਸਚੀਅਨ ਨਾਗਿਆਂ ਦੇ ਨਾਲ ਕੀ ਹੋਇਆ, ਕਿਵੇਂ ਬੇਸਿਕ ਫਰੀਡਮਸ ਜਿਹੜੀਆਂ ਕਰਬ ਕੀਤੀਆਂ, ਕਿਸ ਲੈਵਲ ਤੱਕ ਉਹਨਾਂ ਦੀ ਜ਼ਾਲਮਾਨਾ ਆਰਮ ਹੈ ਕਿ ਈਵਨ YouTube ਜਾਂ ਫੇਸਬੁੱਕ ਜਾਂ ਟਵਿੱਟਰ ਤੋਂ ਜਿਹੜੀ BBC ਦੀ ਡਾਕੂਮੈਂਟਰੀ ਹੈ ਉਹ ਰਿਮੂਵ ਕਰਵਾ ਦਿੱਤੀ ਜਾਂਦੀ ਹੈ, ਕਿਸ ਹੱਦ ਤੱਕ ਜਾ ਕੇ ਉਹ ਇਨਫਲੂਐਂਸ ਕਰ ਰਹੇ ਨੇ ਡਿਸੀਜਨ ਮੇਕਿੰਗ ਨੂੰ। ਔਰ ਇਸ ਸਭ ਦੇ ਬਾਵਜੂਦ ਜੇ ਰੂਸ ਔਰ ਯੂਕਰੇਨ ਦੀ ਟੱਕਰ 'ਚ ਅੱਧੇ ਯੂਰਪ ਦੇ ਮੁਲਕਾਂ ਦਾ, ਜਿਨ੍ਹਾਂ ਦੀ ਸਾਰੀ ਵਿੰਟਰ ਚੱਲ ਰਹੀ ਹੈ, ਜਿਨ੍ਹਾਂ ਦੀ ਗੈਸ ਸਪਲਾਈ ਰਸ਼ੀਆ ਤੋਂ ਸੀ, ਉਹਨਾਂ ਦੀ ਸੰਗੀ ਨੱਪੀ ਕਿ ਜੀ ਤੁਸੀਂ ਜਿਹੜਾ ਇਹ ਕੱਟ ਕਰੋ ਔਰ ਬੰਦ ਕਰੋ, ਸੈਂਕਸ਼ਨਸ ਲਾ ਦਿੱਤੀਆਂ ਨੇ ਰੂਸ ਦੇ ਉੱਤੇ। ਦੂਜਾ, ਇੰਡੀਆ ਨੇ ਇਸ ਪੀਰੀਅਡ ਦੇ ਵਿੱਚ 33 ਗੁਣਾ ਜ਼ਿਆਦਾ ਆਇਲ, $20 ਬਿਲੀਅਨ ਤੱਕ ਦੀ ਟ੍ਰੇਡ ਰੂਸ ਨਾਲ ਪਹੁੰਚ ਗਈ। ਰਸ਼ੀਆ ਨੂੰ ਐਗਰੈਸਰ ਮੰਨਣ ਨੂੰ ਤਿਆਰ ਨਹੀਂ ਹੈ। ਸਿਕਿਉਰਿਟੀ ਕੌਂਸਲ 'ਚ ਵੀ ਉਹਨੇ ਬਲੌਕ ਕੀਤਾ, ਜਨਰਲ ਅਸੈਂਬਲੀ 'ਚ ਵੀ ਕੀਤਾ ਇਸ ਕਿਸਮ ਦਾ ਮਤਾ, ਹਿਊਮਨ ਰਾਈਟ ਕੌਂਸਲ ਦੇ ਵਿੱਚ ਵੀ ਕੀਤਾ। ਔਰ ਜਦੋਂ ਇਹ ਗੱਲਬਾਤ ਵੀ ਹੋ ਰਹੀ ਹੈ, ਉਹਨਾਂ ਦਾ ਅਜੀਤ ਡੋਵਾਲ ਜਿਹੜਾ ਅਲਟੀਮੇਟਲੀ ਸਭ ਕਰਤਾ ਧਰਤਾ ਹੈ ਇਸ ਵੇਲੇ, ਉਹ ਮਾਸਕੋ ਦੇ ਵਿੱਚ ਬੈਠਾ ਪੁਤਿਨ ਦੇ ਨਾਲ ਜੱਫੀਆਂ ਪਾ ਰਿਹਾ ਔਰ ਬਾਕੀ ਡਿਸਕਸ ਹੋ ਰਿਹਾ। ਹੁਣ ਅਮਰੀਕਾ ਦੀ ਅਸਿਸਟੈਂਟ ਸੈਕਟਰੀ ਆਫ ਸਟੇਟ, ਉਪ ਵਿਦੇਸ਼ ਮੰਤਰੀ ਜਿਹੜੀ ਉਹਦਾ ਬੀਬੀ ਦਾ ਨਾਂ ਹੈ ਕੇਰਨ ਡੌਨਫੀਲਡ, ਉਹ ਇੱਕ ਟੈਲੀਕਾਨਫਰੰਸ ਜਿਹੜੀ ਰੂਸ ਦੇ ਉੱਤੇ ਸੈਂਕਸ਼ਨਸ ਔਰ ਦੂਜੇ ਤੀਜੇ ਨੂੰ ਲੈ ਕੇ ਚੱਲ ਰਹੀ ਹੈ, ਉਹਦੇ 'ਚੋਂ ਕਹਿ ਰਹੀ ਹੈ ਕਿ ਭਾਈ US is comfortable with the approach of India which it has taken in buying oil from Russia, and added that her country is not looking for sanctions for sanctioning New Delhi, as the relationship between the two countries is most consequential. ਉਹਨੇ ਕਿਹਾ ਜੀ ਅਸੀਂ ਬਿਲਕੁਲ ਸੰਤੁਸ਼ਟ ਹਾਂ, 33 ਗੁਣਾ ਜ਼ਿਆਦਾ ਆਇਲ, ਬਾਕੀਆਂ ਦਾ ਨੱਕ 'ਚ ਦਮ ਕੀਤਾ ਹੋਇਆ ਕਿ ਵੀ ਤੁਸੀਂ ਜਿਹੜਾ ਉਹ ਆਇਲ ਨਹੀਂ ਖਰੀਦ ਸਕਦੇ। ਉਹ ਇਮਰਾਨ ਖਾਨ ਜਾ ਕੇ ਉੱਥੇ ਬੈਠਾ ਹੈ ਮਾਸਕੋ 'ਚ ਪੁਤਿਨ ਦੇ ਨਾਲ, ਤੇ ਇੰਨਾ ਹੀ ਕਾਫੀ ਸੀ ਦੱਸਣ ਲਈ ਜਿੱਦਣ ਉਹਨੇ ਰਸ਼ੀਅਨ ਆਰਮੀ ਨੇ ਯੂਕਰੇਨ ਤੇ ਅਟੈਕ ਕੀਤਾ। ਲੇਕਿਨ ਇਧਰ ਇਹ ਇੱਕ ਤਾਂ ਹੁੰਦਾ ਵੀ ਤੁਸੀਂ ਜਿਹੜਾ ਉਹ ਬਚਣ ਦੀ ਕੋਸ਼ਿਸ਼ ਕਰਦੇ ਹੋ ਜਵਾਬ ਦੇਣ ਤੋਂ, ਜਾਂ ਵੀ ਆਰ ਮੋਨੀਟਰਿੰਗ, ਵੀ ਆਰ ਵਾਚਿੰਗ, ਉਹ ਡਿਫੈਂਡ ਕਰ ਰਹੀ ਹੈ ਇੰਡੀਆ ਨੂੰ ਐਕਸਟਰਾ ਜਾ ਕੇ ਕਿ ਵੀ ਸਾਡੀ ਰਿਲੇਸ਼ਨਸ਼ਿਪ ਇੰਨੀ ਕੌਨਸੀਕੁਐਂਸ਼ੀਅਲ ਹੈ ਕਿ ਇਹ ਅਸੀਂ ਬਿਲਕੁਲ ਕੰਫਰਟੇਬਲ ਹਾਂ। ਜੇ 33 ਗੁਣਾ ਜ਼ਿਆਦਾ ਵੀ ਉਹਨੇ ਆਇਲ ਖਰੀਦ ਲਿਆ, ਉਹਨੇ ਜਿਹੜਾ ਟੈਲੀਫੋਨਿਕ ਕਾਨਫਰੰਸ ਔਨ ਇੰਡੀਆ ਪਰਚੇਜ਼ਿੰਗ ਆਇਲ ਫਰਮ ਰਸ਼ੀਆ ਦੇ ਉੱਤੇ ਸੀ, we are not looking to sanction India. Our relationship with India is the most consequential relationship. ਇਹ ਰਿਪੀਟ ਕਰਦੀ ਹੈ ਕਿ ਭਈ ਅਸੀਂ
ਉਹਨੇ ਕਿਹਾ ਜੀ ਦੇਖੋ ਇੰਡੀਆ ਨੇ ਯੂਕਰੇਨ ਦੇ ਨੂੰ ਹਿਊਮੈਨਿਟੇਰੀਅਨ ਹੈਲਪ ਤਾਂ ਪ੍ਰੋਵਾਈਡ ਕੀਤੀ ਹੈ ਨਾ, ਔਰ ਮੋਦੀ ਨੇ ਵੀ ਪਿੱਛੇ ਜੇ ਇਹ ਕਿਹਾ ਸੀ ਵੀ ਵੈਲਕਮ PM Modi's assertion that today's era is not of war and his comments on November 2022 G20 summit in Bali calling from dialogue and diplomacy। ਜ਼ੁਬਾਨੀ ਕਲਾਮੀ ਜੇ ਡਾਇਲੌਗ ਔਰ ਡਿਪਲੋਮੈਸੀ ਦੀ ਗੱਲ ਕੀਤੀ ਤਾਂ ਉਹਨੇ ਜਿਹੜਾ ਉਹ ਪੁਤਿਨ ਨੂੰ ਵੀ ਕਿਹਾ ਸੀ ਕਿ ਜੀ ਹੁਣ ਕੋਈ ਜੰਗ ਦਾ ਈਰਾ ਨਹੀਂ ਰਿਹਾ, ਜੰਗ ਦਾ ਯੁੱਗ ਨਹੀਂ ਹੈ ਔਰ ਇਸ ਦੇ ਨਾਲ ਕੁਝ ਨਹੀਂ ਨਿਕਲਣਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਇੰਡੀਆ ਨੂੰ એનર્ਜੀ ਸਿਕਿਉਰਿਟੀ ਜੇ ਉਹਦੇ ਚੋਂ ਮਿਲਦੀ ਹੈ ਤਾਂ ਸਾਨੂੰ ਕੀ ਹੈ, ਔਰ ਬਾਈ ਵੈਪਨਾਈਜ਼ਿੰਗ ਰਸ਼ੀਆਜ਼ ਆਇਲ ਐਂਡ ਗੈਸ ਰਿਸੋਰਸਿਸ Russia has demonstrated that it will never again be a reliable energy supplier. It also caused a short spike in global oil and gas prices which continue to ripple around the world। ਹੁਣ ਇਸ ਸਾਰੇ ਚੋਂ ਇਹ ਆਪਣੀ ਕੁਛ ਨਾ ਕੁਛ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਮੇਰੇ ਲਈ ਇਹ ਥੋੜਾ ਜਿਹਾ ਤਕਲੀਫਦੇਹ ਹੁੰਦਾ ਹੈ ਕਿਉਂਕਿ ਜਦੋਂ ਅਸੀਂ ਇਸ ਮੁਲਕ ਦੇ ਬਾਰੇ ਦੇਖਦੇ ਤੇ ਸਾਨੂੰ ਇਹ ਲੱਗਦਾ ਹੁੰਦਾ ਹੈ ਕਿ ਭਾਈ ਚਲੋ ਕਿਤੇ ਤਾਂ ਜਾ ਕੇ ਜਿਹੜਾ ਉਹ ਇਖਲਾਕ ਔਰ ਹਿਊਮਨ ਰਾਈਟਸ ਇਸ ਦਾ ਰੱਖੋ। ਔਰ ਇੰਡੀਆ ਜਿਹੜਾ ਵਰਸਟ ਵਾਇਓਲੇਟਰ ਹੈ ਹਿਊਮਨ ਰਾਈਟਸ ਦਾ, ਕੱਲਾ ਇਹੀ ਨਹੀਂ ਕਿ ਉਹ ਰਸ਼ੀਆ ਦੀ ਕੱਚ ਵੜਿਆ ਹੋਇਆ, ਕੁੱਲ ਮਿਲਾ ਕੇ ਜੋ ਕੁਝ ਉੱਥੇ ਚੱਲ ਰਿਹਾ ਇਹੀ ਨਹੀਂ ਵੀ ਉਹ ਓਵਰਲੁੱਕ ਕਰ ਰਹੇ ਨੇ, ਰਾਦਰ ਡਿਫੈਂਡ ਕਰ ਰਿਹਾ ਹੈ ਉਹਨਾਂ ਦਾ ਅਮਰੀਕਾ ਦਾ ਵਿਦੇਸ਼ ਮੰਤਰਾਲਾ ਜੀ ਸਾਨੂੰ ਕੋਈ ਇਤਰਾਜ਼ ਨਹੀਂ ਆਇਲ ਲੈਣ ਦੇ। ਦਾ ਮਤਲਬ ਹੈ ਉਹ ਜੋ ਜ਼ੁਲਮ ਕਰ ਰਹੇ ਨੇ ਆਪਣੀਆਂ ਮਾਈਨੋਰਿਟੀਜ਼ ਦੇ ਉੱਤੇ ਉਹਦੇ ਦਾ ਵੀ ਕੋਈ ਇਤਰਾਜ਼ ਨਹੀਂ। ਔਰ ਇਹੀ ਕਾਰਨ ਸੀ ਕਿ ਜਦੋਂ BBC ਡਾਕੂਮੈਂਟਰੀ ਦਾ ਪਹਿਲਾ ਸਵਾਲ ਵਾਈਟ ਹਾਊਸ ਦੇ ਜਿਹੜਾ ਸਪੋਕਸਪਰਸਨ ਨੂੰ ਪੁੱਛਿਆ ਗਿਆ ਸੀ ਤਾਂ ਉਹਨੇ ਕਿਹਾ ਸੀ ਜੀ ਮੈਂ ਤਾਂ ਦੇਖੀ ਨਹੀਂ ਹੈ ਫਿਲਮ, ਪਰ ਸਾਡੀਆਂ ਮੱਚ ਮੋਰ ਡੀਪਰ ਟ੍ਰੈਡੀਸ਼ਨਲ ਔਰ ਦੂਜੀਆਂ ਜਿਹੜੀਆਂ ਨੇ ਉਹ ਰਿਲੇਸ਼ਨਸ਼ਿਪਸ ਨੇ ਇੰਡੀਆ ਨਾਲ। ਇਹ ਕਹਿਣ ਦਾ ਮਤਲਬ ਸੀ ਕਿ ਇਹਦੀ ਅਸੀਂ ਪਰਵਾਹ ਨਹੀਂ ਕਰਦੇ ਵੀ ਮੋਦੀ ਨੇ 2002 ਚ ਕੀ ਕੀਤਾ। ਹੁਣ ਇਹ ਆਪਣੇ ਲਾਅ ਨੂੰ ਵਾਇਓਲੇਟ ਕਰ ਰਹੇ ਕਿਉਂਕਿ 12 ਸਾਲ ਜਿਹੜਾ ਉਹ ਪਾਬੰਦੀ ਮੋਦੀ ਦੇ ਉੱਤੇ ਰਹੀ ਪਰਸੋਨਾ ਨਾਨ ਗ੍ਰੇਟਾ ਦੇ ਤੌਰ ਤੇ, ਕਿਉਂਕਿ ਇਹਨਾਂ ਦੇ ਆਪਣੇ US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਉਹਨੂੰ ਦੋਸ਼ੀ ਮੰਨਿਆ ਸੀ ਗੁਜਰਾਤ 'ਚ 2002 ਦੇ ਜਿਹੜੇ ਮੁਸਲਮਾਨਾਂ ਦੀ ਨਸਲਕੁਸ਼ੀ ਦੇ ਲਈ। ਸੋ ਇਹ ਮੈਂ ਸਮਝਦਾ ਵੀ ਜਿੱਥੇ ਅਸੀਂ ਬਾਕੀ ਮੁਲਕਾਂ ਦਾ ਦੇਖਦੇ ਹਾਂ ਯੂਰਪ ਜਾਂ ਦੂਜੇ 'ਚ ਕਿ ਵੀ ਬਹੁਤ ਸਟੂਪ ਲੋ ਹੋ ਰਿਹਾ, ਇਹਨਾਂ ਨੇ ਵੀ ਜਿਹੜਾ ਬਣਿਆ ਬਣਾਇਆ ਕੁਝ ਚੰਗਾ ਵੀ ਸੀ ਉਹਨੂੰ ਵੀ ਇਹ ਰੋੜਨ ਤੇ ਲੱਗੇ ਹੋਏ ਨੇ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੌਮੀ ਯੋਧੇ ਦੀਪ ਸਿੱਧੂ ਦੀ ਸਾਲਾਨਾ ਬਰਸੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਰਿਵਰਸਾਈਡ, ਲਾਸ ਐਂਜਲਸ, ਕੈਲੀਫੋਰਨੀਆ ਵਿਖੇ 19 ਫਰਵਰੀ 2023 ਦਿਨ ਐਤਵਾਰ ਨੂੰ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਮੁੱਖ ਬੁਲਾਰੇ ਦੇ ਤੌਰ ਤੇ ਹਾਜ਼ਰੀ ਭਰਨਗੇ। ਗੁਰੂ ਘਰ ਕਮੇਟੀ, ਵਾਰਿਸ ਪੰਜਾਬ ਦੇ ਅਤੇ ਸਿੱਖ ਯੂਥ ਆਫ ਅਮਰੀਕਾ ਵੱਲੋਂ ਸਮੂਹ ਪੰਥ ਦਰਦੀਆਂ ਨੂੰ ਇਸ ਸ਼ਹੀਦੀ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਵਿੱਚ ਹਿੰਦੂ ਤਵੀਆਂ ਵੱਲੋਂ ਸਿੱਖਾਂ ਦੇ ਖਿਲਾਫ ਵਿੱਢੀ ਗਈ ਨਫ਼ਰਤੀ ਮੁਹਿੰਮ ਦਾ ਸਿੱਖ ਕੌਮ ਵੱਲੋਂ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਰਿਹਾ ਹੈ ਔਰ ਗੁਰਦੁਆਰਾ ਮੀਰੀ ਪੀਰੀ ਮੈਲਬਰਨ ਦੀ ਮੈਨੇਜਮੈਂਟ ਵੱਲੋਂ ਵੀ ਇਸ ਸੰਬੰਧੀ ਇੱਕ ਪ੍ਰੈਸ ਰਿਲੀਜ਼ ਜਾਰੀ ਜਿਹੜੀ ਕੀਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ, ਸੁਣਨ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ?
ਦੇਖੋ, ਅਸੀਂ ਆਸਟ੍ਰੇਲੀਆ ਦੇ ਵਿੱਚ ਕੀ ਚੱਲ ਰਿਹਾ ਉਸ ਬਾਰੇ ਲਗਾਤਾਰਤਾ ਨਾਲ ਗੱਲ ਕਰਦੇ ਹਾਂ, ਕਿਉਂਕਿ ਅਸੀਂ ਸਮਝਦੇ ਹਾਂ ਕਿ ਜਿਹੜਾ ਹਿੰਦੂਤਵੀ ਏਜੰਡਾ ਹੈ ਔਰ ਖ਼ਾਸ ਤੌਰ 'ਤੇ ਦੋ ਕੌਮਾਂ ਦੇ ਵਿੱਚ ਟਕਰਾਅ ਦਾ ਮਾਹੌਲ ਪੈਦਾ ਕਰਕੇ ਸਿੱਖਾਂ ਨੂੰ ਬੈਡ ਨੇਮ ਦੇਣਾ ਜੀ, ਉਹਦੀ ਜ਼ਿੰਮੇਵਾਰੀ ਸਿੱਖਾਂ ਦੇ ਖਾਤੇ 'ਚ ਔਰ ਫਿਰ ਖਾਲਿਸਤਾਨ ਦੇ ਖਾਤੇ 'ਚ ਪਾਣੀ, ਔਰ ਮੇਨ ਸਟ੍ਰੀਮ ਆਸਟ੍ਰੇਲੀਅਨਸ ਦੇ ਸਾਹਮਣੇ ਜਿਹੜਾ ਸਿੱਖਾਂ ਦਾ ਇੱਕ ਬਹੁਤ ਪੋਜ਼ਿਟਿਵ ਇਮੇਜ ਹੈ ਜਿਹੜਾ ਉਹਨਾਂ ਨੇ 125 ਸਾਲ ਦੇ ਵਿੱਚ ਅਰਨ ਕੀਤਾ। ਆਸਟ੍ਰੇਲੀਆ 'ਚ ਕੋਈ ਸਿੱਖ ਹੁਣ ਨਹੀਂ ਗਏ, ਹੁਣ ਤਾਂ ਚਲੋ ਵੱਡੀ ਗਿਣਤੀ 'ਚ ਸਟੂਡੈਂਟ ਆਏ ਨੇ। ਸਿੱਖ ਤਾਂ 19ਵੀਂ ਸਦੀ ਦੇ ਅਖੀਰ 'ਚ ਗਏ ਨੇ, 125 ਸਾਲ ਤੋਂ ਜ਼ਿਆਦਾ ਦਾ ਉਹਨਾਂ ਦਾ। ਔਰ ਜਿਹੜੇ ਪਹਿਲੇ ਬਜ਼ੁਰਗ ਗਏ ਉਹਨਾਂ ਦੀਆਂ ਵੀ ਜਦੋਂ ਤੁਸੀਂ ਮਿਊਜ਼ੀਅਮ ਦੇ ਵਿੱਚ ਰੱਖੀਆਂ ਕੋਈ ਚੀਜ਼ਾਂ ਜਾਂ ਯਾਦਾਂ ਜਾਂ ਦੇਖਦੇ ਹੋ ਕਿ ਉਹ ਭਾਵੇਂ ਉਹਨਾਂ ਸਮੁੰਦਰਾਂ 'ਚ ਆਏ, ਘਰਾਂ ਤੋਂ ਦੂਰ ਆਪਣੇ ਬੱਚੇ ਪਿੱਛੇ ਛੱਡ ਕੇ, ਉਹ ਜਿਵੇਂ ਫੇਰੀ ਵਾਂਗ ਹੁੰਦਾ ਥਾਂ ਥਾਂ ਆਪਣਾ ਸਮਾਨ ਵੇਚਣਾ, ਤੇ ਉਹਨਾਂ ਦੇ ਵੀ ਅੱਗੋਂ ਜਿਹੜੀਆਂ ਯਾਦਾਂ ਵਾਲੇ ਨੇ ਕਿ ਉਹ ਬੱਚਿਆਂ ਨੂੰ ਫ੍ਰੀ ਆਪਣਾ ਜਿਹੜੀਆਂ ਨੇ ਕੈਂਡੀਜ਼ ਜਿਹਨਾਂ ਨੂੰ ਅਸੀਂ ਇੱਥੇ ਕਹਿੰਦੇ ਹਾਂ ਉਹ ਦਿੰਦੇ ਸੀ, ਜਾਂ ਦੂਜੇ ਉਹਨਾਂ 'ਚੋਂ ਆਪਣੇ ਬੱਚੇ ਦੇਖਦੇ ਸੀ। ਔਰ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਫਿਰ ਅਸੀਂ ਫਸਟ ਵਰਲਡ ਵਾਰ ਦੇ ਦੌਰਾਨ ਜਿਹੜੀ ਗੈਲੀਪੋਲੀ ਦੀ ਵਾਰ ਹੈ ਜਿਹਦੇ 'ਚ ਸਿੱਖ ਫੌਜੀਆਂ ਦਾ ਔਰ ਆਸਟ੍ਰੇਲੀਅਨ ਫੌਜੀਆਂ ਦਾ ਇਕੱਠਾ ਸਾਂਝਾ ਖੂਨ ਡੁੱਲੇ, ਔਰ ਉਹ ਰੈਪੂਟੇਸ਼ਨ ਜਿਹੜਾ ਖਾਸ ਤੌਰ 'ਤੇ ਹੁਣ ਦੇ ਦੌਰ ਦੇ ਵਿੱਚ ਉਹ ਜਿਹੜੀਆਂ ਨੇ ਵਾਈਲਡ ਫਾਇਰਸ ਹੋਣ, ਫਲੱਡਸ ਹੋਣ, ਖਾਸ ਤੌਰ 'ਤੇ ਕੋਵਿਡ ਦੇ ਹਵਾਲੇ ਨਾਲ ਜਿਵੇਂ ਸਿੱਖਾਂ ਨੇ ਕੰਮ ਕੀਤਾ ਉਸ ਨੇ ਬਹੁਤ ਜ਼ਿਆਦਾ ਗੁੱਡਵਿਲ ਜਿਹੜੀ ਆ ਉਹ ਪੈਦਾ ਕੀਤੀ। ਔਰ ਇਸ ਸਾਰੇ ਦੇ ਨਾਲ ਨਾਲ ਕਿਉਂਕਿ ਯੰਗਰ ਜਨਰੇਸ਼ਨ ਜਿਹੜੀ ਆਈ ਉਹ ਪੂਰੀ ਆਪਣੇ ਪੋਲੀਟੀਕਲ ਰਾਈਟਸ ਲਈ ਅਵੇਅਰ ਹੈ ਔਰ ਉਹਨੂੰ ਪਤਾ ਹੈ ਪੰਜਾਬ ਦੇ ਵਿੱਚ ਕੀ ਹੋ ਰਿਹਾ, ਔਰ ਖਾਲਿਸਤਾਨ ਰੈਫਰੈਂਡਮ ਦੇ ਲਈ ਵੀ ਉਹ ਨਿਕਲੇ। ਇਸ ਤੋਂ ਬਿਨਾਂ ਜਿਹੜੀਆਂ ਆਸਟ੍ਰੇਲੀਅਨ ਸਪੋਰਟਸ ਨੇ, ਖਾਲਸਾ ਸਪੋਰਟਸ, ਦੂਜੇ ਉਸ ਸਾਰੇ ਦੇ ਉੱਤੇ ਵੀ ਪੂਰੇ ਉਤਸ਼ਾਹ ਦੇ ਨਾਲ ਜਿਹੜਾ ਉਹ ਲੰਬੇ ਵਕਤ ਤੋਂ ਉਹਨਾਂ ਨੇ ਆਪਣਾ ਇੱਕ ਰੈਪੂਟੇਸ਼ਨ ਕਾਇਮ ਕੀਤਾ ਹੋਇਆ। ਹੁਣ ਇਸ ਸਾਰੇ ਨੂੰ ਕਿਉਂਕਿ ਇਹ ਜਿਹੜੀ ਇੰਡੀਅਨ ਸਿਸਟਮ ਦੀ ਜੰਗ ਹੈ ਸਿੱਖਾਂ ਦੇ ਖਿਲਾਫ, ਉਹ ਟੋਟਲ ਵਾਰ ਹੈ। ਟੋਟਲ ਵਾਰ 'ਚ ਉਹਨਾਂ ਨੇ ਦੇਖ ਲਿਆ ਵੀ ਵਿਦਨ ਪੰਜਾਬ ਤਾਂ ਉਹਨਾਂ ਨੇ ਬਾਦਲ, ਅਮਰਿੰਦਰ, ਭਗਵੰਤ ਮਾਨ, ਸੈਕੰਡ ਥਰਡ ABC ਟੀਮਾਂ ਕ੍ਰੀਏਟ ਕਰਕੇ ਉੱਥੇ ਤਾਂ ਭੰਬਲ ਪੂਸਾ ਪਾਇਆ ਹੋਇਆ। ਲੇਕਿਨ ਕਿਉਂਕਿ ਡਾਇਸਪੋਰਾ ਸਿੱਖ ਜਿਹੜੇ ਨੇ ਉਹਨਾਂ ਦੀ ਪਕੜ ਤੋਂ ਬਾਹਰ ਨੇ ਔਰ ਉਹ ਆਪਣੀ ਚੰਗੀ ਜਿਹੜੀ ਕਿਰਤ ਦੇ ਨਾਲ, ਆਪਣੀ ਕਾਰਗੁਜ਼ਾਰੀ ਦੇ ਨਾਲ ਆਪਣੀ ਥਾਂ ਬਣਾ ਰਹੇ ਨੇ, ਔਰ ਬਾਹਰ ਉਹ ਇਸ ਗੱਲ ਨੂੰ ਦੱਸ ਵੀ ਰਹੇ ਨੇ ਕਿ ਸਾਡੇ ਹੋਮਲੈਂਡ ਦੇ ਵਿੱਚ ਸਾਡੇ ਨਾਲ ਕੀ ਹੋ ਰਿਹਾ। ਇਸ ਦੇ ਲਈ ਉਹਨਾਂ ਨਾਲ ਹਮਦਰਦੀ, ਸਪੋਰਟ ਵੀ ਆ ਰਹੀ ਹੈ। ਹੁਣ ਇਸ ਸਾਰੇ ਨੂੰ ਉਹ ਡੈਮੇਜ ਕਰਨਾ ਚਾਹੁੰਦੇ ਨੇ। ਉਹ ਜਿਵੇਂ ਉਹਨਾਂ ਨੇ 47 ਤੋਂ ਬਾਅਦ ਸਿੱਖਾਂ ਦੇ ਖਿਲਾਫ ਪਹਿਲਾ ਸਰਕੂਲਰ, ਜਦੋਂ ਅਜੇ 40% ਸਿੱਖ ਪਨਾਹਗੀਰ ਬਣ ਕੇ ਜਿਹੜੇ ਨੇ ਉਹ ਕੈਂਪਾਂ 'ਚ ਬੈਠੇ ਹੋਏ ਸੀ ਆਪਣੇ ਘਰਾਂ ਦੇ ਜੀ ਮਰਵਾ ਕੇ, ਤੇ ਸਿੱਖ ਸਾਰੇ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂ। ਹੁਣ ਤੁਸੀਂ 75 ਸਾਲ ਪਹਿਲਾਂ ਦੇ ਉਹਨਾਂ ਦੇ ਸਰਕੂਲਰ ਦੀ ਇਹ ਲਾਈਨ ਕੱਢ ਲਓ, ਤੇ ਅੱਜ ਜਿਸ ਲੈਵਲ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਹਿੰਦੂ ਤਵੀਆਂ ਦਾ ਪ੍ਰੋਪੇਗੈਂਡਾ ਚੱਲ ਰਿਹਾ ਉਹ ਬਿਲਕੁਲ ਇਸੇ ਲਾਈਨ ਦੇ ਉੱਤੇ ਕਿ ਇਜ਼ਰਾਈਮ ਪੇਸ਼ਾ ਕਬੀਲਾ ਹੈ। ਤੇ ਦੇਖੋ ਅਸੀਂ ਜਿਹੜੇ ਬੜੇ ਲਾ ਅਬਾਈਡਿੰਗ ਅਸੀਂ ਹਿੰਦੂ ਹੈ, ਇਹ ਸਾਡੇ ਲਈ ਬੜਾ ਖਤਰਾ ਨੇ। ਹਾਲਾਂ ਨਾ ਇਹ ਲੜਾਈ ਸਿੱਖ ਹਿੰਦੂ ਦੀ ਹੈ, ਕਦੇ ਵੀ ਨਹੀਂ। ਕਿਸੇ ਵੀ ਸਿੱਖ ਆਰਗੇਨਾਈਜੇਸ਼ਨ ਨੇ ਕਦੇ ਵੀ ਸਾਡੀ ਲੜਾਈ ਇੰਡੀਅਨ ਸਟੇਟ ਦੇ ਖਿਲਾਫ ਹੈ। ਜੇ ਇੰਡੀਅਨ ਸਟੇਟ ਦੇ ਇਹ ਜਿਹੜੇ ਦੁਮਛੱਲੇ ਬਣ ਕੇ ਕੋਈ ਇਸ ਕਿਸਮ ਦੀਆਂ ਖੁਦ ਦਹਿਸ਼ਤਗਰਦ ਕਾਰਵਾਈਆਂ ਕਰਦੇ ਨੇ, ਜਿਵੇਂ 29 ਜਨਵਰੀ ਦੀ ਪ੍ਰੀਵੀਅਸ ਨਾਈਟ ਨੂੰ 4 ਗੁਜਰਾਤੀ ਹਿੰਦੂ ਤਵੀ ਗੂਨ ਜਿਹੜੇ ਫੜੇ ਗਏ ਉਹ ਸਾਰੇ ਦੇ ਬ੍ਰਸ਼ ਦੇ ਨਾਲ, ਪੇਂਟ ਦੇ ਨਾਲ, ਤੇ ਉਹਨੂੰ ਐਕਸਪੋਜ਼ ਕੀਤਾ। ਸੋ ਇਹ ਜਿਹੜਾ ਅੱਜ ਵੀ ਉਸੇ ਲਾਈਨ ਦੇ ਉੱਤੇ ਹੀ ਕੰਮ ਕਰ ਰਹੇ ਨੇ। ਔਰ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਕਿਵੇਂ ਇਹਨਾਂ ਨੇ ਇਹ ਸਾਰੇ ਦੇ ਉੱਤੇ ਇੱਕ ਪੂਰਾ ਪੈਟੀਸ਼ਨ ਕੈਂਪੇਨ ਸ਼ੁਰੂ ਕੀਤਾ ਜਿਹਦੇ 'ਚ ਉਹਨਾਂ ਦੇ ਕਹਿਣ ਮੁਤਾਬਕ 7500 ਦੇ ਕਰੀਬ ਉਹਨਾਂ ਦੇ ਦਸਤਖਤ ਹੋ ਗਏ ਨੇ ਉੱਥੇ, ਉਹਨਾਂ ਦੇ 7500। ਔਰ ਇਹ ਉਹਨਾਂ ਨੇ ਕਿਹਾ ਕਿ ਜੀ ਇਸ ਦੇ ਉੱਤੇ change.org ਤੇ ਕਿ ਵੀ ਇਹਦੇ ਤੇ ਹੁਣ ਕਿਉਂਕਿ ਇਟਸ ਮੋਰ ਲਾਈਕਲੀ ਟੂ ਗੈਟ ਏ ਰਿਐਕਸ਼ਨ ਫਰਮ ਦਾ ਡਿਸੀਜਨ ਮੇਕਰ, ਨੈਗੇਟਿਵਿਟੀ। ਔਰ ਉਹਦੇ 'ਚ ਇਹੀ ਕਿ ਜੀ ਕਿਰਪਾਨ ਤੇ ਪਾਬੰਦੀ ਲਾਓ, ਵੈਪਨ, ਔਰ ਦੂਸਰਾ ਇਹ ਨਿਹੰਗਾਂ ਨੂੰ ਰਿਪੋਰਟ ਕਰੋ ਇੱਥੋਂ, ਔਰ ਇਹ ਵਾਇਲੈਂਸ। ਔਰ ਹੁਣ ਜਿਹੜਾ ਉਹਨਾਂ ਦਾ ਹਿੰਦੂ ਤਵੀਆਂ ਦਾ ਟਵਿੱਟਰ ਦੇ ਉੱਤੇ ਜੋ ਖੇਡ ਰਹੇ ਨੇ, ਹੁਣ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਕਿਵੇਂ ਪੁਲਿਸ ਨੇ ਮੋਹਾਲੀ ਚੰਡੀਗੜ੍ਹ ਬਾਰਡਰ ਦੇ ਉੱਤੇ ਵਾਟਰ ਕੈਨਨਸ ਯੂਜ਼ ਕੀਤੀਆਂ, ਲਾਠੀਚਾਰਜ ਯੂਜ਼ ਕੀਤਾ। ਥੋੜੇ ਬਹੁਤ ਅਨਸਰ ਜਿਹੜੇ ਨੇ ਉਹ ਬਾਹਰੋਂ ਸੀ, ਕੌਣ ਸੀ, ਤੇ ਉਹ ਥੋੜੇ ਉਹਨਾਂ ਨੇ ਵੀ ਫਿਰ ਜਵਾਬੀ ਕਾਰਵਾਈ ਕੀਤੀ। ਹੁਣ ਉਹਨੂੰ ਆਧਾਰ ਬਣਾ ਕੇ ਇਹਨਾਂ ਦਾ ਹਿੰਦੂ ਤਵੀ ਆਸਟ੍ਰੇਲੀਅਨ ਹਿੰਦੂ ਮੀਡੀਆ ਦੇ ਥੱਲੇ ਟਵੀਟ ਕੀਤਾ ਜਾਂਦਾ ਹੈ,
after the Melbourne referendum, Khalistan is on the rampage in Chandigarh. और फिर थले लिखा है Fed scared. Do the weapons and attire look familiar? This is what happened when you allow civilians to carry weapons. ਉਹਨਾਂ ਦੋਨਾਂ ਘਟਨਾਵਾਂ ਨੂੰ ਜੋੜ ਰਹੇ ਦੇਖੋ ਜੀ, ਉਹ ਵੀ ਨਿਹੰਗ ਬਾਣੇ 'ਚ ਨੇ ਔਰ ਇਹ ਵੀ ਇੱਥੇ ਸੀ ਔਰ ਇਹ ਜੇ ਉੱਥੇ ਉਹ ਵਾਇਲੈਂਸ ਕਰ ਰਹੇ ਨੇ ਉਹੀ ਨੇ ਜੀ ਜਿਨ੍ਹਾਂ ਨੇ ਮੈਲਬਰਨ 'ਚ ਕੀਤਾ। ਇਹ ਹੈ ਵੀ ਤੁਸੀਂ ਐਪਲਸ ਐਂਡ ਔਰੇਂਜਸ ਉਹਨਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਹਾਲਾਂ ਉੱਥੇ ਵੀ ਉਹਨਾਂ ਦੀ ਪੁਲਿਸ ਦੋਸ਼ੀ ਹੈ, ਇੱਥੇ ਵੀ ਜਿਹੜੀ ਹੈ ਹਿੰਦੂਤਵੀ ਗੂੰਜ ਨੇ ਜੋ ਕੀਤਾ ਉਸ ਦਾ ਹੀ ਜਿਹੜਾ ਉਹ ਰਿਸਪੌਂਸ ਸੀ। ਹੁਣ ਇਸ ਸਾਰੇ ਦੇ ਚੱਲਦੇ ਆ ਉਹ ਇਹਨਾਂ ਨੇ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਕਿ ਬੈਨ ਦਾ ਕੈਰਿੰਗ ਆਫ ਵੈਪਨਸ ਇਨ ਪਬਲਿਕ ਪਲੇਸਿਸ। ਇਕੱਲਾ ਇਹੀ ਨਹੀਂ, ਮੈਂ ਇੱਕ ਹੋਰ ਆਰੀਆ ਵਿਸਕਾ ਨਾਂ ਦਾ ਆਸਟ੍ਰੇਲੀਅਨ ਹਿੰਦੂ ਮੀਡੀਆ ਰੀਟਵੀਟ ਕਰ ਰਿਹਾ, ਉਹ ਜਿਹੜੀਆਂ 87 88 ਦੌਰ 80s ਦੇ ਵਿੱਚ ਇੱਕ ਲਾਲੜੂ ਬੱਸ ਕਾਂਡ ਹੋਇਆ ਸੀ ਜਿਹਦੇ 'ਚ ਬੱਸ 'ਚੋਂ ਕੱਢ ਕੇ ਮਾਰੇ ਗਏ ਸੀ ਕੁਛ ਜਿਹੜੇ ਨੇ, ਉਹਦੇ ਕਿਸੇ ਸਿੱਖ ਨੌਜਵਾਨ ਦੀ ਕੁਲਵਿੰਦਰ ਸਿੰਘ ਮੱਲੀ ਉਹਦੀ ਫੋਟੋ ਨੂੰ ਕੱਢ ਕੇ ਉਹਨੇ ਕਿਹਾ ਜੀ ਇਹ ਉਹੀ ਹੈ ਜਿਹਨੇ ਜੁਲਾਈ 1987 ਚ ਲਾਲੜੂ ਚ ਮਾਰੇ ਸੀ ਔਰ ਦੇਖੋ ਇਹੀ ਅੱਜ ਚੱਲ ਰਿਹਾ ਕੰਮ। ਸੋ ਮਤਲਬ ਇਹ ਉਹੀ ਰਿਹਾ ਕਿ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਸ। ਔਰ ਅਸੀਂ ਜਿਵੇਂ ਕੱਲ ਦੇ ਪ੍ਰੋਗਰਾਮ 'ਚ ਵੀ ਕਿਹਾ ਸੀ ਕਿ ਇਸ ਦਾ ਜਵਾਬ ਸਿੱਖ ਸੰਸਥਾਵਾਂ ਵੱਲੋਂ ਇਹਨਾਂ ਨੂੰ ਜਵਾਬ ਦੇਣਾ ਵੀ ਹੈ। ਬਿਲਕੁਲ ਆਸਟ੍ਰੇਲੀਅਨ law makers, opinion makers, decision makers ਉਹਨਾਂ ਦੇ ਨਾਲ ਰਾਬਤਾ ਵੀ ਹੈ ਔਰ ਵੱਧ ਤੋਂ ਵੱਧ ਗੁਰਦੁਆਰਾ ਕਮੇਟੀਆਂ ਸਿੱਖ ਸੰਸਥਾਵਾਂ ਇਸ ਮੁੱਦੇ ਦੇ ਉੱਤੇ ਆਪਣੇ ਮੈਂਬਰਸ ਆਫ ਪਾਰਲੀਮੈਂਟ ਲੈਜਿਸਲੇਟਿਵ ਜਿਹੜੇ ਵੀ ਰਿਪਰੈਜ਼ੈਂਟੇਸ਼ਨ ਕਰਦੇ ਨੇ ਉਹਨਾਂ ਨੂੰ ਚਿੱਠੀਆਂ ਲਿਖਣ। ਔਰ ਸਾਨੂੰ ਜਿਹੜਾ ਭਾਈ ਬਾਜ ਸਿੰਘ ਉਹਨਾਂ ਨੇ ਫੇਸਬੁੱਕ ਦੇ ਉੱਤੇ ਗੁਰਦੁਆਰਾ ਮੀਰੀ ਪੀਰੀ ਦੀ ਪ੍ਰੈਸ ਰਿਲੀਜ਼ ਭੇਜੀ ਹੈ ਔਰ ਇਹ ਗੁਰਦੁਆਰਾ ਮੀਰੀ ਪੀਰੀ ਸਿੱਖ ਵੈਲਫੇਅਰ ਐਂਡ ਕਲਚਰਲ ਐਸੋਸੀਏਸ਼ਨ ਆਫ ਆਸਟ੍ਰੇਲੀਆ ਉਹ ਇਸ ਨੂੰ ਰਨ ਕਰਦੇ ਨੇ। ਬੜੀ ਖੂਬਸੂਰਤ ਪ੍ਰੈਸ ਰਿਲੀਜ਼ ਹੈ ਜਿਹਦੇ 'ਚ ਉਹਨਾਂ ਨੇ ਹੈਡਲਾਈਨ ਹੀ ਉਹ ਦਿੱਤੀ ਹੈ ਜਿਹੜੀ ਅਸੀਂ ਇਹ ਸੈਗਮੈਂਟ ਦੀ ਵੀ ਹੈਡਲਾਈਨ ਬਣਾਈ ਹੈ, ਸਿੱਖ ਆਰਗੇਨਾਈਜੇਸ਼ਨਸ ਕੰਡੈਮ ਦਾ ਰਾਈਜ਼ ਆਫ ਹੇਟ ਸਪੀਚ ਟੂਵਰਡਸ ਸਿੱਖਸ। ਔਰ 6 ਫੈਬਰੂਰੀ ਦੀ ਮੈਲਬਰਨ ਡੇਟ ਲਾਈਨ ਦੇ ਨਾਲ ਇਹ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ ਹੈ। The Australian Sikh community and organizations are deeply troubled by the recent rise in hate attacks and crimes targeting their identity, religious symbols, places of worship, and businesses. This has been particularly evident in the aftermath of Punjab referendum in Melbourne, where more than 60,000 Sikhs came to exercise their human right under UN Charter to vote in this referendum for self-determination. ਕਿ ਆਸਟ੍ਰੇਲੀਅਨ ਸਿੱਖ ਕਮਿਊਨਿਟੀ ਔਰ ਸਿੱਖ ਸੰਸਥਾਵਾਂ ਜਿਹੜੀਆਂ ਨੇ ਉਹ ਇਸ ਦੇ ਉੱਤੇ ਬੜੀਆਂ ਰੰਜਿਸ਼ ਰੱਖਦੀਆਂ ਨੇ, ਜਿਹੜੀਆਂ ਨੇ ਡੀਪਲੀ ਟਰਬਲਡ ਕਿ ਭਾਈ ਲੇਟਲੀ ਇਹਨਾਂ ਦਿਨਾਂ ਦੇ ਵਿੱਚ ਸਿੱਖਾਂ ਦੇ ਖਿਲਾਫ ਹੇਟ ਅਟੈਕ ਔਰ ਕ੍ਰਾਈਮ ਜਿਹੜੇ ਸਾਡੀ ਸ਼ਨਾਖਤ ਤੇ ਪਛਾਣ ਤੇ ਸਾਡੇ ਧਾਰਮਿਕ ਚਿੰਨ੍ਹ ਜਿਹੜੇ ਨੇ ਉਹਨਾਂ ਦੇ ਉੱਤੇ, ਗੁਰਦੁਆਰਿਆਂ ਦੇ ਉੱਤੇ ਔਰ ਈਵਨ ਕਾਰੋਬਾਰਾਂ ਤੇ, ਕਿਉਂਕਿ ਹਿੰਦੂ ਤਵੀਆਂ ਨੇ ਸਿੱਖ ਬਿਜ਼ਨੈਸਿਸ ਦੀ ਲਿਸਟ ਦੇ ਕੇ ਉਹਨਾਂ ਦੇ ਬਾਈਕਾਟ ਦੀ ਕਾਲ ਦਿੱਤੀ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਮੈਲਬਰਨ ਦੇ ਰੈਫਰੈਂਡਮ ਤੋਂ ਬਾਅਦ ਇਹ ਵਰਤਾਰਾ ਦੇਖਿਆ ਜਾ ਸਕਦਾ ਜਿਸ ਰੈਫਰੈਂਡਮ 60,000 ਤੋਂ ਜ਼ਿਆਦਾ ਸਿੱਖਾਂ ਨੇ UN ਚਾਰਟਰ ਦੇ ਥੱਲੇ ਜਿਹੜਾ ਹੱਕ ਦਿੱਤਾ ਹੋਇਆ ਹੈ ਸੈਲਫ ਡਿਟਰਮੀਨੇਸ਼ਨ ਦਾ, ਆਤਮ ਨਿਰਣੇ ਦਾ, ਉਸ ਰਾਈਟ ਨੂੰ ਐਕਸਰਸਾਈਜ਼ ਕੀਤਾ। The attack on the Tamil Gurdwara Sahib in Melbourne, where 4 youths were caught red-handed while disrespecting the religious symbols and banners, has added to the community's distress. The fact that these individuals have confessed to being motivated by hate towards Sikhs is concerning, especially in the light of the Sikh genocide in India and the history of similar targeted hate crimes, which included dehumanization, organization and polarization against the Sikh community. ਹੁਣ ਇਹ ਉਹਨਾਂ ਨੇ ਜਿਹੜਾ ਇੱਕ ਜੈਨੋਸਾਈਡ ਕੀ ਹੁੰਦਾ ਹੈ, ਕਿਵੇਂ ਵਾਪਰਦਾ ਹੈ, UN ਨੇ ਉਹਨੂੰ ਰੈਕਗਨਾਈਜ਼ ਕੀਤਾ ਹੋਇਆ ਕਿ 8 ਸਟੇਜਸ ਆਫ ਜੈਨੋਸਾਈਡ ਵਾਪਰਨ ਤੋਂ ਪਹਿਲਾਂ ਕੀ ਹੈ ਔਰ ਉਹਦੇ 'ਚ ਇਹ ਨੇ ਕਿ ਕਿਵੇਂ ਡੀਹਿਊਮਨਾਈਜ਼ ਕੀਤਾ ਜਾਂਦਾ ਹੈ, ਫਿਰ ਕਿਵੇਂ ਇੱਕ ਆਰਗੇਨਾਈਜੇਸ਼ਨਲ ਨੈਟਵਰਕ ਹੁੰਦਾ ਹੈ ਔਰ ਕਿਵੇਂ ਸੁਸਾਇਟੀ ਦੀ ਪੋਲਰਾਈਜੇਸ਼ਨ ਕੀਤੀ ਜਾਂਦੀ ਹੈ। ਉਹਨਾਂ ਨੇ ਕਿਹਾ ਵੀ ਜਿਹੜੇ 4 ਨੌਜਵਾਨ ਫੜੇ ਗਏ ਜਿਹੜੇ ਰੰਗੇ ਹੱਥੀ, ਉਹਨਾਂ ਨੇ ਐਡਮਿਟ ਕੀਤਾ ਕਿ ਕਿਵੇਂ ਉਹ ਹੇਟ ਮੋਟੀਵੇਟਡ ਸਨ ਔਰ ਉਹਨਾਂ ਨੇ ਜਿਹੜਾ ਸਿੱਖ ਔਰ ਉਹਨਾਂ ਨੇ ਕਿਹਾ ਵੀ ਕਿਉਂਕਿ ਆਲਰੇਡੀ ਇਸੇ ਨਫ਼ਰਤ ਚੋਂ ਹੀ ਸਿੱਖ ਜੈਨੋਸਾਈਡ ਹੋਇਆ, ਜੂਨ 84 ਚ ਵੀ ਹੋਇਆ, ਨਵੰਬਰ 84 ਚ ਵੀ ਹੋਇਆ
ਔਰ ਇਹ ਜਿਹੜਾ ਅਲਟੀਮੇਟਲੀ ਇਹ ਉਸ ਪਾਸੇ ਵਾਲੀ ਲਿਜਾ ਰਹੇ ਨੇ ਕਿ ਇੱਥੇ ਵੀ ਸਿੱਖਾਂ ਦੇ ਖਿਲਾਫ ਹੇਟ ਕ੍ਰਾਈਮ ਜਿਹੜੇ ਨੇ ਉਸ ਦੀਆਂ ਪੋਸਿਬਿਲਿਟੀਜ਼ ਨੂੰ ਵਧਾ ਰਹੇ ਨੇ। The committee applauds the efforts of interfaith groups and the police in promoting peace and concord and calls upon the government to take swift and decisive action against those responsible for these crimes। ਉਹਨਾਂ ਨੇ ਇੰਟਰਫੇਥ ਗਰੁੱਪਸ ਦੀ ਤਾਰੀਫ ਕੀਤੀ ਹੈ, ਪੁਲਿਸ ਦੀ ਕੀਤੀ ਹੈ ਕਿ ਭਾਈ ਉਹਨਾਂ ਨੇ ਇਸ ਦੇ ਵਿੱਚ ਇੱਕ ਹਾਰਮਨੀ ਲਿਆਉਣ ਲਈ ਚੰਗਾ ਰੋਲ ਅਦਾ ਕੀਤਾ, ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਭਾਈ ਇਹ ਕ੍ਰਾਈਮ ਕਰਨ ਵਾਲੇ ਜਿਹੜੇ ਨੇ ਉਹਨਾਂ ਦੇ ਖਿਲਾਫ ਆਸਟ੍ਰੇਲੀਅਨ ਗਵਰਨਮੈਂਟ ਬੜਾ ਕੁਇਕ ਐਕਸ਼ਨ ਲੇ। The Sikh community stands steadfast in its commitment to promoting social harmony and peaceful coexistence in accordance with fundamental principles of their religion। ਕਿ ਸਿੱਖ ਕਮਿਊਨਿਟੀ ਜਿਹੜੀ ਹੈ ਉਹ ਬਿਲਕੁਲ ਸਮਾਜਿਕ ਹਮਾਂਗੀ ਔਰ ਅਮਨਮਈ ਤਰੀਕੇ ਨਾਲ ਇੱਕ ਦੂਜੇ ਨਾਲ ਸਹਿਚਾਰ ਦੇ ਨਾਲ ਰਹਿਣਾ ਇਹ ਸਾਡੇ ਧਰਮ ਦੇ ਮੁੱਢਲੇ ਸਿਧਾਂਤ ਨੇ ਔਰ ਅਸੀਂ ਇਹਦੇ ਲਈ ਵਚਨਬੱਧ ਹਾਂ। ਇਟਸ ਇੰਪੈਰੇਟਿਵ that leaders and authorities ensure that hate speech and targeted campaigns of vilification have no place in our society, and we implore the Victorian and federal police to thoroughly investigate these crimes and bring those responsible to justice। कि भाई ਇਹ ਅਸੀਂ ਜ਼ੋਰਦਾਰ ਗੁਜ਼ਾਰਿਸ਼ ਕਰਦੇ ਹਾਂ ਕਿ ਇਹ ਹੇਟ ਸਪੀਚ ਔਰ ਇਹ ਜਿਹੜੇ ਸਿੱਖਾਂ ਨੂੰ ਟਾਰਗੇਟ ਕਰਕੇ ਵਿਲੀਫਾਈ ਕਰਨ ਦਾ ਕੈਂਪੇਨ ਇਹਦੀ ਕੋਈ ਥਾਂ ਨਹੀਂ ਹੈ ਔਰ ਵਿਕਟੋਰੀਆ ਔਰ ਫੈਡਰਲ ਪੁਲਿਸ ਜਿਹੜੀ ਹੈ ਇਹਨੂੰ ਇਨਵੈਸਟੀਗੇਟ ਕਰੇ ਇਹਨਾਂ ਕ੍ਰਾਈਮਸ ਨੂੰ ਔਰ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਨੂੰ ਜਵਾਬਦੇਹ ਬਣਾਇਆ ਜਾਏ। However, we are deeply troubled by the recent acts of hate and division being perpetuated by extremist elements. These individuals seek to sow discord in our society through vandalism in Sikh places of worship, at Sikh places of worship. The Sikh community has also been repeatedly targeted and vilified as Hindu-phobic by hate group and subject to dehumanizing and hateful rhetoric. The accusations of the graffiti attacks on Hindu temples being the work of Sikhs were made without a thorough police investigation and serve to further fuel hatred and division। ਸੋ ਉਹਨਾਂ ਨੇ ਫੋਕਸ ਰੱਖਿਆ ਕਿ ਬਈ ਇਹ ਕਰ ਰਹੇ ਨੇ ਜੋ ਲਿਖਿਆ ਗਿਆ ਮੰਦਰਾਂ ਉਹਦੇ ਕੋਈ ਇਨਵੈਸਟੀਗੇਸ਼ਨ ਸਿੱਖਾਂ ਦੇ ਖਾਤੇ 'ਚ ਪਾ ਰਹੇ ਨੇ ਔਰ ਇਹ ਇੱਕ ਬੜੇ ਸਿਸਟਮੈਟਿਕ ਤਰੀਕੇ ਦੇ ਨਾਲ ਸਿੱਖਾਂ ਦੇ ਖਿਲਾਫ ਜਿਹੜੀ ਨਫ਼ਰਤ ਚੱਲ ਰਹੀ ਹੈ ਗੁਰਦੁਆਰਿਆਂ ਦੇ ਖਿਲਾਫ ਔਰ ਇਹ ਉਹਨੂੰ ਹਿੰਦੂ ਫੋਬੀਆ ਕਹਿ ਕੇ ਇਹ ਸਿੱਖਾਂ ਨੂੰ ਇਸ ਦੇ ਵਿੱਚ ਲਬੇੜਨ ਦੀ ਕੋਸ਼ਿਸ਼ ਕਰ ਰਹੇ ਨੇ। ਇਹਦੇ ਨਾਲ ਅਸੀਂ ਬਹੁਤ ਜ਼ਿਆਦਾ ਜਿਹੜੇ ਫਿਕਰਮੰਦ ਹੈ, ਕੰਸਰਨਡ ਹੈ। Spread of these hateful narratives amplified through online platforms both in Australia and beyond threatens the peace and unity of our diverse multi-faith society and has instilled a sense of fear and unease within the Australian Sikh community। कि ये जड़ा hateful narrative है जड़ा ये उन्होंने online platforms राही होर भी वधा रहे हैं उस तो भी beyond जा रहे हैं और ये जड़ी साड़ी diverse multi-faith society है ਉਹਦੇ 'ਚ ਡਿਸਹਾਰਮਨੀ ਉਸ ਦੇ ਵਿੱਚ ਜਿਹੜਾ ਫੁੱਟ ਪਾਉਣ ਦੀ ਲਾਈਨ ਹੈ ਔਰ ਇਹ ਇਸ ਦੇ ਨਾਲ ਇੱਕ ਡਰ ਔਰ ਇੱਕ ਅਸ਼ਾਂਤੀ ਵਾਲਾ ਮਾਹੌਲ ਆਸਟ੍ਰੇਲੀਅਨ ਸਿੱਖ ਕਮਿਊਨਿਟੀ ਦੇ ਵਿੱਚ ਦੇਖਿਆ ਜਾ ਸਕਦਾ ਹੈ। Many members of the community who exercise their right by voting in referendum are being targeted, which is a major concern। ਕਿ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਜਿਹੜਾ ਸਾਡੇ ਲਈ ਬਹੁਤ ਫਿਕਰ ਦਾ ਕਾਰਨ ਹੈ। ਔਰ ਅਖੀਰਲਾ ਪੈਰਾਗ੍ਰਾਫ we believe that it is the responsibility of leaders and authorities to enforce the rule of law and protect all citizens from hate speech and targeted campaigns of vilification। कि ये फर्ज बनता है लीडर्स का अथॉरिटीज़ का कि रूल ऑफ द लॉ ਨੂੰ ਉਹ ਲਾਗੂ ਕਰਨ ਔਰ ਸਾਰੇ ਸਿਟੀਜ਼ਨਸ ਨੂੰ ਇਸ ਹੇਟ ਸਪੀਚ ਔਰ ਜਿਹੜਾ ਗਿਣਿਆ ਮਿੱਥਿਆ ਇੱਕ ਮੁਹਿੰਮ ਹੈ ਵਿਲੀਫਾਈ ਕਰਨ ਦੀ ਬਦਨਾਮ ਕਰਨ ਦੀ ਉਸ ਨੂੰ ਰੋਕਿਆ ਜਾਏ। In light of these events, we urge the federal and state governments to take prompt and decisive action against these extremist elements and to safeguard the peace and unity of our communities। कि भाई इस दे उत्ते इन्हां घटनावां दी रोशनी दे विच federal और state governments ਜਿਹੜੀਆਂ ਨੇ prompt action ਲੈਣ decide ਕਰਨ ਤਾਂ ਕਿ ਜਿਹੜਾ ਅਮਨ ਔਰ ਸਾਡੀਆਂ ਕਮਿਊਨਿਟੀ ਦੇ ਵਿੱਚ ਸਦਭਾਵਨਾ ਇਹ ਬਣੀ ਰਹੇ। ਇਸ ਦੇ ਥੱਲੇ ਰਵਿੰਦਰ ਸਿੰਘ ਮੈਨੇਜਮੈਂਟ ਦੇ ਥੱਲੇ ਔਰ ਰਣਧੀਰ ਸਿੰਘ ਵੀ ਮੈਨੇਜਮੈਂਟ ਨਾਲ ਸੰਬੰਧਿਤ ਨੇ ਉਹਨਾਂ ਦੇ ਦਸਤਖਤ ਨੇ। ਬਹੁਤ
ਬਿਊਟੀਫੁਲੀ ਡਰਾਫਟਡ ਪ੍ਰੈਸ ਰਿਲੀਜ਼ ਹੈ ਬਿਲਕੁਲ। ਔਰ ਮੈਂ ਸਮਝਦਾ ਵੀ ਇਸੇ ਲਾਈਨ ਦੇ ਉੱਤੇ ਹੀ ਬਾਕੀ ਗੁਰਦੁਆਰਾ ਕਮੇਟੀਆਂ ਔਰ ਸਿੱਖ ਆਰਗੇਨਾਈਜੇਸ਼ਨਸ ਨੂੰ ਵੀ ਫੌਰਨ ਇਹ ਡਿਲੇ ਦਾ ਨਹੀਂ ਹੁੰਦਾ, ਕਿਉਂਕਿ ਟਾਈਮਿੰਗ ਬਹੁਤ ਇੰਪੋਰਟੈਂਟ ਹੁੰਦੀ ਹੈ। ਔਰ ਅਲਟੀਮੇਟਲੀ ਜਿਹੜੀਆਂ ਲਾ ਐਨਫੋਰਸਮੈਂਟ ਜਾਂ ਪੋਲੀਟੀਕਲ, ਉਹ ਵੀ ਹਿਊਮਨ ਬੀਇੰਗ ਹੁੰਦੇ ਨੇ। ਜੇ ਇੱਕ ਧਿਰ ਆ ਕੇ ਇੱਕ ਰੋ ਰਿਹਾ ਠੱਗਾਂ ਵਾਂਗ, ਇੱਕ ਆ ਕੇ ਕਹਿ ਰਿਹਾ, ਫਿਰ ਦੂਜਾ ਠੱਗ ਆ ਕੇ ਕਹਿ ਰਿਹਾ, ਤੇ ਉਹ ਫਿਰ ਜੇ ਤੁਸੀਂ ਲੇਲਾ ਵੀ ਚੁੱਕਿਆ ਹੋਏ ਤੇ ਉਹ ਭੂਤ ਨਜ਼ਰ ਆਉਣ ਲੱਗ ਜਾਂਦਾ। ਸੋ ਇਹ ਬੜਾ ਇੰਪੋਰਟੈਂਟ ਹੁੰਦਾ ਹੈ ਕਿ ਲਿਖਤੀ ਜਿਹੜਾ ਹੈ, ਇਸ ਕਿਸਮ ਦੀਆਂ ਜਿਹੜੀਆਂ ਲਿਖਤਾਂ ਨੇ, ਮੈਮੋਰੈਂਡਮਸ ਨੇ, ਔਰ ਇਹ ਤਾਂ ਹਿੰਦੂ ਤੋਂ ਵੀ ਇਹਨਾਂ ਦਾ ਕੋਈ ਬੇਸ ਨਹੀਂ, ਕੋਈ ਮੂੰਹ ਨਹੀਂ, ਕੋਈ ਸਿਰ ਨਹੀਂ, ਕੋਈ ਤੁਸੀਂ ਤਾਂ ਜਿਹੜੇ ਗੁਰਦੁਆਰੇ ਵੱਲੋਂ ਜਾਂ ਦਿੰਦੇ ਹੋ, ਤੁਹਾਡੀ ਤਾਂ ਪ੍ਰੋਪਰ ਮੈਂਬਰਸ਼ਿਪ ਹੈ, ਤੁਸੀਂ ਉਹਨੂੰ ਕਹਿ ਸਕਦੇ ਹੋ ਔਨ ਬਿਹਾਫ ਆਫ ਦਿਸ ਮਚ ਕਮਿਟੀ। ਤਾਂ ਜਦੋਂ ਤੁਸੀਂ ਇਸ ਕਿਸਮ ਦਾ ਸਾਰੇ ਪਾਸਿਓਂ ਇੱਕ ਕੈਂਪੇਨ ਹੋਏਗਾ, ਇਹ ਜਿਹੜੇ ਨੇ ਇਹ ਆਨਸਰੇਬਲ ਬਣਾਏ ਜਾਣਗੇ, ਪਰ ਇਹ ਕਰਨਾ ਬਹੁਤ ਜ਼ਰੂਰੀ ਹੈ। ਅਦਰਵਾਈਜ਼ ਇੱਕ ਵਾਰ ਲਾ ਐਨਫੋਰਸਮੈਂਟ ਅਥਾਰਟੀਜ਼ ਨੂੰ ਤੁਹਾਡੇ ਮਗਰ ਇਹਨਾਂ ਨੇ ਪਾ ਦਿੱਤਾ ਤੇ ਫਿਰ ਇਵੇਂ ਹੀ ਹੁੰਦਾ ਹੈ। ਇੱਥੇ ਵੀ ਜਿਹੜਾ ਸਿਸਟਮ ਹੈ ਪੁਲਿਸ ਦਾ, ਜਿਵੇਂ ਪੰਜਾਬ 'ਚ ਹੁੰਦਾ ਹੈ ਕਿ ਵੀ ਜਿਹੜਾ ਥਾਣੇ ਪਹਿਲਾਂ ਚਲਾ ਗਿਆ ਉਹਦਾ ਅਪਰ ਹੈਂਡ ਹੁੰਦਾ ਹੈ। ਸੋ ਤੁਹਾਨੂੰ ਬਿਲਕੁਲ ਜਿਹੜਾ ਅਸੀਂ ਤਾਂ ਜੈਨੂਇਨ ਸਾਡਾ ਕੇਸ ਹੈ। ਸੋ ਮੈਂ ਸਮਝਦਾ ਵੀ ਇਹਨਾਂ ਨੇ ਗੁਰਦੁਆਰਾ ਮੀਰੀ ਪੀਰੀ ਮੈਨੇਜਮੈਂਟ ਨੇ ਬਹੁਤ ਪੋਜ਼ਿਟਿਵ ਔਰ ਟਾਈਮਲੀ ਜਿਹੜਾ ਹੈ ਉਹ ਪ੍ਰੈਸ ਰਿਲੀਜ਼ ਦਿੱਤੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਹੈ ਨੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੌਮੀ ਯੋਧੇ ਦੀਪ ਸਿੱਧੂ ਦੀ ਸਾਲਾਨਾ ਬਰਸੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਰਿਵਰਸਾਈਡ, ਲਾਸ ਐਂਜਲਸ, ਕੈਲੀਫੋਰਨੀਆ ਵਿਖੇ 19 ਫਰਵਰੀ 2023 ਦਿਨ ਐਤਵਾਰ ਨੂੰ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਮੁੱਖ ਬੁਲਾਰੇ ਦੇ ਤੌਰ ਤੇ ਹਾਜ਼ਰੀ ਭਰਨਗੇ। ਗੁਰੂ ਘਰ ਕਮੇਟੀ, ਵਾਰਿਸ ਪੰਜਾਬ ਦੇ ਅਤੇ ਸਿੱਖ ਯੂਥ ਆਫ ਅਮਰੀਕਾ ਵੱਲੋਂ ਸਮੂਹ ਪੰਥ ਦਰਦੀਆਂ ਨੂੰ ਇਸ ਸ਼ਹੀਦੀ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ, ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ, ਐਂਡ ਵਾਲੇ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਪਾਰਲੀਮੈਂਟ ਵਿੱਚ ਕਿਹਾ ਹੈ ਕਿ ਭਾਰਤ ਡੈਮੋਕ੍ਰੇਸੀ ਦੀ ਜਿਹੜੀ ਹੈ ਮਾਂ ਹੈ। ਇਸ ਸੁਨੇਹੇ ਨੂੰ ਸਭ ਡੈਮੋਕ੍ਰੇਸੀ ਦੀ ਮਾਂ ਹੈ। ਸੋ ਇਸ ਸੁਨੇਹੇ ਨੂੰ ਦੁਨੀਆ ਭਰ ਦੇ ਵਿੱਚ ਪਹੁੰਚਾਉਣ ਲਈ ਇੰਡੀਅਨ ਮਿਸ਼ਨਸ ਵੱਲੋਂ ਜ਼ੋਰਦਾਰ ਜਿਹੜਾ ਹੈ ਧੜੱਲੇ ਨਾਲ ਜਿਹੜਾ ਇਸ ਦਾ ਪ੍ਰਚਾਰ ਕੀਤਾ ਜਾ ਰਿਹਾ। ਸੋ ਭਾਰਤ ਡੈਮੋਕ੍ਰੇਸੀ ਦੇ ਨਾਂ ਤੇ ਇੱਕ ਵੱਡਾ ਕਲੰਕ ਹੈ, ਪਰ ਭਾਰਤ ਦੇ ਜਿਹੜੇ ਨਾਜ਼ੀਵਾਦੀ ਜਿਹੜੇ ਹਾਕਮ ਨੇ ਆਪਣੇ ਝੂਠ ਨੂੰ ਪਰੋਸਣ ਦੀ ਜਿਹੜੀ ਕਲਾ ਵਿੱਚ ਮਾਹਿਰ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਚੈਨਲ ਸਾਨੂੰ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ, ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਸ ਮੁਲਕ ਦੇ ਵਿੱਚ ਫਰੀडम ਆਫ ਐਕਸਪ੍ਰੈਸ਼ਨ ਦਾ ਹੱਕ ਨਾ ਹੋਏ, ਜਿਹੜਾ ਤੁਹਾਡੇ ਵਿਰੋਧ ਚ ਖਲੋਂਦਾ ਉਹਦੇ ਤੇ ਤੁਸੀਂ UAPA ਲਾ ਦਿਓ, ਨੈਸ਼ਨਲ ਸਿਕਿਉਰਿਟੀ ਐਕਟ ਲਾ ਦਿਓ, ਕੋਈ ਹੋਰ ਸੈਡੀਸ਼ਨ ਚਾਰਜ ਲਾ ਦਿਓ। ਜੇ ਪੰਜਾਬ ਦੇ 2 ਸਿੱਖ ਨੌਜਵਾਨਾਂ ਦੀ ਗੱਲ ਕਰੀਏ ਕਿ 2 ਕਿਤਾਬਾਂ ਉਹਨਾਂ ਦੇ ਕੋਲ ਜਿਹੜੀ ਸਿੱਖ ਸੰਘਰਸ਼ ਨਾਲ ਸੰਬੰਧਿਤ ਸੀ, ਮਿਲਣ ਦੇ ਉੱਤੇ ਅਦਾਲਤ ਉਮਰ ਕੈਦ ਦੇ ਦੇ। ਜਿਸ ਮੁਲਕ ਦੇ ਵਿੱਚ ਜੇ BBC ਵਰਗੀ ਇੱਕ ਰੈਪਿਊਟਡ ਇੰਟਰਨੈਸ਼ਨਲ ਸੰਸਥਾ 2 ਪਾਰਟਸ ਦੇ ਵਿੱਚ ਡਾਕੂਮੈਂਟਰੀ ਰਿਲੀਜ਼ ਕਰਦੀ ਹੈ, ਜੇ ਕਿ 2002 ਚ ਮੋਦੀ ਔਰ ਇਹਦੇ ਐਡਮਿਨਿਸਟ੍ਰੇਸ਼ਨ ਵੱਲੋਂ ਕੀ ਕੀਤਾ ਗਿਆ ਜੀ, ਤੇ ਆਪਣੇ ਸਾਰੇ ਪਲੇਟਫਾਰਮਸ ਤੇ ਤਾਂ ਪਾਬੰਦੀ ਹੋਈ ਇੰਟਰਨੈਸ਼ਨਲੀ, ਟਵਿੱਟਰ ਔਰ ਫੇਸਬੁੱਕ ਔਰ YouTube, ਉਹਨਾਂ ਤੋਂ ਵੀ ਉਸ ਨੂੰ ਜਿਹੜਾ ਹੈ ਉਹ ਹਟਵਾ ਦਿੱਤਾ ਜਾਏ। ਔਰ ਵਿਦਿਨ ਮੁਲਕ ਜਿਹੜੇ ਸਟੂਡੈਂਟਸ ਇੰਡੀਪੈਂਡੈਂਟ ਯੂਨੀਵਰਸਿਟੀ 'ਚ ਉਹਨੂੰ ਸਕਰੀਨ ਕਰਨਾ ਚਾਹਣ, ਉਹਨਾਂ ਦੇ ਉੱਤੇ ਜਿਹੜੇ ਨੇ ਉਹ ਸਖਤ ਧਾਰਾਵਾਂ ਦੇ ਨਾਲ ਪੁਲਿਸ ਛਾਪੇ ਮਾਰ ਕੇ ਲੈ ਜਾਏ। ਜਿੱਥੇ ਪੀਸਫੁਲ ਢੰਗ ਨਾਲ ਆਪਣਾ ਗੱਲ ਕਹਿਣ ਦਾ ਹੱਕ ਨਾ ਹੋਏ ਤੇ ਉਹਨੂੰ ਕੋਈ ਡੈਮੋਕ੍ਰੇਸੀ ਕਹੇ, ਔਰ ਜਿੱਥੇ ਇੱਕ ਤੋਂ ਬਾਅਦ ਕਿਸ ਲੈਵਲ ਦੇ ਘੱਟ ਗਿਣਤੀਆਂ ਦੇ
ਜਿਹੜੇ ਨੇ ਉਹ ਜੈਨੋਸਾਈਡ ਕੀਤੇ ਗਏ ਨੇ ਸਿੱਖਾਂ ਦੇ ਖਿਲਾਫ, ਟੋਟਲ ਵਾਰ ਜੂਨ 84, ਨਵੰਬਰ 84, ਪਿਛਲੇ 4 ਦਹਾਈਆਂ ਤੋਂ। ਔਰ ਇਸੇ ਤਰ੍ਹਾਂ ਜੋ ਗੁਜਰਾਤ ਦੇ ਵਿੱਚ ਮੁਸਲਮਾਨਾਂ ਨਾਲ ਹੋਇਆ, ਅੱਜ ਜੋ ਕਸ਼ਮੀਰ ਦੇ ਵਿੱਚ ਚੱਲ ਰਿਹਾ 5 ਅਗਸਤ 2019 ਤੋਂ ਬਾਅਦ, ਇਸ ਸਭ ਦੇ ਹੁੰਦਿਆਂ ਵੀ ਜੇ ਕੋਈ ਇਹ ਹਕਾਮਤ ਕਰੇ ਕਿ ਜੀ ਅਸੀਂ ਲੋਕਤੰਤਰ ਹੈ, ਜਿਨ੍ਹਾਂ ਨੇ US ਸਰਫ ਨੂੰ ਪਿਛਲੇ 20 ਸਾਲ ਤੋਂ ਵੀਜ਼ਾ ਹੀ ਨਾ ਦਿੱਤਾ ਹੋਏ ਜਾ ਕੇ ਇਨਵੈਸਟੀਗੇਟ ਕਰ ਸਕਣ, ਐਮਨੈਸਟੀ ਇੰਟਰਨੈਸ਼ਨਲ ਦੇ ਬੰਗਲੌਰ ਦਿੱਲੀ ਦਫ਼ਤਰ ਬੰਦ ਕਰ ਦਿੱਤੇ ਜਾਣ, ਬਹੁਤ ਸਾਰੀਆਂ NGOs ਜਿਹੜੀਆਂ ਕਿ ਇੰਟਰਨੈਸ਼ਨਲ ਲੈਵਲ ਤੇ ਉੱਤੇ ਆਪਰੇਟ ਕਰਦੀਆਂ ਸੀ, ਹਜ਼ਾਰਾਂ ਦੀ ਗਿਣਤੀ 'ਚ ਉਹਨਾਂ ਦੀ ਰਜਿਸਟ੍ਰੇਸ਼ਨ ਕੈਂਸਲ ਕਰ ਦਿੱਤੀ ਹੋਏ, ਔਰ ਜ਼ਬਰਦਸਤੀ 9 ਤੋਂ 12 ਸਟੇਟਾਂ ਦੇ ਵਿੱਚ ਐਂਟਾਈ ਕਨਵਰਸ਼ਨ ਲਾਜ਼ ਦੇ ਥੱਲੇ ਜਿਹੜਾ ਉਹ ਹਿੰਦੂ ਬਣਨਾ ਉਹ ਘਰ ਵਾਪਸੀ ਹੈ, ਜੇ ਕੋਈ ਹੋਰ ਧਰਮ ਕਰਦਾ ਹੈ ਤੇ ਉਹ ਜਿਹੜੀ ਹੈ ਉਹ ਲਾਅ ਦੇ ਥੱਲੇ ਸਜ਼ਾ ਯਾਫਤਾ ਕੀਤਾ ਜਾਏਗਾ। ਇਹ ਮਾਹੌਲ ਦੇ ਵਿੱਚ ਲੇਖਨ ਗੱਲ ਤਾਂ ਅਲਟੀਮੇਟਲੀ ਪਰੋਸਣ ਦੀ ਹੈ। ਹੁਣ S ਜੈਸ਼ੰਕਰ ਨੂੰ ਰਾਜ ਸਭਾ ਦੇ ਵਿੱਚ, ਕਿਉਂਕਿ S ਜੈਸ਼ੰਕਰ ਕੋਈ ਇਲੈਕਟਿਡ ਨੁਮਾਇੰਦਾ ਨਹੀਂ ਹੈ, ਕੋਈ MP ਬਣਿਆ ਹੋਇਆ, ਇਹਨੂੰ ਰਾਜ ਸਭਾ ਰਾਹੀਂ ਲਿਆਂਦਾ ਹੈ। ਹੁਣ ਉਸ ਦੇ ਵਿੱਚ ਇੱਕ BJP ਦਾ ਮੈਂਬਰ ਰਾਕੇਸ਼ ਸਿਨਹਾ ਪੁੱਛਦਾ ਹੈ ਕਿ ਵੀ ਨਰਿੰਦਰ ਮੋਦੀ ਨੇ ਇਹ ਸਿਵਲਾਈਜੇਸ਼ਨਲ ਡਿਸਕੋਰਸ ਦੇ ਵੇਲੇ ਕਿਹਾ ਸੀ ਕਿ ਵੀ ਇੰਡੀਆ ਜਿਹੜਾ ਹੈ ਇਹ ਓਰੀਜਨ ਹੈ ਡੈਮੋਕ੍ਰੇਸੀ ਦਾ, ਔਰ ਇੰਡੀਆ ਇਜ਼ ਦਾ ਮਦਰ ਆਫ ਡੈਮੋਕ੍ਰੇਸੀਜ਼, ਕਿ ਦੁਨੀਆ ਕਿਉਂਕਿ ਹੁਣ ਜਦੋਂ ਅਮਰੀਕਾ ਦੀ ਗੱਲ ਹੁੰਦੀ ਹੈ ਗ੍ਰੇਟ ਡੈਮੋਕ੍ਰੇਸੀ, ਤੇ ਇੰਡੀਆ ਨੂੰ ਰੈਫਰ ਕਰਨ ਲੱਗਿਆ ਕਿਉਂਕਿ ਵੋਟਾਂ ਦਾ ਪੈਟਰਨ ਹੈ, ਉੱਥੇ ਕਹਿ ਦੇਣਗੇ ਕਿ ਜੀ ਅਮਰੀਕਾ ਇਜ਼ ਦਾ ਗ੍ਰੇਟੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ ਐਂਡ ਇੰਡੀਆ ਇਜ਼ ਦਾ ਲਾਰਜੈਸਟ ਡੈਮੋਕ੍ਰੇਸੀ, ਕਿ ਵੀ ਸਭ ਤੋਂ ਜ਼ਿਆਦਾ ਗਿਣਤੀ ਹੈ। ਪਰ ਇਹਨਾਂ ਨੂੰ ਈਵਨ ਲਾਰਜੈਸਟ ਡੈਮੋਕ੍ਰੇਸੀ ਇਹਨਾਂ ਨੂੰ ਕਹਿਣਾ ਹੀ ਸ਼ਰਮ ਦੀ ਗੱਲ ਹੈ, ਔਰ ਲਾਰਜੈਸਟ ਡੈਮੋਕ੍ਰੇਸੀ ਸ਼ਬਦ ਵੀ ਇਹਨਾਂ ਨੂੰ ਹੁਣ ਪਚ ਨਹੀਂ ਰਿਹਾ। ਉਹ ਕਹਿੰਦੇ ਨੇ ਨਹੀਂ ਸਾਨੂੰ ਤੁਸੀਂ ਮਦਰ ਆਫ ਡੈਮੋਕ੍ਰੇਸੀਜ਼ ਕਹੋ, ਕਿ ਦੁਨੀਆ 'ਚ ਜਿਹੜੀਆਂ ਡੈਮੋਕ੍ਰੇਸੀ ਦਾ ਜਨਮ ਹੀ ਮਾਂ ਹੈ, ਬਾਕੀ ਅਸੀਂ ਸਾਰੀਆਂ ਜਿਹੜੀਆਂ ਨੇ ਉਹ ਧੀਆਂ ਜੰਮੀਆਂ, ਕੋਈ ਅਮਰੀਕਾ 'ਚ ਭੇਜ ਦਿੱਤੀ ਹੈ, ਕੋਈ ਯੂਰਪ 'ਚ ਭੇਜ ਦਿੱਤੀ ਹੈ, ਕੋਈ ਦੂਜਾ ਹੈ। ਇਹ ਗਊ ਮਾਤਾ ਦੀ ਜਿਹੜੀ ਹੈ ਉਹ ਔਲਾਦ ਹੈ, ਸਾਰੀਆਂ ਡੈਮੋਕ੍ਰੇਸੀਜ਼ ਗਊ ਮਾਤਾ ਨੇ ਜੰਮੀਆਂ। ਹੁਣ ਰਾਕੇਸ਼ ਸਿਨਹਾ ਕਹਿੰਦਾ ਜੀ ਤੁਸੀਂ ਕੀ ਕਰ ਰਹੇ ਹੋ ਇਸ ਦੇ ਉੱਤੇ, ਕਿ ਮੋਦੀ ਨੇ ਤਾਂ ਕਿਹਾ ਸੀ, ਕਿ ਹੁਣ ਉਹਦਾ ਉਹ ਜਵਾਬ ਦੇ ਰਿਹਾ ਕੋਟ ਅਨਕੋਟ ਕੁਐਸਚਨ ਆਵਰਸ, ਦਿਸ ਮੈਟਰ ਹੈਜ਼ ਬੀਨ ਡਿਸਕਸਡ ਬਾਈ ਅਸ with Indian Council of Cultural Relations, ਕਿ ਉਹਨਾਂ ਦੇ ਨਾਲ ਅਸੀਂ ਡਿਸਕਸ ਕੀਤਾ ਹੈ। We have already initiated activities abroad through our cultural centers to emphasize the message that India is the mother of democracy, that India has a pluralistic and consultative tradition that very few societies, if anybody at all, can match. This is very much a work in progress. ਇਹ ਐਸ ਫੋਰਨ ਮਿਨਿਸਟਰ ਕਹਿ ਰਹੇ ਕਿ ਜੀ ਅਸੀਂ ਜਿੰਨੇ ਬਾਰ ਸਾਡੇ ਫੋਰਨ ਮਿਸ਼ਨ ਨੇ, ਹਾਈ ਕਮਿਸ਼ਨ, ਐਮਬੈਸੀਜ਼, ਦੂਜੇ ਤੀਜੇ, ਉਹਨਾਂ ਦੇ ਵਿੱਚ ਕੌਂਸਲ ਆਫ ਕਲਚਰਲ ਰਿਲੇਸ਼ਨਸ ਇਹਨਾਂ ਦੀ ਰਿਪਰੈਜ਼ੈਂਟੇਸ਼ਨ ਹੁੰਦੀ ਹੈ, ਅਸੀਂ ਉਹਨਾਂ ਨੂੰ ਆਲਰੇਡੀ ਕਹਿ ਦਿੱਤਾ ਕਿ ਇਸ ਨੂੰ ਤੁਸੀਂ ਪ੍ਰਚਾਰੋ ਕਿ ਇੰਡੀਆ ਜਿੰਨਾ ਪਲੂਰਲਿਸਟਿਕ ਹੈ, ਸਾਰੇ ਧਰਮਾਂ ਦੇ ਲੋਕ, ਔਰ ਕੰਸਲਟੇਟਿਵ ਸਾਡੀ ਟ੍ਰੈਡੀਸ਼ਨ ਹੈ ਜਿਹੜੀ ਕਦੇ ਕਿਸੇ ਸੁਸਾਇਟੀ 'ਚ ਹੋਈ ਨਹੀਂ, ਔਰ ਇਹ ਜਿਹੜੀ ਹੈ ਇਹਦੇ ਉੱਤੇ ਕੰਮ ਚੱਲ ਰਿਹਾ। ਹੁਣ Sinha had referred to US constitution makers consulting the democratic practices of Greece in drafting their document and had asked if India would initiate a discourse on being the mother of democracy in leading education institutes such as Harvard and Cambridge abroad through its cultural centers on the issue. ਉਹ ਕਹਿੰਦੇ ਜਦੋਂ ਅਮਰੀਕਨ ਫਾਊਂਡਰਸ ਨੇ ਕਨਸਟੀਟਿਊਸ਼ਨ ਬਣਾਇਆ ਤਾਂ ਉਹਨਾਂ ਨੇ ਗ੍ਰੀਸ ਨੂੰ, ਕਿਉਂਕਿ ਏਥਨਸ ਨੂੰ ਡੈਮੋਕ੍ਰੇਸੀ ਪੁਰਾਣੀ ਮੰਨਿਆ ਜਾਂਦਾ ਹੈ, ਗ੍ਰੀਕ ਜਿਹੜੇ ਸਪੀਕਿੰਗ ਲੋਕ ਸੀ, ਉਹਨਾਂ ਕਿਹਾ ਜੀ ਉਹਨਾਂ ਨੇ ਤਾਂ ਉਹਨਾਂ ਨੂੰ ਕੰਸਲਟ ਕੀਤਾ ਸੀ, ਅਸੀਂ ਕਿਉਂ ਨਹੀਂ ਹਾਰਵਰਡ ਔਰ ਕੈਂਬਰਿਜ ਦੇ ਵਿੱਚ ਜਾ ਕੇ ਉੱਥੇ ਉਹਨਾਂ ਨੂੰ ਇਹ ਦੱਸਦੇ ਕਿ ਵੀ ਨਹੀਂ ਇਹ ਗ੍ਰੀਸ ਨਹੀਂ ਸੀ ਪੁਰਾਣੀ, ਅਸੀਂ ਸਭ ਤੋਂ ਪੁਰਾਣੀ, ਸਾਡਾ ਲੋਕਤੰਤਰ, ਅਸੀਂ ਮਦਰ ਆਫ ਡੈਮੋਕ੍ਰੇਸੀ ਹੈ। ਫਿਰ ਉਹਨੇ ਕਿਹਾ ਜੀ ਇੰਡੀਆ ਦਾ ਮਦਰ ਆਫ ਡੈਮੋਕ੍ਰੇਸੀ is also the principal message the government is giving through various platforms during the country's ongoing G20 presidency. ਉਹ ਕਹਿੰਦਾ ਜੀ ਦੇਖੋ G20 ਦੀ ਸਾਨੂੰ ਚੇਅਰਮੈਨ ਹੀ ਮਿਲੀ ਹੈ, ਅਸੀਂ ਇਸ ਦੇ ਦੌਰਾਨ ਵੀ ਸਭ ਨੂੰ ਇਹੀ ਮੈਸੇਜ ਦੇ ਰਹੇ ਹਾਂ ਕਿ ਇੰਡੀਆ ਮਦਰ ਆਫ ਡੈਮੋਕ੍ਰੇਸੀਜ਼ ਹੈ। ਹੁਣ ਇਸੇ ਲਈ ਉਹਨਾਂ ਨੇ 14 ਫਰਵਰੀ ਵੈਲੈਂਟਾਈਨ ਡੇ ਗਊ ਹੱਗ ਡੇ ਰੱਖਿਆ, ਗਊ ਮਾਤਾ ਨੂੰ ਜਿਹੜਾ ਹੈ ਉਹ ਕਰਨ ਦਾ, ਕਿਉਂਕਿ ਮਦਰ ਆਫ ਆਲ ਡੈਮੋਕ੍ਰੇਸੀ ਸਾਰੇ ਉਹ ਗਾਂ ਦੇ ਦੁੱਧ ਚੋਂ ਤਾਂ ਪਹਿਲਾਂ ਪੈਦਾ ਹੋਏ ਨੇ, ਫਿਰ ਹੁਣ ਉਹ ਮਦਰ ਨੇ ਤਾਂ ਉਹੀ ਕੁਛ ਕਰਨਾ ਹੈ ਨਾ ਜਿੱਥੋਂ ਇਹਨਾਂ ਦੀ ਸ਼ੁਰੂਆਤ ਹੋਈ ਹੈ। ਔਰ ਫਿਰ ਉਹ ਕਹਿ ਰਿਹਾ ਤਾਂ ਇੰਡੀਅਨ ਕਾਉਂਸਲ ਆਫ ਹਿਸਟੋਰੀਕਲ ਰਿਸਰਚ ਟੂ
is working on this narrative to counter the existing narratives of the origin of democracy, including the one that perpetuates the primacy of Magna Carta in the area. ਹੁਣ ਕੱਲਾ ਇਹੀ ਨਹੀਂ ਵੀ ਇਹਨਾਂ ਨੇ ਜਮਹੂਰੀਅਤ ਨੂੰ ਜਨਮ ਦਿੱਤਾ ਹੈ, ਮੈਗਨਾ ਕਾਰਟਾ ਜਦੋਂ ਦੁਨੀਆ ਦੇ ਵਿੱਚ ਕਨਸਟੀਟਿਊਸ਼ਨਲ ਸੁਸਾਇਟੀਜ਼ ਦੀ ਗੱਲ ਹੁੰਦੀ ਹੈ, ਭਾਵੇਂ ਕਿੰਗ ਸੋਲੋਮਨ ਦੇ ਨਾਲ ਸ਼ੁਰੂ ਹੁੰਦੀ ਹੈ ਜੂਰਿਸਪ੍ਰੂਡੈਂਸ ਜਾਂ ਇਸਲਾਮ ਦੇ ਵਿੱਚ 1400 ਸਾਲ ਪੁਰਾਣਾ ਆਪਣੀ ਸ਼ਰੀਅਤ ਜਿਹੜਾ ਇੱਕ ਯੂਨੀਕ ਲਾਅ ਹੈ, ਲੇਕਿਨ ਮੈਗਨਾ ਕਾਰਟਾ ਜਿਹੜਾ ਹੈ ਉਸ ਨੂੰ ਯੂਰਪੀਅਨ ਸੁਸਾਇਟੀ ਅਮਰੀਕਾ ਉਹ ਕਹਿੰਦੇ ਵੀ ਆਪਣਾ ਨੈਰੇਟਿਵ ਮੈਗਨਾ ਕਾਰਟਾ ਤਾਂ ਕੁਝ ਵੀ ਨਹੀਂ ਹੈ, ਸਾਡਾ ਜਿਹੜਾ ਮਦਰ ਆਫ ਡੈਮੋਕ੍ਰੇਸੀਜ਼ ਦਾ ਅਸੀਂ ਉਸ ਸਟੱਫ ਨੂੰ ਜਿਹੜਾ ਉਹ ਅੱਗੇ ਤੋਰਨਾ। ਔਰ ਹੁਣ ਤੇ ਭਾਰਤ ਮਾਤਾ ਕੇ ਵਿਸ਼ਵ ਗੁਰੂ ਵੀ ਬਣ ਗਏ ਔਰ ਹੁਣ ਜਿਹੜਾ ਉਹਨਾਂ ਨੇ ਮਦਰ ਆਫ ਆਲ ਡੈਮੋਕ੍ਰੇਸੀ ਦਾ ਟਾਈਟਲ ਵੀ ਲਾਣਾ, ਇਹਨੂੰ ਕਹਿੰਦੇ ਨੇ ਝੂਠ ਨੂੰ ਪਰੋਸਣਾ। ਔਰ ਜਿਵੇਂ ਅਸੀਂ ਕਨਕਲੂਜਨ ਦੇ ਵਿੱਚ ਰੂਹਾਨੀ ਵਿਚਾਰ ਕਰਦੇ, ਗੁਰੂ ਨਾਨਕ ਸਾਹਿਬ ਦਾ ਇੱਕ ਸ਼ਲੋਕ ਅਸੀਂ ਅੱਜ ਦੀ ਵਿਚਾਰ ਲਈ ਚੁਣਿਆ, ਸ਼ਲੋਕ ਮਹੱਲਾ ਪਹਿਲਾ। ਫੱਕੜ ਜਾਤੀ ਫੱਕੜ ਨਾਉ ਸਭਨਾ ਜੀਆ ਇੱਕ ਇੱਕਾ ਛਾਓ, ਆਪੋ ਜੇ ਕੋ ਭਲਾ ਕਹਾਏ, ਨਾਨਕ ਤਾਂ ਪਰ ਜਾਪੈ ਜਾਂ ਪਤ ਲੇਖੈ ਪਾਏ। ਹੁਣ ਜ਼ਾਤ ਪਾਤੀ ਸਿਸਟਮ ਬਹੁਤ ਵਾਰ ਅੱਜ ਵੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰਾ ਵਕਤ ਜ਼ਾਇਆ ਹੁੰਦਾ ਹੈ, ਕੋਈ ਜਾਲੀ ਜਿਹੀਆਂ ਆਈਡੀਆਂ ਵਾਲੇ ਲੋਕ ਜਿਹੜੇ ਸਿੱਖੀ ਦੇ ਆਧਾਰ ਨੂੰ ਚੈਲੰਜ ਕਰਦੇ ਨੇ, ਸਿੱਖਾਂ ਦੇ ਵਿੱਚ ਜ਼ਾਤ ਪਾਤ ਦੇ ਨਾਂ ਥੱਲੇ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰਦੇ ਨੇ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਜੇ ਉਸ ਖਿੱਤੇ ਦੇ ਵਿੱਚ ਹੀ ਨਹੀਂ, ਇਨਸਾਨੀ ਇਤਿਹਾਸ ਦੇ ਵਿੱਚ ਜਿਸ ਪੱਧਰ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਇਨਸਾਨੀਅਤ ਹਰ ਇੱਕ ਨੂੰ ਆਪਣੇ ਗਲ ਨਾਲ ਲਾਉਣ ਦਾ ਮੈਸੇਜ ਦਿੱਤਾ, ਗੁਰੂ ਨਾਨਕ ਸਾਹਿਬ ਦੀ ਉਹ ਸਟੇਟਮੈਂਟ ਰੂਹਾਨੀ ਦੁਨੀਆ ਦੀ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਨ ਤਿੱਥੈ ਨਦਰ ਤੇਰੀ ਬਖਸ਼ਿਸ਼। ਭਾਈ ਲਾਲੋ ਦੀ ਕੋਦਰੇ ਦੀ ਰੋਟੀ ਔਰ ਉਹ ਸਾਰਾ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਜਿਹੜਾ ਫਿਰ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਆ, ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਜੇ ਯਾਦ ਰੱਖੇ ਹਮਰੀ ਗੁਰਿਆਈ, ਜਿਨ ਕੀ ਜ਼ਾਤ ਵਰਣ ਕੁਲ ਮਾਹੇ, ਸਰਦਾਰੀ ਨਾ ਭਈ ਕਦਾਏ। ਜਿਨ੍ਹਾਂ ਨੂੰ ਦੁਰਕਾਰਿਆ ਹੋਇਆ ਸੀ, ਸਰਦਾਰੀ ਤਾਂ ਦੂਰ ਦੀ ਗੱਲ, ਇਨਸਾਨੀਅਤ ਦੇ ਨਾਤੇ ਵੀ ਐਜ਼ ਏ ਇਨਸਾਨ ਵੀ ਉਹਨਾਂ ਦੀ ਡਿਗਨਿਟੀ ਨਹੀਂ ਸੀ। ਜਿਨ ਕੀ ਜ਼ਾਤ ਵਰਣ ਕੁਲ ਮਾਹੇ, ਸਰਦਾਰੀ ਨਾ ਭਈ ਕਦਾਹੇ, ਤਿਨ ਹੀ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਹੁਣ ਜਦੋਂ ਫੱਕੜ ਲਫ਼ਜ਼ ਜਦੋਂ ਅਸੀਂ ਇਸਤੇਮਾਲ ਕਰਦੇ ਹਾਂ, ਇਹ ਵੀ ਗੁਰੂ ਨਾਨਕ ਸਾਹਿਬ ਦਾ ਹੀ ਸ਼ਲੋਕ ਹੈ ਕਿ ਇਹ ਫੋਕਾਪਨ ਹੈ। ਜੇ ਕੋਈ ਜ਼ਾਤ ਦਾ ਹੰਕਾਰ ਕਰਕੇ ਆਪਣੇ ਇਹ ਇੱਕ ਐਮਪਟੀਨੈਸ ਦੇ ਵਿੱਚ ਜਿਉਣਾ, ਫੱਕੜ ਜਾਤੀ ਫੱਕੜ, ਜੇ ਕੋਈ ਜ਼ਾਤ ਤੇ ਬੇਸਡ ਪ੍ਰਾਈਡ ਲੈਂਦਾ, ਆਪਣਾ ਨਾਂ ਕੱਢਦਾ, ਮੈਂ ਬ੍ਰਾਹਮਣ ਹਾਂ, ਮੈਂ ਕਸ਼ਤਰੀ ਹਾਂ, ਮੈਂ ਗੌਡ ਬ੍ਰਾਹਮਣ ਹੈ, ਮੈਂ ਸਾਰਸਵਤ ਬ੍ਰਾਹਮਣ, ਜਿਵੇਂ ਬ੍ਰਾਹਮਣਾਂ ਨੇ ਜ਼ਾਤ ਪਾਤ ਦੇ ਵਿੱਚ ਪ੍ਰਾਈਡ ਰੱਖਿਆ। ਔਰ ਇਹੀ ਅੰਮ੍ਰਿਤ ਛਕਾਣ ਵੇਲੇ ਵੀ ਜਿਹੜੀ ਹਦਾਇਤ ਸੀ, ਅੱਜ ਤੋਂ ਤੁਹਾਡੀ ਕੁੱਲ ਨਾਸ, ਕੁੱਲ ਇਹੀ ਸੀ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਵਰਣ ਆਸ਼ਰਮ ਟੋਟਲ ਭਰਮ ਨਾਸ, ਅੱਜ ਤੋਂ ਤੁਸੀਂ ਖਾਲਸਾ ਹੋ। ਤੇ ਗੁਰੂ ਨਾਨਕ ਸਾਹਿਬ ਯਾਦਾਂ ਨਹੀਂ ਕਰਵਾ ਰਹੇ ਨੇ, ਫੱਕੜ ਜਾਤੀ ਫੱਕੜ ਨਾ ਹੋ, ਕਿ ਕੋਈ ਵੀ ਜਿਹੜਾ ਸਮਾਜ ਦੇ ਵਿੱਚ ਜ਼ਾਤ ਦੇ ਉੱਤੇ ਬੇਸ ਜਿਹੜਾ ਕੋਈ ਪ੍ਰਾਈਡ ਲੈਂਦਾ ਹੈ, ਉਹ ਬਿਲਕੁਲ ਫੋਕਾਪਨ ਹੈ, ਹੌਲੋਨੈਸ ਹੈ, ਉਸ ਦੇ ਉੱਤੋਂ ਆਪਣੀ ਜਿਹੜੀ ਹੈ ਉਹ ਗਲੋਰੀ ਕੱਢਣੀ, ਇਹ ਵੀ ਕੰਡੈਮਨੇਬਲ ਹੈ। ਸਭਨਾ ਜੀਆ ਇੱਕਾ ਛਾਓ, ਕਿ ਉਸ ਵਾਹਿਗੁਰੂ ਦੀ ਛਾਂ ਤੇ ਸਭ ਦੇ ਉੱਤੇ ਇੱਕੋ ਜਿਹੀ ਹੈ। ਸੂਰਜ ਦੀ ਰੋਸ਼ਨੀ, ਚੰਦਰਮਾ, ਹਵਾ, ਪਾਣੀ, ਕੋਈ ਉਹਦੇ ਚ ਊਚ ਨੀਚ ਤਾਂ ਈਵਨ ਖੂਨ, ਜਿਹਨੂੰ ਫਿਰ ਉਸੇ ਗੁਰੂ ਗ੍ਰੰਥ ਸਾਹਿਬ ਚ ਜਿਸ ਦੇ ਵਿੱਚ ਫੱਕੜ ਜਾਤੀ ਫੱਕੜ ਨਾ ਹੋਏ, ਕਬੀਰ ਸਾਹਿਬ ਦਾ ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਬ੍ਰਾਹਮਣ ਨੂੰ ਕਿਵੇਂ ਉਹਨਾਂ ਨੇ ਚੈਲੰਜ ਕੀਤਾ ਕਿ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਵਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਕਿ ਇਹ ਪੰਡਤ ਦੇ ਪੁੱਤਰ, ਜੇ ਤੂੰ ਉੱਚਾ ਹੈ ਤੇ ਫਿਰ ਤੂੰ ਵੀ ਉਸੇ ਰਸਤੇ ਉਵੇਂ ਹੀ ਤੇਰਾ ਜਨਮ ਹੋਇਆ ਜਿਵੇਂ ਬਾਕੀਆਂ ਦਾ ਹੋਇਆ, ਤੂੰ ਕਿਸੇ ਹੋਰ ਰਸਤਿਓਂ ਕਿਉਂ ਨਹੀਂ ਨਿਕਲਿਆ? ਤੂੰ ਦੱਸ ਕਿਵੇਂ ਤੂੰ ਉੱਪਰ ਹੈ? ਕੀ ਤੇਰੀਆਂ ਰਗਾਂ ਦੇ ਵਿੱਚ ਵੀ ਉਵੇਂ ਹੀ ਖੂਨ ਨਹੀਂ ਹੈ ਜਿਵੇਂ ਸਾਡੀਆਂ ਰਗਾਂ 'ਚ? ਤੇਰੀਆਂ ਰਗਾਂ 'ਚ ਦੁੱਧ ਵਗਦਾ। ਤੁਮ ਕਤ ਹਮ ਕਤ ਸ਼ੂਦਰ, ਤੋਂ ਅਸੀਂ ਕਿਵੇਂ ਸ਼ੂਦਰ ਹੋਏ ਨਾ? ਅਸੀਂ ਔਰ ਤੂੰ ਇੱਕੋ ਹੀ ਹੈ, ਅਸੀਂ ਉਸੇ ਹੀ ਵਾਹਿਗੁਰੂ ਦੇ ਬਣਾਏ ਹੋਏ ਹਾਂ। ਸਭਨਾ ਜੀਆ
ਇੱਕਾ ਛਾਓ ਕਿ ਸਭ ਦੇ ਉੱਤੇ ਉਸ ਵਾਹਿਗੁਰੂ ਦੀ ਛਾਂ ਹੈ। ਆਪੋ ਜੇ ਕੋ ਭਲਾ ਕਹਾਏ, ਕਿ ਜੇ ਹੁਣ ਕੋਈ ਆਪਣੇ ਆਪ ਨੂੰ ਭਲਾ ਕਹਾਉਂਦਾ ਹੈ, ਨਾਨਕ ਤਾਂ ਪਰ ਜਾਪੈ ਜਾਂ ਪਤ ਲਿਖੈ ਪਾਏ, ਕਿ ਭਾਈ ਉਹ ਤਾਂ ਹੀ ਉਸ ਦੀ ਐਕਸੈਪਟੇਬਿਲਟੀ ਉਹਦੇ ਆਨਰ ਦੀ ਹੋਏਗੀ ਜੇ ਰੱਬ ਦੀ ਮਨਜ਼ੂਰੀ ਦੀ ਮੋਹਰ ਹੋਏਗੀ। ਮਤਲਬ ਇਹ ਹੈ ਕਿ ਤੁਸੀਂ ਆਪ ਜ਼ਾਤ ਦੇ ਹੰਕਾਰ 'ਚ, ਦੌਲਤ ਦੇ ਹੰਕਾਰ 'ਚ, ਰਾਜ ਦੇ ਹੰਕਾਰ 'ਚ ਤੁਰੇ ਫਿਰੋ, ਰੱਬ ਦੀ ਦਰਗਾਹ ਦੇ ਵਿੱਚ ਪਤ ਛੇਤੀ ਕਰ ਜਾਓ ਤੁਸੀਂ ਜਾਣੇ, ਤੇ ਉਹੀ ਹੈ ਜਿਹੜੇ ਰੱਬ ਦੇ ਰਸਤੇ ਤੇ ਤੁਰਦੇ ਨੇ, ਵਿਕਾਰਾਂ ਤੋਂ ਰਹਿਤ ਜ਼ਿੰਦਗੀ ਜਿਉਂਦੇ ਨੇ, ਬਿਨਾਂ ਰੰਗ, ਨਸਲ, ਭੇਦ, ਜੈਂਡਰ ਦੇ ਵਿਤਕਰੇ ਦੇ ਇਨਸਾਨ ਨੂੰ ਇਨਸਾਨ ਸਮਝਦੇ ਨੇ, ਸਾਰੀ ਲੁਕਾਈ ਨੂੰ ਆਪਣੇ ਕਲਾਵੇ 'ਚ ਲੈਂਦੇ ਨੇ, ਉਹੀ ਰੱਬ ਦੀ ਦਰਗਾਹ ਦੇ ਵਿੱਚ ਪੱਤ ਨਾਲ ਜਾਂਦੇ ਨੇ। ਬਾਕੀ ਜ਼ਿੰਦਗੀ ਬੇਕਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਆਏ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।